कोई टिप्पणी नहीं, कोई तुहाडे ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ। ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ, ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ। ਉਹਦੇ ਵਿੱਚ ਸਨ ਸਾਬਕਾ MP ਤਰਲੋਚਨ ਸਿੰਘ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ PM ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ PM ਮੋਦੀ ਦੀ ਤੇ ਭਾਈ ਰਣਜੀਤ ਸਿੰਘ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ PM, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਦ ਹੈ? ਇੱਥੇ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ ਸਿੱਖ ਬੱਚੀ ਦਾ। ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ। ਆਹ ਦੇਖੋ PM ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ। ਇਹ ਸਾਡੇ ਸਿੰਘ ਸਾਹਿਬ ਨੇ ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ PM ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਵੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ PM ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਜੇ PM ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਆਓ ਸਾਡੇ ਨਾਲ ਜੁੜੇ ਨੇ ਵੀਰ ਹਰਪ੍ਰੀਤ ਸਿੰਘ ਜੀ ਮਖੂ। ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ, ਗੱਲਬਾਤ ਕਰਦੇ ਰਹਿੰਦੇ ਨੇ। ਪਰ ਪਿਛਲੇ ਸਮੇਂ ਇੱਕ ਬਹੁਤ ਵੱਡਾ ਮਸਲਾ ਜੋ ਸਿੱਖ ਮੀਡੀਆ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ PM ਮੋਦੀ ਨੂੰ ਮਿਲਦੇ ਨੇ ਤੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਪਰ ਮੈਂ ਵੇਖਦਾ ਹੁੰਨਾ ਕਿ ਵੀਰ ਸੋਸ਼ਲ ਮੀਡੀਆ ਤੇ ਅਕਸਰ ਹੀ ਲਾਈਵ ਹੋ ਜਾਂਦੇ ਨੇ, ਚਾਹੇ ਕੋਈ SGPC ਦਾ ਮਸਲਾ ਹੋਵੇ ਜਾਂ ਸਿੰਘ ਸਾਹਿਬ ਦੇ ਪ੍ਰਤੀ ਕੋਈ ਮਸਲਾ ਹੋਵੇ। ਪਰ ਵੇਖਣ ਵਿੱਚ ਆਇਆ ਕਿ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ PM ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਬਿਲ ਸਿੰਘ ਜੀ, ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾ ਦੇਖੋ, ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ, ਜਿੰਨੇ ਜੋਗਾ ਵਾਂ ਉਹਨਾਂ ਆਪਣਾ ਕਾਰਜ ਕਰਦਾ ਵਾਂ। ਰਹੀ ਗੱਲ ਉਸ ਮੁੱਦੇ ਦੇ ਉੱਪਰ, ਮੈਨੂੰ ਕਈਆਂ ਵੀਰਾਂ ਦੇ ਫੋਨ ਆਏ, ਇੱਥੋਂ ਤੱਕ ਵੀ ਮੈਨੂੰ ਚੰਡੀਗੜ੍ਹ ਤੋਂ ਵੀ ਕਈਆਂ ਵੀਰਾਂ ਦੇ ਫੋਨ ਆਏ ਵੀ ਇੱਥੇ ਭਾਈ ਰਣਜੀਤ ਸਿੰਘ ਜੀ ਨੇ ਆਉਣਾ, ਬੰਗਲਾ ਸਾਹਿਬ ਵਾਲਿਆਂ ਨੇ, ਤੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਆ। ਤੇ ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਵੀ ਕਿਸ ਮਸਲੇ ਤੇ ਲੈ ਕੇ? ਕਹਿਣ ਲੱਗੇ PM ਮੋਦੀ ਨਾਲ ਮੁਲਾਕਾਤ ਕਰਕੇ ਆਏ ਨੇ। ਦੇਖੋ ਮੇਰਾ ਮੰਨਣਾ ਇਹ ਹੈ, ਗੱਲ ਇਹ ਨਹੀਂ ਹੈ ਵੀ ਉੱਥੇ ਗਏ ਨੇ, ਗੱਲ ਇਹ ਵੀ ਕੀ ਕਰਨ ਗਏ ਨੇ। ਮੁੱਦਾ ਆ ਹੈ ਨਾ, ਅਸੀਂ ਸ਼ਮਸ਼ਾਨ ਘਾਟ ਵਿੱਚ ਜਾਣਾ ਮਨਾ ਨਹੀਂ ਗਾ, ਸ਼ਮਸ਼ਾਨ ਪੂਜਣਾ ਮਨਾ ਹੈ। ਜਾਣ ਦੀ ਤਾਂ ਕੋਈ ਮਨਾਹੀ ਨਹੀਂ, ਸੰਸਕਾਰ ਤੇ ਆਪਾਂ ਜਾਂਦੇ ਹਾਂ, ਪੂਜਣਾ ਮਨਾ ਹੈ।
ਗੱਲ ਇਹ ਨਹੀਂ ਹੈ ਵੀ ਉੱਥੇ ਗਏ, ਗੱਲ ਇਹ ਵੀ ਕਿਸ ਮਸਲੇ ਨੂੰ ਲੈ ਕੇ ਗਏ। ਜਿੰਨੀ ਦੇਰ ਤੱਕ ਮਸਲਾ ਮੈਨੂੰ ਨਹੀਂ ਪਤਾ ਹੋਵੇਗਾ ਮੈਂ ਕਿਵੇਂ ਉੱਥੇ ਬੋਲ ਦਿਆਂਗਾ। ਫਿਰ ਉਸ ਮਸਲੇ ਦੀ ਜਦੋਂ ਬਾਰ-ਬਾਰ ਫੋਨ ਆਏ ਮੈਂ ਥੋੜੀ ਜਿਹੀ ਤਹਿਕੀਕਾਤ ਕੀਤੀ ਹੈ ਵੀ ਉੱਥੇ ਯਾਰ ਵੀਡੀਓ ਵਾਇਰਲ ਹੋਈਆਂ ਨੇ। ਫਿਰ ਮੈਂ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਪਰ ਦੇਖਣ ਦਾ ਯਤਨ ਕੀਤਾ, ਮੈਨੂੰ ਨਹੀਂ ਮਿਲੀਆਂ। ਫਿਰ ਫੋਟੋਆਂ ਆਈਆਂ ਕਿੱਥੋਂ, ਸਵਾਲ ਇਹ ਆ ਗਿਆ ਹੈ ਨਾ। ਥੋੜੀ ਜਿਹੀ ਮੈਂ ਗਹਿਰਾਈ ਦੇ ਵਿੱਚ ਗਿਆ, ਹੋਰ ਜਿਹੜੇ ਮੇਰੇ ਆਪਣੇ ਸੂਤਰਧਾਰ ਨੇ ਉਹਨਾਂ ਦੇ ਕੋਲੋਂ ਪਤਾ ਕੀਤਾ ਅਸਲ ਦੇ ਵਿੱਚ ਮਸਲਾ ਕੀ ਹੈ। ਗਈ ਸੀ ਉੱਥੇ ਗੁਰਦੁਆਰਾ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਚੱਲੋ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਤੁਸੀਂ ਸਾਡੇ ਨਾਲ ਚੱਲੋ, ਪੀਐਮ ਮੋਦੀ ਨੂੰ ਮਿਲਣਾ ਹੈ। ਉੱਥੋਂ ਦੇ ਮੁਲਾਜ਼ਮ ਨੇ ਇਹ ਜਾਣਾ ਪੈਣਾ ਸੀਗਾ। ਉਹ ਕਹਿੰਦੇ ਵੀ ਕਿਸ ਪਰਪਸ ਦੇ ਲਈ ਮਿਲਣਾ, ਕਹਿੰਦੇ ਵੀ ਇੱਕ ਤਾਂ ਸਿੱਖ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ, ਇਹ ਕਿਸੇ ਹਸਪੀਟਲ ਦੀ ਗੱਲ ਕਰਨੀ ਹੈ ਵੀ ਜਿਹਦੇ ਵਿੱਚ ਸਿੱਖ ਬੱਚੇ ਪੜ੍ਹ ਵੀ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਹੁਣ ਜੇ ਆਪਾਂ ਇਹ ਗੱਲ ਕਹੀਏ ਵੀ ਪੀਐਮ ਮੋਦੀ ਦੇ ਕੋਲੋਂ ਮੰਗ, ਜੇ ਕਾਲੇ ਕਾਨੂੰਨ ਰੱਦ ਕਰਵਾਉਣੇ ਤਾਂ ਵੀ ਮੰਗ ਤੇ ਉੱਥੇ ਹੀ ਹੈ ਨਾ। ਜੇ ਭਾਖੜਾ ਵਾਲਾ ਮੁੱਦਾ ਆ ਗਿਆ ਮੰਗ ਤੇ ਫਿਰ ਉੱਥੇ ਹੀ ਹੈ ਨਾ, ਹੈ ਨਾ। ਗੱਲ ਇਹ ਹੈ ਵੀ ਅਗਲਾ ਮੰਨਦਾ ਜਾਂ ਨਹੀਂ ਮੰਨਦਾ ਉਹ ਵੱਖਰਾ ਵਿਸ਼ਾ ਆ ਜਾਂਦਾ ਆ। ਮੈਨੇਜਮੈਂਟ ਨੇ ਕਿਹਾ, ਉਹ ਕਹਿੰਦੇ ਮੈਂ ਚਲਾ ਜਾਣਾ ਵਾਂ। ਬੱਸ ਤੇ ਗਏ ਹੈ, ਜਿਸ ਬੱਸ ਦੇ ਉੱਪਰ ਗਏ ਆ ਨਾ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੈਂ ਸਗੋਂ ਚਾਹਾਂਗਾ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਥੋੜੇ ਦਰੁਸਤਗੀ ਵੀ ਕਰ ਦੇਣ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ ਜੀ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ ਹੈ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਹੁਣ ਆਹ ਤਾਂ ਸਟੈਂਡ ਹੈ ਨਾ, ਇੰਨਾ ਕਿ ਤਾਂ ਹੋਣਾ ਵੀ ਚਾਹੀਦਾ। ਗੱਲ ਭਾਈ ਰਣਜੀਤ ਸਿੰਘ ਨੇ ਕਹੀ। ਭਾਈ ਰਣਜੀਤ ਸਿੰਘ ਨੇ ਸਰਦਾਰ ਤਰਲੋਚਨ ਸਿੰਘ ਸਾਬਕਾ ਐਮਪੀ ਨੂੰ ਇਹ ਗੱਲ ਕਹੀ ਵੀ ਜੇ ਕਿਰਪਾਨ ਅੰਦਰ ਨਹੀਂ ਜਾਊਗੀ ਤੇ ਫਿਰ ਰਣਜੀਤ ਸਿੰਘ ਵੀ ਅੰਦਰ ਨਹੀਂ ਜਾਊਗਾ। ਇਹਨਾਂ ਕਿ ਤਾਂ ਚਲੋ ਸਾਡੇ ਹੈਡ ਗ੍ਰੰਥੀ ਦਾ ਇਹਨਾਂ ਕਿ ਤਾਂ ਸਟੈਂਡ ਹੋਣਾ ਵੀ ਚਾਹੀਦਾ। ਠੀਕ ਹੈ, ਜਿੱਥੇ ਗਲਤ ਨੇ ਮੈਂ ਠੋਕ ਕੇ ਵਿਰੋਧ ਵੀ ਕਰਦਾ ਵਾਂ, ਜਿੱਥੇ ਸਹੀ ਹੈ ਸਹੀ ਨੂੰ ਤਾਂ ਯਾਰ ਆਪਾਂ ਸਹੀ ਪੇਸ਼ ਕਰਦੀ ਹੈ ਨਾ। ਬਾਕੀ ਦੇਖੋ ਬ੍ਰਹਮ ਗਿਆਨੀ ਕੋਈ ਵੀ ਨਹੀਂ, ਗਲਤੀਆਂ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੰਮ ਕਰ ਕਰਦੇ ਆ ਮੇਰੇ ਕੋਲ ਵੀ ਹੁੰਦੀਆਂ ਨੇ, ਆਪਣੀ ਗਲਤੀ ਨੂੰ ਸਵੀਕਾਰ ਲੈਣਾ ਚਾਹੀਦਾ। ਹਾਂ, ਹੁਣ ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਕਿਵੇਂ? ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਵਾਪਰੀ, ਸਿੱਖ ਬੱਚੇ ਨੂੰ ਮੈਟਰੋ ਤੇ ਰੋਕਿਆ ਗਿਆ ਤੇ ਇਸ ਕਰਕੇ ਰੋਕਿਆ ਗਿਆ ਵੀ ਤੂੰ ਆਪਣੀ ਕਿਰਪਾਨ ਕੱਢ ਕੇ ਵਿਖਾ। ਬਿਲਕੁਲ ਕਿਰਪਾਨ ਕੱਢ ਕੇ ਵਿਖਾ। ਅੱਖਾਂ ਤੇ ਮੇਰੀਆਂ ਵੀ ਕੰਮ ਕਰਦੀਆਂ ਪਈਆਂ ਨੇ ਨਾ ਵੀ ਇਹ ਕਿਰਪਾਨ 6 ਇੰਚੀ ਦੇ ਲਾਗੇ ਤੱਕ ਹੋਵੇਗੀ, ਇਹਦਾ ਸਾਈਜ਼ ਜਿਹੜਾ 6 ਇੰਚੀ ਹੋਵੇਗਾ, ਪਰ ਉਹ ਕਹਿੰਦੇ ਕਿਰਪਾਨ ਕੱਢ ਕੇ ਵਿਖਾ। ਮੈਂ ਕਹਿੰਦਾ ਕਿਰਪਾਨ ਕੱਢ ਕੇ ਨਹੀਂ ਵਿਖਾ। ਤੁਹਾਡੇ ਕੋਲੇ ਇਹ ਜਿਹੜੀ ਫੋਟੋ ਹੈ ਮੇਰੇ ਖਿਆਲ ਦੇ ਵਿੱਚ ਪੀਐਮ ਮੋਦੀ ਨੇ ਆਪਣੇ ਜਾਂ ਇੰਸਟਾ ਤੇ ਪਾਈ ਹੈ, ਟਵਿੱਟਰ ਤੇ ਪਾਈ, ਕਿੱਥੇ ਪਾਈ ਮੈਨੂੰ ਨਹੀਂ ਪਤਾ, ਹੈ ਨਾ। ਵਾਇਰਲ ਉੱਥੋਂ ਹੋਈ ਹੈ, ਕਿਉਂਕਿ ਜੇ ਇਹਨਾਂ ਦੇ ਫੋਨ ਨਹੀਂ ਗਏ ਤੇ ਇਹਦਾ ਮਤਲਬ ਪੀਐਮ ਹਾਊਸ ਵੱਲੋਂ ਚੀਜ਼ ਪਾਈ ਹੋਈ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ ਪੀਐਮ ਮੋਦੀ ਦੀ ਤੇ ਭਾਈ ਰਣਜੀਤ ਸਿੰਘ ਜੀ ਦੀ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ ਪੀਐਮ, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਦਾ? ਇੱਥੇ ਇਹ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਹੁਣ ਦੂਜੇ ਪਾਸੇ ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ। ਬਿਲਕੁਲ ਸਿੱਖ ਬੱਚੀ ਦੇ ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਤੋਂ ਲੈ ਕੇ ਇਸ਼ੂ ਬਣਦਾ ਆ, ਜੇ ਕਿਰਪਾਨ ਤੋਂ ਲੈ ਕੇ ਇਸ਼ੂ ਬਣਦਾ ਆ, ਜ਼ਿਆਦਾਤਰ ਇਹਨਾਂ ਦੋ ਚੀਜ਼ਾਂ ਤੋਂ ਬਣਦਾ। ਹੋਰ ਕੇਸਾਂ ਤੋਂ ਇਸ਼ੂ ਨਹੀਂ ਬਣਦਾ, ਹਨਾ। ਸਾਡੇ ਕਸ਼ਹਿਰੇ ਤੋਂ ਇਸ਼ੂ ਨਹੀਂ ਬਣਦਾ। ਹੁਣ ਕੜੇ ਤੋਂ ਇਸ਼ੂ ਬਣ ਜਾਂਦਾ ਹੈ ਤੇ ਜਾਂ ਬਣ ਜਾਂਦਾ ਹੈ ਕਿਰਪਾਨ ਤੋਂ ਇਸ਼ੂ। ਹੈ ਤਾਂ ਕਕਾਰਾਂ ਦੇ ਵਿੱਚ ਹੀ ਹੈ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ, ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸੋ ਇਹ ਸਾਨੂੰ ਹਰ ਚੀਜ਼ ਨੂੰ ਨਾ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਖਿੱਚਾਂਗੇ। ਇੱਕ ਤਾਂ ਹੁੰਦਾ ਵੀ ਮੈਂ ਪਹਿਲਾਂ ਹੀ ਮਨ ਹੀ ਬਣਾ ਕੇ ਬੈਠਾ ਵੀ ਖਿੱਚਣਾ ਹੀ ਖਿੱਚਣਾ। ਦੂਜੀ ਗੱਲ, ਜੇ ਕੌਮ ਦਾ ਕੋਈ ਸਮਝੌਤਾ ਕਰਕੇ ਆਏ ਨੇ ਤੇ ਦੱਸੋ, ਮੈਂ ਅੱਜ ਵਿਰੋਧ ਕਰਨ ਨੂੰ ਤਿਆਰ ਹਾਂ, ਮੇਰਾ ਕੀ ਜਾਂਦਾ ਹੈ ਨਾ। ਪਰ ਜੇ ਆਪਣੀ ਕੌਮ ਦੇ ਲਈ ਕੋਈ ਕਾਰਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਗਏ ਨੇ ਵੀ ਸਿੱਖ ਯੂਨੀਵਰਸਿਟੀ ਹੋਵੇ, ਸਿੱਖ ਸਕੂਲ ਹੋਵੇ, ਉਹਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ, ਭਾਵੇਂ ਜਗ੍ਹਾ ਤੁਹਾਡੀ ਆਪਣੀ ਹੋਵੇ, ਪ੍ਰਵਾਨਗੀਆਂ ਤਾਂ ਲੈਣੀਆਂ ਪੈਂਦੀਆਂ ਸਰਕਾਰ ਦੇ ਕੋਲੋਂ। ਜੇ ਮੈਨੇਜਮੈਂਟ ਦੇ ਨਾਲ ਹਾਂ ਚੁੱਪ ਚਪੀਤੇ ਕੋਈ ਗੁਪਤ ਮੀਟਿੰਗ ਕਰਕੇ ਆਏ ਨੇ ਤੇ ਦੱਸਿਆ ਜਾਵੇ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇੱਕੋ ਗੱਲ ਨੂੰ ਕਿਸੇ ਵੀ ਬੰਦੇ ਦੇ, ਦੇਖੋ ਭਾਈ ਰਣਜੀਤ ਸਿੰਘ ਦੀ ਗੱਲ ਦੀ ਮੈਂ ਇਕੱਲੀ ਕਰਦਾ,
ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਜੀ ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਜੀ ਜੀ ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਬਿਲਕੁਲ 99% ਖਤਮ ਕਰ ਦਿੰਦੇ ਆ। ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ, ਜੇ ਤੇ ਔਗਣ ਲੋੜ ਤੋਂ ਵੱਧ ਕੇ ਨੇ ਤੇ ਪਾਸੇ ਕਰ ਦਿਓ। ਭਾਈ ਰਣਜੀਤ ਸਿੰਘ, ਮੈਨੂੰ ਇਹ ਪਤਾ ਲੱਗਾ ਪਿਛਲੇ ਸਮੇਂ ਜਦੋਂ ਸਿੱਖ ਕਿਸਾਨ ਐਜੀਟੇਸ਼ਨ ਚੱਲਿਆ ਹੈਗਾ ਉਦੋਂ ਵੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ। ਜਦੋਂ 3 ਕਾਲੇ ਕਾਨੂੰਨਾਂ ਦੀ ਆਪਾਂ ਲੜਾਈ ਲੜੀ ਹੈ ਉਹਦੇ ਵਿੱਚ ਮੈਨੂੰ ਬਹੁਤ ਲੰਮਾ ਸਮਾਂ ਉੱਥੇ ਰਹਿਣਾ ਵੀ ਪਿਆ ਜੀ, ਕਿਉਂਕਿ ਜਾਣੇ ਸਾਂ 2-2 3 ਦਿਨ ਰਹਿੰਦੇ ਸਾਂ, ਫਿਰ ਕਿਤੇ ਆ ਜਾਂਦੇ ਸਾਂ ਰਜੇਵੇਂ ਹੁੰਦੇ ਸੀ, ਫਿਰ ਉੱਥੇ ਜਾਂਦੇ ਸਾਂ, ਫਿਰ ਰਹਿੰਦੇ ਸਾਂ। ਉਹਨਾਂ ਦਿਨਾਂ ਦੇ ਵਿੱਚ ਮੈਂ ਉੱਥੇ ਅਕਾਲ ਚੈਨਲ ਦਾ ਜਿਹੜਾ ਬਿਲਕੁਲ ਸਟੇਜ ਦੇ ਮਗਰਲੇ ਪਾਸੇ ਲੱਗਾ ਹੋਇਆ ਸੀ, ਤੰਬੂ ਕਹਿ ਲਓ, ਟੈਂਟ ਕਹਿ ਲਓ, ਕੁਝ ਵੀ ਕਹਿ ਲਓ, ਉਹਦੇ ਵਿੱਚ ਵੀ ਪੈਂਦਾ ਰਿਹਾ ਵਾਂ। ਉਸ ਤੋਂ ਬਾਅਦ ਮੈਂ ਬੰਗਲਾ ਸਾਹਿਬ ਵੀ ਜਾਂਦਾ ਰਿਹਾ ਵਾਂ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਵੀ ਕਿਸਾਨੀ ਹੱਕ ਦੇ ਵਿੱਚ ਬੋਲਣਾ, ਇਹਨਾਂ ਦੀ ਪੁਸਤ ਪਨਾਹੀ ਕਰਨਾ, ਅਰਦਾਸਾਂ ਕਰਨੀਆਂ, ਸੰਗਤਾਂ ਨੂੰ ਅਪੀਲਾਂ ਕਰਨੀਆਂ, ਠੀਕ ਹੈ। ਉਸ ਤੋਂ ਪਹਿਲਾਂ ਮੈਂ ਵੀ ਵਿਰੋਧੀ ਸਾਂ। ਜਦੋਂ ਮੈਂ ਆਹ ਚੀਜ਼ ਵੇਖੀ ਮੈਂ ਕਿਹਾ ਯਾਰ ਕਿਸਾਨੀ ਅੰਦੋਲਨ ਦੇ ਵਿੱਚ ਘੱਟੋ ਘੱਟ ਅਰਦਾਸ ਤੇ ਹੋ ਰਹੀ ਹੈ ਨਾ, ਕੋਈ ਬੰਦਾ ਸਾਡੀ ਪੁਸਤ ਪਨਾਹੀ ਤੇ ਕਰਦਾ ਪਿਆ ਨਾ ਇਸ ਪਾਵਨ ਸਥਾਨ ਦੇ ਉੱਪਰ ਬੈਠ ਕੇ, ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ। ਸਾਨੂੰ ਹਰ ਬੰਦੇ ਦਾ ਪਿਛੋਕੜ ਵੇਖਣਾ ਪਏਗਾ। ਨਾਲੇ ਦੇਖੋ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਕੋਈ ਗਲਤੀ ਕਿਸੇ ਕੋਲੋਂ ਹੋ ਨਹੀਂ ਸਕਦੀ, ਕੋਈ ਰੱਬ ਨਹੀਂ ਹੈ, ਹਰ ਕਿਸੇ ਕੋਲੋਂ ਗਲਤੀਆਂ ਦੋ ਨਹੀਂ ਭੁੱਲਦੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ, ਤੇ ਨਾ ਅਸੀਂ ਗੁਰੂ ਆ ਤੇ ਨਾ ਅਸੀਂ ਕਰਤਾਰ ਆ, ਭੁੱਲਣਹਾਰ ਆ। ਇਸ ਕਰਕੇ ਗਲਤੀਆਂ ਸੁਭਾਵਿਕ ਨੇ, ਪਰ ਉਹ ਜਿਹੜੀ ਚੀਜ਼ ਹੈ ਨਾ ਉਹਨੂੰ ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਉਦੋਂ ਤੁਸੀਂ ਕਾਮਯਾਬ ਹੋ। ਹੁਣ PM ਮੋਦੀ ਨੇ ਮੰਨ ਲਓ PM ਹਾਊਸ ਦੇ ਵਿੱਚ ਗਏ, ਫੋਟੋ ਇਹਨਾਂ ਦੇ ਤੇ ਮੋਬਾਈਲ ਬਾਹਰ ਨੇ, ਕੈਮਰੇ ਇਹਨਾਂ ਦੇ ਬਾਹਰ ਨੇ, ਫੋਟੋ ਅੰਦਰੋਂ ਖਿੱਚੀ ਗਈ, ਉਹ ਪੈ ਗਈ ਟਵਿੱਟਰ ਦੇ ਉੱਪਰ। ਇੱਕ ਤੇ ਇਹ ਪੱਖ ਹੈ, ਸਿੰਘ ਸਾਹਿਬ ਮੀਟਿੰਗ ਕਰਕੇ ਆਏ, PM ਮੋਦੀ ਨੇ ਹੱਥ ਫੜਿਆ, ਹੱਥ ਫੜ ਕੇ ਸੈਰ ਕਰਾਈ, ਠੀਕ ਹੋ ਗਿਆ। ਇੱਕ ਇਹ ਹੈ ਵੀ ਹੁਣ ਇਸੇ ਚੀਜ਼ ਨੂੰ ਲੈਨੇ ਆ ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ PM ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਬਿਲਕੁਲ। ਜੇ PM ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਲੌਜਿਕ ਤੇ ਹੈ ਨਾ ਸਾਡੇ ਕੋਲੇ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਤਰੀਕੇ ਨਾਲ ਚੱਲਣਾ ਪਏਗਾ। ਦੇਖੋ ਹਰ ਜਗ੍ਹਾ ਦੇ ਉੱਪਰ ਜ਼ਰੂਰੀ ਨਹੀਂ ਹੁੰਦਾ ਟੱਕਰ ਹੀ ਮਾਰੀ ਜਾਵੇ, ਪੋਜ਼ਿਟਿਵ ਵੀ ਲੈਣਾ ਪਏਗਾ। ਹਾਂ, ਕਿਸੇ ਗੱਲ ਨੂੰ ਪੋਜ਼ਿਟਿਵ ਵੀ ਲੈਣਾ ਪਏਗਾ। ਬਾਕੀ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਨੇ, ਐਡੀ ਵੀ ਗੱਲ ਕੋਈ ਨਹੀਂਗੀ। ਵੀਰ ਹਰਪ੍ਰੀਤ ਸਿੰਘ ਜੀ, ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ PM ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ। ਉਹਦੇ ਵਿੱਚ ਸਨ ਸਾਬਕਾ MP ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ PM ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਆ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਹੈ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ PM ਮੋਦੀ ਦੀ ਤੇ ਭਾਈ ਰਣਜੀਤ ਸਿੰਘ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ PM, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ ਹੈ? ਕਿਤੇ ਗਲਤ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ ਸਿੱਖ ਬੱਚੀ ਦਾ। ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ PM ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ, ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ PM ਮੋਦੀ ਦੀ ਸਿਕਿਉਰਿਟੀ ਨੂੰ
ਸੁਰੱਖਿਆ ਨੂੰ ਕੋਈ ਖਤਰਾ ਨਹੀਂ ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ, ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਵੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਆਓ ਸਾਡੇ ਨਾਲ ਜੁੜੇ ਨੇ ਵੀਰ ਹਰਪ੍ਰੀਤ ਸਿੰਘ ਜੀ ਮਖੂ। ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ, ਗੱਲਬਾਤ ਕਰਦੇ ਰਹਿੰਦੇ ਨੇ। ਪਰ ਪਿਛਲੇ ਸਮੇਂ ਇੱਕ ਬਹੁਤ ਵੱਡਾ ਮਸਲਾ ਜੋ ਸਿੱਖ ਮੀਡੀਆ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਪੀਐਮ ਮੋਦੀ ਨੂੰ ਮਿਲਦੇ ਨੇ ਤੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਪਰ ਮੈਂ ਵੇਖਦਾ ਹੁੰਨਾ ਕਿ ਵੀਰ ਸੋਸ਼ਲ ਮੀਡੀਆ ਤੇ ਅਕਸਰ ਹੀ ਲਾਈਵ ਹੋ ਜਾਂਦੇ ਨੇ, ਚਾਹੇ ਕੋਈ ਐਸਜੀਪੀਸੀ ਦਾ ਮਸਲਾ ਹੋਵੇ ਜਾਂ ਸਿੰਘ ਸਾਹਿਬ ਦੇ ਪ੍ਰਤੀ ਕੋਈ ਮਸਲਾ ਹੋਵੇ। ਪਰ ਵੇਖਣ ਵਿੱਚ ਆਇਆ ਕਿ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਬਿਲ ਸਿੰਘ ਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾ ਦੇਖੋ, ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ ਜੀ ਜੀ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ ਜੀ, ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ, ਜਿੰਨੇ ਜੋਗਾ ਵਾਂ ਉਹਨਾਂ ਆਪਣਾ ਕਾਰਜ ਕਰਦਾ ਵਾਂ। ਰਹੀ ਗੱਲ ਉਸ ਮੁੱਦੇ ਦੇ ਉੱਪਰ, ਮੈਨੂੰ ਕਈਆਂ ਵੀਰਾਂ ਦੇ ਫੋਨ ਆਏ, ਇੱਥੋਂ ਤੱਕ ਵੀ ਮੈਨੂੰ ਚੰਡੀਗੜ੍ਹ ਤੋਂ ਵੀ ਕਈਆਂ ਵੀਰਾਂ ਦੇ ਫੋਨ ਆਏ ਵੀ ਇੱਥੇ ਭਾਈ ਰਣਜੀਤ ਸਿੰਘ ਜੀ ਨੇ ਆਉਣਾ ਬੰਗਲਾ ਸਾਹਿਬ ਵਾਲਿਆਂ ਨੇ ਤੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਆ। ਤੇ ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਵੀ ਕਿਸ ਮਸਲੇ ਤੇ ਲੈ ਕੇ? ਕਹਿਣ ਲੱਗੇ ਪੀਐਮ ਮੋਦੀ ਨਾਲ ਮੁਲਾਕਾਤ ਕਰਕੇ ਆਏ ਨੇ। ਦੇਖੋ ਮੇਰਾ ਮੰਨਣਾ ਇਹ ਹੈ, ਗੱਲ ਇਹ ਨਹੀਂ ਹੈ ਵੀ ਉੱਥੇ ਗਏ ਨੇ, ਗੱਲ ਇਹ ਵੀ ਕੀ ਕਰਨ ਗਏ ਨੇ। ਮੁੱਦਾ ਆ ਹੈ ਨਾ ਜੀ ਜੀ, ਅਸੀਂ ਸ਼ਮਸ਼ਾਨ ਘਾਟ ਵਿੱਚ ਜਾਣਾ ਮਨਾ ਨਹੀਂ ਗਾ, ਸ਼ਮਸ਼ਾਨ ਪੂਜਣਾ ਮਨਾ ਹੈ। ਜਾਣ ਦੀ ਤਾਂ ਕੋਈ ਮਨਾਹੀ ਨਹੀਂ, ਸੰਸਕਾਰ ਤੇ ਆਪਾਂ ਜਾਂਦੇ ਆ, ਪੂਜਣਾ ਮਨਾ ਹੈ। ਗੱਲ ਇਹ ਨਹੀਂ ਹੈ ਵੀ ਉੱਥੇ ਗਏ, ਗੱਲ ਇਹ ਵੀ ਕਿਸ ਮਸਲੇ ਨੂੰ ਲੈ ਕੇ ਗਏ। ਜਿੰਨੀ ਦੇਰ ਤੱਕ ਮਸਲਾ ਮੈਨੂੰ ਨਹੀਂ ਪਤਾ ਹੋਵੇਗਾ ਮੈਂ ਕਿਵੇਂ ਉੱਥੇ ਬੋਲ ਦਿਆਂਗਾ। ਫਿਰ ਉਸ ਮਸਲੇ ਦੀ ਜਦੋਂ ਬਾਰ-ਬਾਰ ਫੋਨ ਆਏ, ਮੈਂ ਥੋੜੀ ਜਿਹੀ ਤਹਿਕੀਕਾਤ ਕੀਤੀ ਹੈ ਵੀ ਉੱਥੇ ਯਾਰ ਵੀਡੀਓ ਵਾਇਰਲ ਹੋਈਆਂ ਨੇ। ਫਿਰ ਮੈਂ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਪਰ ਦੇਖਣ ਦਾ ਯਤਨ ਕੀਤਾ, ਮੈਨੂੰ ਨਹੀਂ ਮਿਲੀਆਂ। ਫਿਰ ਫੋਟੋਆਂ ਆਈਆਂ ਕਿੱਥੋਂ, ਸਵਾਲ ਇਹ ਆ ਗਿਆ ਹੈ ਨਾ। ਥੋੜੀ ਜਿਹੀ ਮੈਂ ਗਹਿਰਾਈ ਦੇ ਵਿੱਚ ਗਿਆ, ਹੋਰ ਜਿਹੜੇ ਮੇਰੇ ਆਪਣੇ ਸੂਤਰਧਾਰ ਨੇ ਉਹਨਾਂ ਦੇ ਕੋਲੋਂ ਪਤਾ ਕੀਤਾ ਅਸਲ ਦੇ ਵਿੱਚ ਮਸਲਾ ਕੀ ਹੈ। ਗਈ ਸੀ ਉੱਥੇ ਗੁਰਦੁਆਰਾ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਚੱਲੋ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਤੁਸੀਂ ਸਾਡੇ ਨਾਲ ਚੱਲੋ, ਪੀਐਮ ਮੋਦੀ ਨੂੰ ਮਿਲਣਾ ਹੈ। ਉੱਥੋਂ ਦੇ ਮੁਲਾਜ਼ਮ ਨੇ ਇਹ ਜਾਣਾ ਪੈਣਾ ਸੀਗਾ। ਉਹ ਕਹਿੰਦੇ ਵੀ ਕਿਸ ਪਰਪਸ ਦੇ ਲਈ ਮਿਲਣਾ? ਕਹਿੰਦੇ ਵੀ ਇੱਕ ਤਾਂ ਸਿੱਖ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ, ਇਹ ਕਿਸੇ ਹਸਪੀਟਲ ਦੀ ਗੱਲ ਕਰਨੀ ਹੈ ਵੀ ਜਿਹਦੇ ਵਿੱਚ ਸਿੱਖ ਬੱਚੇ ਪੜ੍ਹ ਵੀ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਹੁਣ ਜੇ ਆਪਾਂ ਇਹ ਗੱਲ ਕਹੀਏ ਵੀ ਪੀਐਮ ਮੋਦੀ ਦੇ ਕੋਲੋਂ ਮੰਗ, ਜੇ ਕਾਲੇ ਕਾਨੂੰਨ ਰੱਦ ਕਰਵਾਉਣੇ ਤਾਂ ਵੀ ਮੰਗ ਤੇ ਉੱਥੇ ਹੀ ਹੈ ਨਾ। ਜੇ ਭਾਖੜਾ ਵਾਲਾ ਮੁੱਦਾ ਆ ਗਿਆ, ਮੰਗ ਤੇ ਫਿਰ ਉੱਥੇ ਹੀ ਹੈ ਨਾ, ਹੈ ਨਾ। ਗੱਲ ਇਹ ਵੀ ਅਗਲਾ ਮੰਨਦਾ ਜਾਂ ਨਹੀਂ ਮੰਨਦਾ ਉਹ ਵੱਖਰਾ ਵਿਸ਼ਾ ਆ ਜਾਂਦਾ ਆ। ਮੈਨੇਜਮੈਂਟ ਨੇ ਕਿਹਾ, ਉਹ ਕਹਿੰਦੇ ਮੈਂ ਚਲਾ ਜਾਣਾ ਵਾਂ। ਬੱਸ ਤੇ ਗਏ ਹੈ, ਜਿਸ ਬੱਸ ਦੇ ਉੱਪਰ ਗਏ ਆ ਨਾ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੈਂ ਸਗੋਂ ਚਾਹਾਂਗਾ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਥੋੜੇ ਦਰੁਸਤਗੀ ਵੀ ਕਰ ਦੇਣ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ ਜੀ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ ਹੈ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਹੁਣ ਆਹ ਤਾਂ ਸਟੈਂਡ ਹੈ ਨਾ, ਇੰਨਾ ਕਿ ਤਾਂ ਹੋਣਾ ਵੀ ਚਾਹੀਦਾ। ਗੱਲ ਭਾਈ ਰਣਜੀਤ ਸਿੰਘ ਨੇ ਕਹੀ, ਭਾਈ ਰਣਜੀਤ ਸਿੰਘ ਨੇ ਸਰਦਾਰ ਤਰਲੋਚਨ ਸਿੰਘ ਸਾਬਕਾ ਐਮਪੀ ਨੂੰ ਇਹ ਗੱਲ ਕਹੀ ਵੀ ਜੇ ਕਿਰਪਾਨ ਅੰਦਰ ਨਹੀਂ ਜਾਊਗੀ ਤੇ ਫਿਰ ਰਣਜੀਤ ਸਿੰਘ ਵੀ ਅੰਦਰ ਨਹੀਂ ਜਾਊਗਾ। ਇੰਨਾ ਕਿ ਤਾਂ ਚਲੋ ਸਾਡੇ ਹੈੱਡ ਗ੍ਰੰਥੀ ਦਾ ਇੰਨਾ ਕਿ ਤਾਂ ਸਟੈਂਡ ਹੋਣਾ ਵੀ ਚਾਹੀਦਾ। ਠੀਕ ਹੈ, ਜਿੱਥੇ ਗਲਤ ਨੇ ਮੈਂ ਠੋਕ ਕੇ ਵਿਰੋਧ ਵੀ ਕਰਦਾ ਵਾਂ, ਜਿੱਥੇ ਸਹੀ ਹੈ ਸਹੀ ਨੂੰ ਤਾਂ ਯਾਰ ਆਪਾਂ ਸਹੀ ਪੇਸ਼ ਕਰ ਦਈਏ ਨਾ। ਬਾਕੀ ਦੇਖੋ ਬ੍ਰਹਮ ਗਿਆਨੀ ਕੋਈ ਵੀ ਨਹੀਂ, ਗਲਤੀਆਂ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੰਮ ਕਰ ਕਰਦੇ ਆ ਮੇਰੇ ਕੋਲ ਵੀ ਹੁੰਦੀਆਂ ਨੇ, ਆਪਣੀ ਗਲਤੀ ਨੂੰ ਸਵੀਕਾਰ ਲੈਣਾ ਚਾਹੀਦਾ। ਹਾਂ, ਹੁਣ ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ।
ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਕਿਵੇਂ? ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਵਾਪਰੀ, ਸਿੱਖ ਬੱਚੇ ਨੂੰ ਮੈਟਰੋ ਤੇ ਰੋਕਿਆ ਗਿਆ ਤੇ ਇਸ ਕਰਕੇ ਰੋਕਿਆ ਗਿਆ ਵੀ ਤੂੰ ਆਪਣੀ ਕਿਰਪਾਨ ਕੱਢ ਕੇ ਵਿਖਾ। ਬਿਲਕੁਲ ਕਿਰਪਾਨ ਕੱਢ ਕੇ ਵਿਖਾ। ਅੱਖਾਂ ਤੇ ਮੇਰੀਆਂ ਵੀ ਕੰਮ ਕਰਦੀਆਂ ਪਈਆਂ ਨੇ ਨਾ ਵੀ ਇਹ ਕਿਰਪਾਨ 6 ਇੰਚੀ ਦੇ ਲਾਗੇ ਤੱਕ ਹੋਵੇਗੀ, ਇਹਦਾ ਸਾਈਜ਼ ਜਿਹੜਾ 6 ਇੰਚੀ ਹੋਵੇਗਾ, ਪਰ ਉਹ ਕਹਿੰਦੇ ਕਿਰਪਾਨ ਕੱਢ ਕੇ ਵਿਖਾ। ਮੈਂ ਕਹਿੰਦਾ ਕਿਰਪਾਨ ਕੱਢ ਕੇ ਨਹੀਂ ਵਿਖਾ। ਤੁਹਾਡੇ ਕੋਲੇ ਇਹ ਜਿਹੜੀ ਫੋਟੋ ਹੈ, ਮੇਰੇ ਖਿਆਲ ਦੇ ਵਿੱਚ PM ਮੋਦੀ ਨੇ ਆਪਣੇ ਜਾਂ ਇੰਸਟਾ ਤੇ ਪਾਈ ਹੈ, ਟਵਿੱਟਰ ਤੇ ਪਾਈ, ਕਿੱਥੇ ਪਾਈ ਮੈਨੂੰ ਨਹੀਂ ਪਤਾ, ਹੈ ਨਾ, ਵਾਇਰਲ ਉੱਥੋਂ ਹੋਈ ਹੈ। ਕਿਉਂਕਿ ਜੇ ਇਹਨਾਂ ਦੇ ਫੋਨ ਨਹੀਂ ਗਏ ਤੇ ਇਹਦਾ ਮਤਲਬ PM ਹਾਊਸ ਵੱਲੋਂ ਚੀਜ਼ ਪਈ ਹੋਈ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ PM ਮੋਦੀ ਦੀ ਤੇ ਭਾਈ ਰਣਜੀਤ ਸਿੰਘ ਜੀ ਦੀ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ PM, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਦ ਹੈ? ਇੱਥੇ ਇਹ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਹੁਣ ਦੂਜੇ ਪਾਸੇ ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ। ਬਿਲਕੁਲ ਸਿੱਖ ਬੱਚੀ ਦੇ ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਤੋਂ ਲੈ ਕੇ ਇਸ਼ੂ ਬਣਦਾ ਆ, ਜੇ ਕਿਰਪਾਨ ਤੋਂ ਲੈ ਕੇ ਇਸ਼ੂ ਬਣਦਾ ਆ, ਜ਼ਿਆਦਾਤਰ ਇਹਨਾਂ ਦੋ ਚੀਜ਼ਾਂ ਤੋਂ ਬਣਦਾ ਹੈ। ਹੋਰ ਕੇਸਾਂ ਤੋਂ ਇਸ਼ੂ ਨਹੀਂ ਬਣਦਾ, ਹਨਾ, ਸਾਡੇ ਕਸ਼ਹਿਰੇ ਤੋਂ ਇਸ਼ੂ ਨਹੀਂ ਬਣਦਾ। ਹੁਣ ਕੜੇ ਤੋਂ ਇਸ਼ੂ ਬਣ ਜਾਂਦਾ ਹੈ ਤੇ ਜਾਂ ਬਣ ਜਾਂਦਾ ਹੈ ਕਿਰਪਾਨ ਤੋਂ ਇਸ਼ੂ। ਹੈ ਤਾਂ ਕਕਾਰਾਂ ਦੇ ਵਿੱਚ ਹੀ ਹੈ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ PM ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ PM ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸੋ ਇਹ ਸਾਨੂੰ ਹਰ ਚੀਜ਼ ਨੂੰ ਨਾ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਖਿੱਚਾਂਗੇ। ਇੱਕ ਤੇ ਹੁੰਦਾ ਵੀ ਮੈਂ ਪਹਿਲਾਂ ਹੀ ਮਨ ਹੀ ਬਣਾ ਕੇ ਬੈਠਾ ਵੀ ਖਿੱਚਣਾ ਹੀ ਖਿੱਚਣਾ। ਦੂਜੀ ਗੱਲ, ਜੇ ਕੌਮ ਦਾ ਕੋਈ ਸਮਝੌਤਾ ਕਰਕੇ ਆਏ ਨੇ ਤੇ ਦੱਸੋ, ਮੈਂ ਅੱਜ ਵਿਰੋਧ ਕਰਨ ਨੂੰ ਤਿਆਰ ਹਾਂ, ਮੇਰਾ ਕੀ ਜਾਂਦਾ ਹੈ ਨਾ। ਪਰ ਜੇ ਆਪਣੀ ਕੌਮ ਦੇ ਲਈ ਕੋਈ ਕਾਰਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਗਏ ਨੇ ਵੀ ਸਿੱਖ ਯੂਨੀਵਰਸਿਟੀ ਹੋਵੇ, ਸਿੱਖ ਸਕੂਲ ਹੋਵੇ, ਉਹਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ, ਭਾਵੇਂ ਜਗ੍ਹਾ ਤੁਹਾਡੀ ਆਪਣੀ ਹੋਵੇ, ਪ੍ਰਵਾਨਗੀਆਂ ਤਾਂ ਲੈਣੀਆਂ ਪੈਂਦੀਆਂ ਸਰਕਾਰ ਦੇ ਕੋਲੋਂ। ਜੇ ਮੈਨੇਜਮੈਂਟ ਦੇ ਨਾਲ ਹਾਂ ਚੁੱਪ ਚਪੀਤੇ ਕੋਈ ਗੁਪਤ ਮੀਟਿੰਗ ਕਰਕੇ ਆਏ ਨੇ ਤੇ ਦੱਸਿਆ ਜਾਵੇ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇੱਕੋ ਗੱਲ ਨੂੰ ਕਿਸੇ ਵੀ ਬੰਦੇ ਦੇ, ਦੇਖੋ ਭਾਈ ਰਣਜੀਤ ਸਿੰਘ ਦੀ ਗੱਲ ਨਹੀਂ ਮੈਂ ਇਕੱਲੀ ਕਰਦਾ, ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ। ਬਾਈ ਜੀ ਤੋਲੀ ਦਾ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਜੇ ਤੇ ਔਗਣ ਲੋੜ ਤੋਂ ਵੱਧ ਕੇ ਨੇ ਤੇ ਪਾਸੇ ਕਰ ਦਿਓ। ਭਾਈ ਰਣਜੀਤ ਸਿੰਘ, ਮੈਨੂੰ ਇਹ ਪਤਾ ਲੱਗਾ ਪਿਛਲੇ ਸਮੇਂ ਜਦੋਂ ਸਿੱਖ ਕਿਸਾਨ ਐਜੀਟੇਸ਼ਨ ਚੱਲਿਆ ਹੈਗਾ, ਉਦੋਂ ਵੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ। ਜਦੋਂ 3 ਕਾਲੇ ਕਾਨੂੰਨਾਂ ਦੀ ਆਪਾਂ ਲੜਾਈ ਲੜੀ ਹੈ, ਉਹਦੇ ਵਿੱਚ ਮੈਨੂੰ ਬਹੁਤ ਲੰਮਾ ਸਮਾਂ ਉੱਥੇ ਰਹਿਣਾ ਵੀ ਪਿਆ ਜੀ, ਕਿਉਂਕਿ ਜਾਣੇ ਸਾਂ 2-2 3 ਦਿਨ ਰਹਿੰਦੇ ਸਾਂ, ਫਿਰ ਕਿਤੇ ਆ ਜਾਂਦੇ ਸਾਂ, ਰਜੇਵੇਂ ਹੁੰਦੇ ਸੀ, ਫਿਰ ਉੱਥੇ ਜਾਂਦੇ ਸਾਂ, ਫਿਰ ਰਹਿੰਦੇ ਸਾਂ। ਉਹਨਾਂ ਦਿਨਾਂ ਦੇ ਵਿੱਚ ਮੈਂ ਉੱਥੇ ਅਕਾਲ ਚੈਨਲ ਦਾ ਜਿਹੜਾ ਬਿਲਕੁਲ ਸਟੇਜ ਦੇ ਮਗਰਲੇ ਪਾਸੇ ਲੱਗਾ ਹੋਇਆ ਸੀ, ਤੰਬੂ ਕਹਿ ਲਓ, ਟੈਂਟ ਕਹਿ ਲਓ, ਕੁਛ ਵੀ ਕਹਿ ਲਓ, ਉਹਦੇ ਵਿੱਚ ਵੀ ਪੈਂਦਾ ਰਿਹਾ ਵਾਂ। ਉਸ ਤੋਂ ਬਾਅਦ ਮੈਂ ਬੰਗਲਾ ਸਾਹਿਬ ਵੀ ਜਾਂਦਾ ਰਿਹਾ ਵਾਂ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਵੀ ਕਿਸਾਨੀ ਹੱਕ ਦੇ ਵਿੱਚ ਬੋਲਣਾ, ਇਹਨਾਂ ਦੀ ਪੁਸਤ ਪਨਾਹੀ ਕਰਨਾ, ਅਰਦਾਸਾਂ ਕਰਨੀਆਂ, ਸੰਗਤਾਂ ਨੂੰ ਅਪੀਲਾਂ ਕਰਨੀਆਂ, ਠੀਕ ਹੈ। ਉਸ ਤੋਂ ਪਹਿਲਾਂ ਮੈਂ ਵੀ ਵਿਰੋਧੀ ਸਾਂ। ਜਦੋਂ ਮੈਂ ਆਹ ਚੀਜ਼ ਵੇਖੀ, ਮੈਂ ਕਿਹਾ ਯਾਰ ਕਿਸਾਨੀ ਅੰਦੋਲਨ ਦੇ ਵਿੱਚ ਘੱਟੋ ਘੱਟ ਅਰਦਾਸ ਤੇ ਹੋ ਰਹੀ ਹੈ ਨਾ, ਕੋਈ ਬੰਦਾ ਸਾਡੀ ਪੁਸਤ ਪਨਾਹੀ ਤਾਂ ਕਰਦਾ ਪਿਆ ਨਾ ਇਸ ਪਾਵਨ ਸਥਾਨ ਦੇ ਉੱਪਰ ਬੈਠ ਕੇ। ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ ਸਾਨੂੰ, ਹਰ ਬੰਦੇ ਦਾ ਪਿਛੋਕੜ ਵੇਖਣਾ ਪਏਗਾ। ਨਾਲੇ ਦੇਖੋ, ਮੈਂ ਇਹ ਗੱਲ ਨਹੀਂ ਕਹਿੰਦਾ ਵੀ ਕੋਈ ਗਲਤੀ ਕਿਸੇ ਕੋਲੋਂ ਹੋ ਨਹੀਂ ਸਕਦੀ, ਕੋਈ ਰੱਬ ਨਹੀਂ ਹੈ, ਹਰ ਕਿਸੇ ਕੋਲੋਂ ਗਲਤੀਆਂ ਦੋ ਨਹੀਂ ਭੁੱਲਦੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ, ਤੇ ਨਾ ਅਸੀਂ ਗੁਰੂ ਆ ਤੇ ਨਾ ਅਸੀਂ ਕਰਤਾਰ ਆ, ਭੁੱਲਣਹਾਰ ਆ। ਇਸ ਕਰਕੇ ਗਲਤੀਆਂ ਸੁਭਾਵਿਕ ਨੇ, ਪਰ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਉਦੋਂ ਤੁਸੀਂ ਕਾਮਯਾਬ ਹੋ। ਹੁਣ PM ਮੋਦੀ ਨੇ, ਮੰਨ ਲਓ PM ਹਾਊਸ ਦੇ ਵਿੱਚ ਗਏ, ਫੋਟੋ ਇਹਨਾਂ ਦੇ ਤੇ ਮੋਬਾਈਲ ਬਾਹਰ ਨੇ, ਕੈਮਰੇ ਇਹਨਾਂ ਦੇ ਬਾਹਰ ਨੇ, ਫੋਟੋ ਅੰਦਰੋਂ ਖਿੱਚੀ ਗਈ, ਉਹ ਪੈ ਗਈ ਟਵਿੱਟਰ ਦੇ ਉੱਪਰ। ਇੱਕ ਤੇ ਇਹ ਪੱਖ ਹੈ, ਸਿੰਘ ਸਾਹਿਬ ਮੀਟਿੰਗ ਕਰਕੇ ਆਏ, PM ਮੋਦੀ ਨੇ ਹੱਥ ਫੜਿਆ, ਹੱਥ ਫੜ ਕੇ ਸੈਰ ਕਰਾਈ, ਠੀਕ ਹੋ ਗਿਆ। ਇੱਕ ਇਹ ਹੈ ਵੀ ਹੁਣ ਇਸੇ ਚੀਜ਼ ਨੂੰ ਲੈਨੇ ਆ, ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ PM ਮੋਦੀ ਨੂੰ
ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਬਿਲਕੁਲ। ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਲੌਜੀਕ ਤੇ ਹੈ ਨਾ ਸਾਡੇ ਕੋਲੇ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਤਰੀਕੇ ਨਾਲ ਚੱਲਣਾ ਪਏਗਾ। ਦੇਖੋ ਹਰ ਜਗ੍ਹਾ ਦੇ ਉੱਪਰ ਜ਼ਰੂਰੀ ਨਹੀਂ ਹੁੰਦਾ ਟੱਕਰ ਹੀ ਮਾਰੀ ਜਾਵੇ, ਪੋਜ਼ਿਟਿਵ ਹੀ ਲੈਣਾ ਪੈਸਾ। ਹਾਂ, ਕਿਸੇ ਗੱਲ ਨੂੰ ਪੋਜ਼ਿਟਿਵ ਹੀ ਲੈਣਾ ਪਏਗਾ। ਬਾਕੀ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਨੇ, ਐਡੀ ਵੀ ਗੱਲ ਕੋਈ ਨਹੀਂਗੀ। ਵੀਰ ਹਰਪ੍ਰੀਤ ਸਿੰਘ ਜੀ, ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਨੇ, ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਜਦੋਂ ਉੱਥੇ ਗਏ ਹੈ, ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਆ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ ਪੀਐਮ ਮੋਦੀ ਦੀ ਤੇ ਭਾਈ ਰਣਜੀਤ ਸਿੰਘ। ਇਹ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ ਪੀਐਮ, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਦ ਹੈ? ਇੱਥੇ ਗਲਤ ਲੌਜੀਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ ਸਿੱਖ ਬੱਚੀ ਦਾ। ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜੀਕ ਬਹੁਤ ਵਧੀਆ ਹੋਵੇ। ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ। ਇਹ ਸਾਡੇ ਸਿੰਘ ਸਾਹਿਬ ਨੇ ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਵੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ। ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਆਓ ਸਾਡੇ ਨਾਲ ਜੁੜੇ ਨੇ ਵੀਰ ਹਰਪ੍ਰੀਤ ਸਿੰਘ ਜੀ ਮਖੂ। ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ, ਗੱਲਬਾਤ ਕਰਦੇ ਰਹਿੰਦੇ ਨੇ। ਪਰ ਪਿਛਲੇ ਸਮੇਂ ਇੱਕ ਬਹੁਤ ਵੱਡਾ ਮਸਲਾ ਜੋ ਸਿੱਖ ਮੀਡੀਆ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਪੀਐਮ ਮੋਦੀ ਨੂੰ ਮਿਲਦੇ ਨੇ ਤੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਪਰ ਮੈਂ ਵੇਖਦਾ ਹੁੰਨਾ ਕਿ ਵੀਰ ਸੋਸ਼ਲ ਮੀਡੀਆ ਤੇ ਅਕਸਰ ਹੀ ਲਾਈਵ ਹੋ ਜਾਂਦੇ ਨੇ, ਚਾਹੇ ਕੋਈ ਐਸਜੀਪੀਸੀ ਦਾ ਮਸਲਾ ਹੋਵੇ ਜਾਂ ਸਿੰਘ ਸਾਹਿਬ ਦੇ ਪ੍ਰਤੀ ਕੋਈ ਮਸਲਾ ਹੋਵੇ। ਪਰ ਵੇਖਣ ਵਿੱਚ ਆਇਆ ਕਿ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਬਿਲ ਸਿੰਘ ਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾ ਦੇਖੋ, ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜੀ ਜੀ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ ਜੀ, ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ, ਜਿੰਨੇ ਜੋਗਾ ਵਾਂ ਉਹਨਾਂ ਆਪਣਾ ਕਾਰਜ ਕਰਦਾ ਵਾਂ।
ਰਹੀ ਗੱਲ ਉਸ ਮੁੱਦੇ ਦੇ ਉੱਪਰ ਮੈਨੂੰ ਕਈਆਂ ਵੀਰਾਂ ਦੇ ਫੋਨ ਆਏ, ਇੱਥੋਂ ਤੱਕ ਵੀ ਮੈਨੂੰ ਚੰਡੀਗੜ੍ਹ ਤੋਂ ਵੀ ਕਈਆਂ ਵੀਰਾਂ ਦੇ ਫੋਨ ਆਏ ਵੀ ਇੱਥੇ ਭਾਈ ਰਣਜੀਤ ਸਿੰਘ ਜੀ ਨੇ ਆਉਣਾ ਬੰਗਲਾ ਸਾਹਿਬ ਵਾਲਿਆਂ ਨੇ ਤੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਆ। ਤੇ ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਵੀ ਕਿਸ ਮਸਲੇ ਤੇ ਲੈ ਕੇ? ਕਹਿਣ ਲੱਗੇ PM ਮੋਦੀ ਨਾਲ ਮੁਲਾਕਾਤ ਕਰਕੇ ਆਏ ਨੇ। ਦੇਖੋ ਮੇਰਾ ਮੰਨਣਾ ਇਹ ਹੈ, ਗੱਲ ਇਹ ਨਹੀਂ ਹੈ ਵੀ ਉੱਥੇ ਗਏ ਨੇ, ਗੱਲ ਇਹ ਵੀ ਕੀ ਕਰਨ ਗਏ ਨੇ। ਮੁੱਦਾ ਆ ਹੈ ਨਾ ਜੀ ਜੀ, ਅਸੀਂ ਸ਼ਮਸ਼ਾਨ ਘਾਟ ਵਿੱਚ ਜਾਣਾ ਮਨਾ ਨਹੀਂ ਗਾ, ਸ਼ਮਸ਼ਾਨ ਪੂਜਣਾ ਮਨਾ ਹੈ। ਜਾਣ ਦੀ ਤਾਂ ਕੋਈ ਮਨਾਹੀ ਨਹੀਂ, ਸੰਸਕਾਰ ਤੇ ਆਪਾਂ ਜਾਂਦੇ ਆ, ਪੂਜਣਾ ਮਨਾ ਹੈ। ਗੱਲ ਇਹ ਨਹੀਂ ਹੈ ਵੀ ਉੱਥੇ ਗਏ, ਗੱਲ ਇਹ ਵੀ ਕਿਸ ਮਸਲੇ ਨੂੰ ਲੈ ਕੇ ਗਏ। ਜਿੰਨੀ ਦੇਰ ਤੱਕ ਮਸਲਾ ਮੈਨੂੰ ਨਹੀਂ ਪਤਾ ਹੋਵੇਗਾ ਮੈਂ ਕਿਵੇਂ ਉੱਥੇ ਬੋਲ ਦਿਆਂਗਾ। ਫਿਰ ਉਸ ਮਸਲੇ ਦੀ ਜਦੋਂ ਬਾਰ-ਬਾਰ ਫੋਨ ਆਏ ਮੈਂ ਥੋੜੀ ਜਿਹੀ ਤਹਿਕੀਕਾਤ ਕੀਤੀ ਹੈ ਵੀ ਉੱਥੇ ਯਾਰ ਵੀਡੀਓ ਵਾਇਰਲ ਹੋਈਆਂ ਨੇ। ਫਿਰ ਮੈਂ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਪਰ ਦੇਖਣ ਦਾ ਯਤਨ ਕੀਤਾ, ਮੈਨੂੰ ਨਹੀਂ ਮਿਲੀਆਂ। ਫਿਰ ਫੋਟੋਆਂ ਆਈਆਂ ਕਿੱਥੋਂ, ਸਵਾਲ ਇਹ ਆ ਗਿਆ ਹੈ ਨਾ। ਥੋੜੀ ਜਿਹੀ ਮੈਂ ਗਹਿਰਾਈ ਦੇ ਵਿੱਚ ਗਿਆ, ਹੋਰ ਜਿਹੜੇ ਮੇਰੇ ਆਪਣੇ ਸੂਤਰਧਾਰ ਨੇ ਉਹਨਾਂ ਦੇ ਕੋਲੋਂ ਪਤਾ ਕੀਤਾ ਅਸਲ ਦੇ ਵਿੱਚ ਮਸਲਾ ਕੀ ਹੈ। ਗਈ ਸੀ ਉੱਥੇ ਗੁਰਦੁਆਰਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਚੱਲੋ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਤੁਸੀਂ ਸਾਡੇ ਨਾਲ ਚੱਲੋ, PM ਮੋਦੀ ਨੂੰ ਮਿਲਣਾ ਹੈ। ਉੱਥੋਂ ਦੇ ਮੁਲਾਜ਼ਮ ਨੇ ਇਹ ਜਾਣਾ ਪੈਣਾ ਸੀਗਾ। ਉਹ ਕਹਿੰਦੇ ਵੀ ਕਿਸ ਪਰਪਸ ਦੇ ਲਈ ਮਿਲਣਾ? ਕਹਿੰਦੇ ਵੀ ਇੱਕ ਤਾਂ ਸਿੱਖ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ, ਇਹ ਕਿਸੇ ਹਸਪੀਟਲ ਦੀ ਗੱਲ ਕਰਨੀ ਹੈ ਵੀ ਜਿਹਦੇ ਵਿੱਚ ਸਿੱਖ ਬੱਚੇ ਪੜ੍ਹ ਵੀ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਹੁਣ ਜੇ ਆਪਾਂ ਇਹ ਗੱਲ ਕਹੀਏ ਵੀ PM ਮੋਦੀ ਦੇ ਕੋਲੋਂ ਮੰਗ, ਜੇ ਕਾਲੇ ਕਾਨੂੰਨ ਰੱਦ ਕਰਵਾਉਣੇ ਤਾਂ ਵੀ ਮੰਗ ਤੇ ਉੱਥੇ ਹੀ ਆ ਨਾ। ਜੇ ਭਾਖੜਾ ਵਾਲਾ ਮੁੱਦਾ ਆ ਗਿਆ ਮੰਗ ਤੇ ਫਿਰ ਉੱਥੇ ਹੀ ਆ ਨਾ, ਹੈ ਨਾ। ਗੱਲ ਇਹ ਵੀ ਅਗਲਾ ਮੰਨਦਾ ਜਾਂ ਨਹੀਂ ਮੰਨਦਾ ਉਹ ਵੱਖਰਾ ਵਿਸ਼ਾ ਆ ਜਾਂਦਾ ਆ। ਮੈਨੇਜਮੈਂਟ ਨੇ ਕਿਹਾ, ਉਹ ਕਹਿੰਦੇ ਮੈਂ ਚਲਾ ਜਾਣਾ ਵਾਂ। ਬੱਸ ਤੇ ਗਏ ਹੈ, ਜਿਸ ਬੱਸ ਦੇ ਉੱਪਰ ਗਏ ਆ ਨਾ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੈਂ ਸਗੋਂ ਚਾਹਾਂਗਾ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਥੋੜੇ ਦਰੁਸਤਗੀ ਵੀ ਕਰ ਦੇਣ। ਉਹਦੇ ਵਿੱਚ ਸਨ ਸਾਬਕਾ MP ਤਰਲੋਚਨ ਸਿੰਘ ਜੀ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ PM ਹਾਊਸ ਦੇ ਵਿੱਚ ਜਾਣਾ ਹੈ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਹੁਣ ਆਹ ਤਾਂ ਸਟੈਂਡ ਹੈ ਨਾ, ਇੰਨਾ ਕਿ ਤਾਂ ਹੋਣਾ ਵੀ ਚਾਹੀਦਾ। ਗੱਲ ਭਾਈ ਰਣਜੀਤ ਸਿੰਘ ਨੇ ਕਹੀ। ਭਾਈ ਰਣਜੀਤ ਸਿੰਘ ਨੇ ਸਰਦਾਰ ਤਰਲੋਚਨ ਸਿੰਘ ਸਾਬਕਾ MP ਨੂੰ ਇਹ ਗੱਲ ਕਹੀ ਵੀ ਜੇ ਕਿਰਪਾਨ ਅੰਦਰ ਨਹੀਂ ਜਾਊਗੀ ਤੇ ਫਿਰ ਰਣਜੀਤ ਸਿੰਘ ਵੀ ਅੰਦਰ ਨਹੀਂ ਜਾਊਗਾ। ਇੰਨਾ ਤਾਂ ਚਲੋ ਸਾਡੇ ਹੈਡ ਗ੍ਰੰਥੀ ਦਾ ਇੰਨਾ ਤਾਂ ਸਟੈਂਡ ਹੋਣਾ ਵੀ ਚਾਹੀਦਾ। ਠੀਕ ਹੈ, ਜਿੱਥੇ ਗਲਤ ਨੇ ਮੈਂ ਠੋਕ ਕੇ ਵਿਰੋਧ ਵੀ ਕਰਦਾ ਵਾਂ, ਜਿੱਥੇ ਸਹੀ ਹੈ ਸਹੀ ਨੂੰ ਤਾਂ ਯਾਰ ਆਪਾਂ ਸਹੀ ਪੇਸ਼ ਕਰਦੀ ਹੈ ਨਾ। ਬਾਕੀ ਦੇਖੋ ਬ੍ਰਹਮ ਗਿਆਨੀ ਕੋਈ ਵੀ ਨਹੀਂ, ਗਲਤੀਆਂ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੰਮ ਕਰਦੇ ਆ ਮੇਰੇ ਕੋਲ ਵੀ ਹੁੰਦੀਆਂ ਨੇ, ਆਪਣੀ ਗਲਤੀ ਨੂੰ ਸਵੀਕਾਰ ਲੈਣਾ ਚਾਹੀਦਾ। ਹਾਂ, ਹੁਣ ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਕਿਵੇਂ? ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਵਾਪਰੀ, ਸਿੱਖ ਬੱਚੇ ਨੂੰ ਮੈਟਰੋ ਤੇ ਰੋਕਿਆ ਗਿਆ ਤੇ ਇਸ ਕਰਕੇ ਰੋਕਿਆ ਗਿਆ ਵੀ ਤੂੰ ਆਪਣੀ ਕਿਰਪਾਨ ਕੱਢ ਕੇ ਵਿਖਾ। ਕਿਰਪਾਨ ਕੱਢ ਕੇ ਵਿਖਾ। ਅੱਖਾਂ ਤੇ ਮੇਰੀਆਂ ਵੀ ਕੰਮ ਕਰਦੀਆਂ ਪਈਆਂ ਨੇ ਨਾ ਵੀ ਇਹ ਕਿਰਪਾਨ 6 ਇੰਚੀ ਦੇ ਲਾਗੇ ਤੱਕ ਹੋਵੇਗੀ, ਇਹਦਾ ਸਾਈਜ਼ ਜਿਹੜਾ 6 ਇੰਚੀ ਹੋਵੇਗਾ, ਪਰ ਉਹ ਕਹਿੰਦੇ ਕਿਰਪਾਨ ਕੱਢ ਕੇ ਵਿਖਾ। ਮੈਂ ਕਹਿੰਦਾ ਕਿਰਪਾਨ ਕੱਢ ਕੇ ਨਹੀਂ ਵਿਖਾ। ਤੁਹਾਡੇ ਕੋਲੇ ਇਹ ਜਿਹੜੀ ਫੋਟੋ ਹੈ ਮੇਰੇ ਖਿਆਲ ਦੇ ਵਿੱਚ PM ਮੋਦੀ ਨੇ ਆਪਣੇ ਜਾਂ ਇੰਸਟਾ ਤੇ ਪਾਈ ਹੈ, ਟਵਿੱਟਰ ਤੇ ਪਾਈ, ਕਿੱਥੇ ਪਾਈ ਮੈਨੂੰ ਨਹੀਂ ਪਤਾ, ਹੈ ਨਾ। ਵਾਇਰਲ ਉੱਥੋਂ ਹੋਈ ਹੈ ਕਿਉਂਕਿ ਜੇ ਇਹਨਾਂ ਦੇ ਫੋਨ ਨਹੀਂ ਗਏ ਤੇ ਇਹਦਾ ਮਤਲਬ PM ਹਾਊਸ ਵੱਲੋਂ ਚੀਜ਼ ਪਈ ਹੋਈ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ PM ਮੋਦੀ ਦੀ ਤੇ ਭਾਈ ਰਣਜੀਤ ਸਿੰਘ ਜੀ ਦੀ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ PM, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ? ਇੱਥੇ ਇਹ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਹੁਣ ਦੂਜੇ ਪਾਸੇ ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ। ਬਿਲਕੁਲ ਸਿੱਖ ਬੱਚੀ ਦੇ ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਤੋਂ ਲੈ ਕੇ ਇਸ਼ੂ ਬਣਦਾ ਆ, ਜੇ ਕਿਰਪਾਨ ਤੋਂ ਲੈ ਕੇ ਇਸ਼ੂ ਬਣਦਾ ਆ, ਜ਼ਿਆਦਾਤਰ ਇਹਨਾਂ ਦੋ ਚੀਜ਼ਾਂ ਤੋਂ ਬਣਦਾ। ਹੋਰ ਕੇਸਾਂ ਤੋਂ ਇਸ਼ੂ ਨਹੀਂ ਬਣਦਾ, ਹਨਾ। ਸਾਡੇ ਕਸ਼ਹਿਰੇ ਤੋਂ ਇਸ਼ੂ ਨਹੀਂ ਬਣਦਾ। ਹੁਣ ਕੜੇ ਤੋਂ ਇਸ਼ੂ ਬਣ ਜਾਂਦਾ ਹੈ ਤੇ ਜਾਂ ਬਣ ਜਾਂਦਾ ਹੈ ਕਿਰਪਾਨ ਤੋਂ ਇਸ਼ੂ। ਹੈ ਤਾਂ ਕਕਾਰਾਂ ਦੇ ਵਿੱਚ ਹੀ ਹੈ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ PM ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ PM ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸੋ ਇਹ ਸਾਨੂੰ ਹਰ ਚੀਜ਼ ਨੂੰ ਨਾ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਖਿੱਚਾਂਗੇ। ਇੱਕ ਤੇ ਹੁੰਦਾ ਵੀ ਮੈਂ ਪਹਿਲਾਂ ਹੀ ਮਨ ਹੀ ਬਣਾ ਕੇ ਬੈਠਾ ਵੀ ਖਿੱਚਣਾ ਹੀ ਖਿੱਚਣਾ। ਦੂਜੀ ਗੱਲ, ਜੇ ਕੌਮ ਦਾ ਕੋਈ ਸਮਝੌਤਾ ਕਰਕੇ ਆਏ ਨੇ ਤੇ ਦੱਸੋ, ਮੈਂ ਅੱਜ ਵਿਰੋਧ ਕਰਨ ਨੂੰ ਤਿਆਰ ਹਾਂ, ਮੇਰਾ ਕੀ ਜਾਂਦਾ ਹੈ ਨਾ।
ਪਰ ਜੇ ਆਪਣੀ ਕੌਮ ਦੇ ਲਈ ਕੋਈ ਕਾਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਗਏ ਨੇ ਵੀ ਸਿੱਖ ਯੂਨੀਵਰਸਿਟੀ ਹੋਵੇ, ਸਿੱਖ ਸਕੂਲ ਹੋਵੇ, ਉਹਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ, ਭਾਵੇਂ ਜਗ੍ਹਾ ਤੁਹਾਡੀ ਆਪਣੀ ਹੋਵੇ, ਪ੍ਰਵਾਨਗੀਆਂ ਤਾਂ ਲੈਣੀਆਂ ਪੈਂਦੀਆਂ ਸਰਕਾਰ ਦੇ ਕੋਲੋਂ। ਜੀ ਜੀ। ਜੇ ਮੈਨੇਜਮੈਂਟ ਦੇ ਨਾਲ ਹਾਂ ਚੁੱਪ ਚਪੀਤੇ ਕੋਈ ਗੁਪਤ ਮੀਟਿੰਗ ਕਰਕੇ ਆਏ ਨੇ ਤੇ ਦੱਸਿਆ ਜਾਵੇ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇੱਕੋ ਗੱਲ ਨੂੰ ਕਿਸੇ ਵੀ ਬੰਦੇ ਦੇ, ਦੇਖੋ ਭਾਈ ਰਣਜੀਤ ਸਿੰਘ ਦੀ ਗੱਲ ਨਹੀਂ ਮੈਂ ਇਕੱਲੀ ਕਰਦਾ, ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਜੀ ਜੀ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ, ਜੇ ਤੇ ਔਗਣ ਲੋੜ ਤੋਂ ਵੱਧ ਕੇ ਨੇ ਤੇ ਪਾਸੇ ਕਰ ਦਿਓ। ਭਾਈ ਰਣਜੀਤ ਸਿੰਘ, ਮੈਨੂੰ ਇਹ ਪਤਾ ਲੱਗਾ ਪਿਛਲੇ ਸਮੇਂ ਜਦੋਂ ਸਿੱਖ ਕਿਸਾਨ ਐਜੀਟੇਸ਼ਨ ਚੱਲਿਆ ਹੈਗਾ, ਉਦੋਂ ਵੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ। ਜਦੋਂ 3 ਕਾਲੇ ਕਾਨੂੰਨਾਂ ਦੀ ਆਪਾਂ ਲੜਾਈ ਲੜੀ ਹੈ, ਉਹਦੇ ਵਿੱਚ ਮੈਨੂੰ ਬਹੁਤ ਲੰਮਾ ਸਮਾਂ ਉੱਥੇ ਰਹਿਣਾ ਵੀ ਪਿਆ ਜੀ, ਕਿਉਂਕਿ ਜਾਣੇ ਸਾਂ 2-2 3 ਦਿਨ ਰਹਿੰਦੇ ਸਾਂ, ਫਿਰ ਕਿਤੇ ਆ ਜਾਂਦੇ ਸਾਂ, ਰਜੇਵੇਂ ਹੁੰਦੇ ਸੀ, ਫਿਰ ਉੱਥੇ ਜਾਂਦੇ ਸਾਂ, ਫਿਰ ਰਹਿੰਦੇ ਸਾਂ। ਉਹਨਾਂ ਦਿਨਾਂ ਦੇ ਵਿੱਚ ਮੈਂ ਉੱਥੇ ਅਕਾਲ ਚੈਨਲ ਦਾ ਜਿਹੜਾ ਬਿਲਕੁਲ ਸਟੇਜ ਦੇ ਮਗਰਲੇ ਪਾਸੇ ਲੱਗਾ ਹੋਇਆ ਸੀ, ਤੰਬੂ ਕਹਿ ਲਓ, ਟੈਂਟ ਕਹਿ ਲਓ, ਕੁਝ ਵੀ ਕਹਿ ਲਓ, ਉਹਦੇ ਵਿੱਚ ਵੀ ਪੈਂਦਾ ਰਿਹਾ ਵਾਂ। ਉਸ ਤੋਂ ਬਾਅਦ ਮੈਂ ਬੰਗਲਾ ਸਾਹਿਬ ਵੀ ਜਾਂਦਾ ਰਿਹਾ ਵਾਂ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਵੀ ਕਿਸਾਨੀ ਹੱਕ ਦੇ ਵਿੱਚ ਬੋਲਣਾ, ਇਹਨਾਂ ਦੀ ਪੁਸਤ ਪਨਾਹੀ ਕਰਨਾ, ਅਰਦਾਸਾਂ ਕਰਨੀਆਂ, ਸੰਗਤਾਂ ਨੂੰ ਅਪੀਲਾਂ ਕਰਨੀਆਂ, ਠੀਕ ਹੈ। ਉਸ ਤੋਂ ਪਹਿਲਾਂ ਮੈਂ ਵੀ ਵਿਰੋਧੀ ਸਾਂ। ਜਦੋਂ ਮੈਂ ਆਹ ਚੀਜ਼ ਵੇਖੀ, ਮੈਂ ਕਿਹਾ ਯਾਰ ਕਿਸਾਨੀ ਅੰਦੋਲਨ ਦੇ ਵਿੱਚ ਘੱਟੋ ਘੱਟ ਅਰਦਾਸ ਤੇ ਹੋ ਰਹੀ ਹੈ ਨਾ, ਕੋਈ ਬੰਦਾ ਸਾਡੀ ਪੁਸਤ ਪਨਾਹੀ ਤੇ ਕਰਦਾ ਪਿਆ ਨਾ ਇਸ ਪਾਵਨ ਸਥਾਨ ਦੇ ਉੱਪਰ ਬੈਠ ਕੇ, ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ ਸਾਨੂੰ, ਹਰ ਬੰਦੇ ਦਾ ਪਿਛੋਕੜ ਵੇਖਣਾ ਪਏਗਾ। ਨਾਲੇ ਦੇਖੋ, ਮੈਂ ਇਹ ਗੱਲ ਨਹੀਂ ਕਹਿੰਦਾ ਵੀ ਕੋਈ ਗਲਤੀ ਕਿਸੇ ਕੋਲੋਂ ਹੋ ਨਹੀਂ ਸਕਦੀ, ਕੋਈ ਰੱਬ ਨਹੀਂ ਹੈ, ਹਰ ਕਿਸੇ ਕੋਲੋਂ ਗਲਤੀਆਂ ਦੋ ਨਹੀਂ ਭੁੱਲਦੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ, ਤੇ ਨਾ ਅਸੀਂ ਗੁਰੂ ਆ ਤੇ ਨਾ ਅਸੀਂ ਕਰਤਾਰ ਆ, ਭੁੱਲਣਹਾਰ ਆ। ਇਸ ਕਰਕੇ ਗਲਤੀਆਂ ਸੁਭਾਵਿਕ ਨੇ, ਪਰ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਉਦੋਂ ਤੁਸੀਂ ਕਾਮਯਾਬ ਹੋ। ਹੁਣ PM ਮੋਦੀ ਨੇ, ਮੰਨ ਲਓ PM ਹਾਊਸ ਦੇ ਵਿੱਚ ਗਏ, ਫੋਟੋ ਇਹਨਾਂ ਦੇ ਤੇ ਮੋਬਾਈਲ ਬਾਹਰ ਨੇ, ਕੈਮਰੇ ਇਹਨਾਂ ਦੇ ਬਾਹਰ ਨੇ, ਫੋਟੋ ਅੰਦਰੋਂ ਖਿੱਚੀ ਗਈ, ਉਹ ਪੈ ਗਈ ਟਵਿੱਟਰ ਦੇ ਉੱਪਰ। ਇੱਕ ਤੇ ਇਹ ਪੱਖ ਹੈ, ਸਿੰਘ ਸਾਹਿਬ ਮੀਟਿੰਗ ਕਰਕੇ ਆਏ, PM ਮੋਦੀ ਨੇ ਹੱਥ ਫੜਿਆ, ਹੱਥ ਫੜ ਕੇ ਸੈਰ ਕਰਾਈ, ਠੀਕ ਹੋ ਗਿਆ। ਇੱਕ ਇਹ ਹੈ ਵੀ ਹੁਣ ਇਸੇ ਚੀਜ਼ ਨੂੰ ਲੈਨੇ ਆ, ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ PM ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਬਿਲਕੁਲ। ਜੇ PM ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਲੌਜਿਕ ਤੇ ਹੈ ਨਾ ਸਾਡੇ ਕੋਲੇ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਤਰੀਕੇ ਨਾਲ ਚੱਲਣਾ ਪਏਗਾ। ਦੇਖੋ, ਹਰ ਜਗ੍ਹਾ ਦੇ ਉੱਪਰ ਜ਼ਰੂਰੀ ਨਹੀਂ ਹੁੰਦਾ ਟੱਕਰ ਹੀ ਮਾਰੀ ਜਾਵੇ, ਪੋਜ਼ਿਟਿਵ ਵੀ ਲੈਣਾ ਪੈਸਾ, ਹਾਂ ਕਿਸੇ ਗੱਲ ਨੂੰ ਪੋਜ਼ਿਟਿਵ ਵੀ ਲੈਣਾ ਪਏਗਾ। ਬਾਕੀ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਨੇ, ਐਡੀ ਵੀ ਗੱਲ ਕੋਈ ਨਹੀਂਗੀ। ਵੀਰ ਹਰਪ੍ਰੀਤ ਸਿੰਘ ਜੀ, ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ PM ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ, ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ। ਉਹਦੇ ਵਿੱਚ ਸਨ ਸਾਬਕਾ MP ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ PM ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ, ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਜਦੋਂ ਉੱਥੇ ਗਏ ਹੈ, ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਆ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ PM ਮੋਦੀ ਦੀ ਤੇ ਭਾਈ ਰਣਜੀਤ ਸਿੰਘ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ PM, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ ਹੈ?
ਇੱਥੇ ਇਹ ਗੱਲ ਤੇ ਲੌਜੀਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ। ਬਿਲਕੁਲ ਸਿੱਖ ਬੱਚੀ ਦਾ ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜੀਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ ਕਿ ਸਾਡੇ ਸਿੰਘ ਸਾਹਿਬ ਨੇ ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ, ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਵੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਆਓ ਸਾਡੇ ਨਾਲ ਜੁੜੇ ਨੇ ਵੀਰ ਹਰਪ੍ਰੀਤ ਸਿੰਘ ਜੀ ਮਖੂ। ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ, ਗੱਲਬਾਤ ਕਰਦੇ ਰਹਿੰਦੇ ਨੇ। ਪਰ ਪਿਛਲੇ ਸਮੇਂ ਇੱਕ ਬਹੁਤ ਵੱਡਾ ਮਸਲਾ ਜੋ ਸਿੱਖ ਮੀਡੀਆ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਪੀਐਮ ਮੋਦੀ ਨੂੰ ਮਿਲਦੇ ਨੇ ਤੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਪਰ ਮੈਂ ਵੇਖਦਾ ਹੁੰਨਾ ਕਿ ਵੀਰ ਸੋਸ਼ਲ ਮੀਡੀਆ ਤੇ ਅਕਸਰ ਹੀ ਲਾਈਵ ਹੋ ਜਾਂਦੇ ਨੇ, ਚਾਹੇ ਕੋਈ ਐਸਜੀਪੀਸੀ ਦਾ ਮਸਲਾ ਹੋਵੇ ਜਾਂ ਸਿੰਘ ਸਾਹਿਬ ਦੇ ਪ੍ਰਤੀ ਕੋਈ ਮਸਲਾ ਹੋਵੇ। ਪਰ ਵੇਖਣ ਵਿੱਚ ਆਇਆ ਕਿ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਬੇਅੰਤ ਸਿੰਘ ਜੀ, ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾ ਦੇਖੋ, ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ ਜੀ ਜੀ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ ਜੀ, ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ, ਜਿੰਨੇ ਜੋਗਾ ਵਾਂ ਉਹਨਾਂ ਆਪਣਾ ਕਾਰਜ ਕਰਦਾ ਵਾਂ। ਰਹੀ ਗੱਲ ਉਸ ਮੁੱਦੇ ਦੇ ਉੱਪਰ, ਮੈਨੂੰ ਕਈਆਂ ਵੀਰਾਂ ਦੇ ਫੋਨ ਆਏ, ਇੱਥੋਂ ਤੱਕ ਵੀ ਮੈਨੂੰ ਚੰਡੀਗੜ੍ਹ ਤੋਂ ਵੀ ਕਈਆਂ ਵੀਰਾਂ ਦੇ ਫੋਨ ਆਏ ਵੀ ਇੱਥੇ ਭਾਈ ਰਣਜੀਤ ਸਿੰਘ ਜੀ ਨੇ ਆਉਣਾ ਬੰਗਲਾ ਸਾਹਿਬ ਵਾਲਿਆਂ ਨੇ, ਤੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਆ। ਤੇ ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਵੀ ਕਿਸ ਮਸਲੇ ਤੇ ਲੈ ਕੇ? ਕਹਿਣ ਲੱਗੇ ਪੀਐਮ ਮੋਦੀ ਨਾਲ ਮੁਲਾਕਾਤ ਕਰਕੇ ਆਏ ਨੇ। ਦੇਖੋ ਮੇਰਾ ਮੰਨਣਾ ਇਹ ਹੈ, ਗੱਲ ਇਹ ਨਹੀਂ ਹੈ ਵੀ ਉੱਥੇ ਗਏ ਨੇ, ਗੱਲ ਇਹ ਵੀ ਕੀ ਕਰਨ ਗਏ ਨੇ। ਮੁੱਦਾ ਆ ਹੈ ਨਾ ਜੀ ਜੀ, ਅਸੀਂ ਸ਼ਮਸ਼ਾਨ ਘਾਟ ਵਿੱਚ ਜਾਣਾ ਮਨਾ ਨਹੀਂ ਗਾ, ਸ਼ਮਸ਼ਾਨ ਪੂਜਣਾ ਮਨਾ ਹੈ। ਜਾਣ ਦੀ ਤਾਂ ਕੋਈ ਮਨਾਹੀ ਨਹੀਂ, ਸੰਸਕਾਰ ਤੇ ਆਪਾਂ ਜਾਂਦੇ ਆ, ਪੂਜਣਾ ਮਨਾ ਹੈ। ਗੱਲ ਇਹ ਨਹੀਂ ਹੈ ਵੀ ਉੱਥੇ ਗਏ, ਗੱਲ ਇਹ ਵੀ ਕਿਸ ਮਸਲੇ ਨੂੰ ਲੈ ਕੇ ਗਏ। ਜਿੰਨੀ ਦੇਰ ਤੱਕ ਮਸਲਾ ਮੈਨੂੰ ਨਹੀਂ ਪਤਾ ਹੋਵੇਗਾ ਮੈਂ ਕਿਵੇਂ ਉੱਥੇ ਬੋਲ ਦਿਆਂਗਾ। ਫਿਰ ਉਸ ਮਸਲੇ ਦੀ ਜਦੋਂ ਬਾਰ-ਬਾਰ ਫੋਨ ਆਏ, ਮੈਂ ਥੋੜੀ ਜਿਹੀ ਤਹਿਕੀਕਾਤ ਕੀਤੀ ਹੈ ਵੀ ਉੱਥੇ ਯਾਰ ਵੀਡੀਓ ਵਾਇਰਲ ਹੋਈਆਂ ਨੇ। ਫਿਰ ਮੈਂ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਪਰ ਦੇਖਣ ਦਾ ਯਤਨ ਕੀਤਾ, ਮੈਨੂੰ ਨਹੀਂ ਮਿਲੀਆਂ। ਫਿਰ ਫੋਟੋਆਂ ਆਈਆਂ ਕਿੱਥੋਂ, ਸਵਾਲ ਇਹ ਆ ਗਿਆ ਹੈ ਨਾ। ਥੋੜੀ ਜਿਹੀ ਮੈਂ ਗਹਿਰਾਈ ਦੇ ਵਿੱਚ ਗਿਆ, ਹੋਰ ਜਿਹੜੇ ਮੇਰੇ ਆਪਣੇ ਸੂਤਰਧਾਰ ਨੇ ਉਹਨਾਂ ਦੇ ਕੋਲ ਪਤਾ ਕੀਤਾ ਅਸਲ ਦੇ ਵਿੱਚ ਮਸਲਾ ਕੀ ਹੈ। ਗਈ ਸੀ ਉੱਥੇ ਗੁਰਦੁਆਰਾ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਚੱਲੋ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਤੁਸੀਂ ਸਾਡੇ ਨਾਲ ਚੱਲੋ, ਪੀਐਮ ਮੋਦੀ ਨੂੰ ਮਿਲਣਾ ਹੈ। ਉੱਥੋਂ ਦੇ ਮੁਲਾਜ਼ਮ ਨੇ ਇਹ ਜਾਣਾ ਪੈਣਾ ਸੀਗਾ। ਉਹ ਕਹਿੰਦੇ ਵੀ ਕਿਸ ਪਰਪਸ ਦੇ ਲਈ ਮਿਲਣਾ? ਕਹਿੰਦੇ ਵੀ ਇੱਕ ਤਾਂ ਸਿੱਖ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ, ਇਹ ਕਿਸੇ ਹਸਪੀਟਲ ਦੀ ਗੱਲ ਕਰਨੀ ਹੈ ਵੀ ਜਿਹਦੇ ਵਿੱਚ ਸਿੱਖ ਬੱਚੇ ਪੜ੍ਹ ਵੀ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਹੁਣ ਜੇ ਆਪਾਂ ਇਹ ਗੱਲ ਕਹੀਏ ਵੀ ਪੀਐਮ ਮੋਦੀ ਦੇ ਕੋਲੋਂ ਮੰਗ, ਜੇ ਕਾਲੇ ਕਾਨੂੰਨ ਰੱਦ ਕਰਵਾਉਣੇ ਤਾਂ ਵੀ ਮੰਗ ਤੇ ਉੱਥੇ ਹੀ ਹੈ ਨਾ। ਜੇ ਭਾਖੜਾ ਵਾਲਾ ਮੁੱਦਾ ਆ ਗਿਆ, ਮੰਗ ਤੇ ਫਿਰ ਉੱਥੇ ਹੀ ਹੈ ਨਾ, ਹੈ ਨਾ। ਗੱਲ ਇਹ ਹੈ ਵੀ ਅਗਲਾ ਮੰਨਦਾ ਜਾਂ ਨਹੀਂ ਮੰਨਦਾ, ਉਹ ਵੱਖਰਾ ਵਿਸ਼ਾ ਆ ਜਾਂਦਾ ਆ। ਮੈਨੇਜਮੈਂਟ ਨੇ ਕਿਹਾ, ਉਹ ਕਹਿੰਦੇ ਮੈਂ ਚਲਾ ਜਾਂਦਾ ਵਾਂ। ਬੱਸ ਤੇ ਗਏ ਹੈ, ਜਿਸ ਬੱਸ ਦੇ ਉੱਪਰ ਗਏ ਆ ਨਾ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੈਂ ਸਗੋਂ ਚਾਹਾਂਗਾ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਥੋੜੇ ਦਰੁਸਤਗੀ ਵੀ ਕਰ ਦੇਣ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ ਜੀ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ ਹੈ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਹੁਣ ਆਹ ਤਾਂ ਸਟੈਂਡ ਹੈ ਨਾ, ਇੰਨਾ ਕਿ ਤਾਂ ਹੋਣਾ ਵੀ ਚਾਹੀਦਾ। ਗੱਲ ਭਾਈ ਰਣਜੀਤ ਸਿੰਘ ਨੇ ਕਹੀ, ਭਾਈ ਰਣਜੀਤ ਸਿੰਘ ਨੇ ਸਰਦਾਰ ਤਰਲੋਚਨ ਸਿੰਘ ਸਾਬਕਾ ਐਮਪੀ ਨੂੰ ਇਹ ਗੱਲ ਕਹੀ ਵੀ ਜੇ ਕਿਰਪਾਨ ਅੰਦਰ ਨਹੀਂ ਜਾਊਗੀ
ਤੇ ਫਿਰ ਰਣਜੀਤ ਸਿੰਘ ਵੀ ਅੰਦਰ ਨਹੀਂ ਜਾਊਗਾ। ਜੀ ਜੀ ਇਹਨਾਂ ਤੇ ਚਲੋ ਸਾਡੇ ਹੈਡ ਗ੍ਰੰਥੀ ਦਾ ਇਹਨਾਂ ਤੇ ਸਟੈਂਡ ਹੋਣਾ ਵੀ ਚਾਹੀਦਾ। ਠੀਕ ਹੈ, ਜਿੱਥੇ ਗਲਤ ਨੇ ਮੈਂ ਠੋਕ ਕੇ ਵਿਰੋਧ ਵੀ ਕਰਦਾ ਵਾਂ, ਜਿੱਥੇ ਸਹੀ ਹੈ ਸਹੀ ਨੂੰ ਤੇ ਯਾਰ ਆਪਾਂ ਸਹੀ ਪੇਸ਼ ਕਰ ਦਈਏ ਨਾ। ਬਾਕੀ ਦੇਖੋ ਬ੍ਰਹਮ ਗਿਆਨੀ ਕੋਈ ਵੀ ਨਹੀਂ, ਗਲਤੀਆਂ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੰਮ ਕਰ ਕਰਦੇ ਆ ਮੇਰੇ ਕੋਲ ਵੀ ਹੁੰਦੀਆਂ ਨੇ, ਆਪਣੀ ਗਲਤੀ ਨੂੰ ਸਵੀਕਾਰ ਲੈਣਾ ਚਾਹੀਦਾ। ਹਾਂ, ਹੁਣ ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਕਿਵੇਂ? ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਵਾਪਰੀ, ਸਿੱਖ ਬੱਚੇ ਨੂੰ ਮੈਟਰੋ ਤੇ ਰੋਕਿਆ ਗਿਆ ਤੇ ਇਸ ਕਰਕੇ ਰੋਕਿਆ ਗਿਆ ਵੀ ਤੂੰ ਆਪਣੀ ਕਿਰਪਾਨ ਕੱਢ ਕੇ ਵਿਖਾ, ਕਿਰਪਾਨ ਕੱਢ ਕੇ ਵਿਖਾ। ਅੱਖਾਂ ਤੇ ਮੇਰੀਆਂ ਵੀ ਕੰਮ ਕਰਦੀਆਂ ਪਈਆਂ ਨੇ ਨਾ ਵੀ ਇਹ ਕਿਰਪਾਨ 6 ਇੰਚੀ ਦੇ ਲਾਗੇ ਤੱਕ ਹੋਵੇਗੀ, ਇਹਦਾ ਸਾਈਜ਼ ਜਿਹੜਾ 6 ਇੰਚੀ ਹੋਵੇਗਾ, ਪਰ ਉਹ ਕਹਿੰਦੇ ਕਿਰਪਾਨ ਕੱਢ ਕੇ ਵਿਖਾ। ਮੈਂ ਕਹਿੰਦਾ ਕਿਰਪਾਨ ਕੱਢ ਕੇ ਨਹੀਂ ਵਿਖਾ, ਤੁਹਾਡੇ ਕੋਲੇ ਇਹ ਜਿਹੜੀ ਫੋਟੋ ਹੈ ਮੇਰੇ ਖਿਆਲ ਦੇ ਵਿੱਚ PM ਮੋਦੀ ਨੇ ਆਪਣੇ ਜਾਂ ਇੰਸਟਾ ਤੇ ਪਾਈ ਹੈ, ਟਵਿੱਟਰ ਤੇ ਪਾਈ, ਕਿੱਥੇ ਪਾਈ ਮੈਨੂੰ ਨਹੀਂ ਪਤਾ, ਹੈ ਨਾ, ਵਾਇਰਲ ਉੱਥੋਂ ਹੋਈ ਹੈ। ਕਿਉਂਕਿ ਜੇ ਇਹਨਾਂ ਦੇ ਫੋਨ ਨਹੀਂ ਗਏ ਤੇ ਇਹਦਾ ਮਤਲਬ PM ਹਾਊਸ ਵੱਲੋਂ ਚੀਜ਼ ਪਾਈ ਹੋਈ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ PM ਮੋਦੀ ਦੀ ਤੇ ਭਾਈ ਰਣਜੀਤ ਸਿੰਘ ਜੀ ਦੀ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ PM, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਦਾ? ਇੱਥੇ ਇਹ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਹੁਣ ਦੂਜੇ ਪਾਸੇ ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ। ਬਿਲਕੁਲ ਸਿੱਖ ਬੱਚੀ ਦੇ ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਤੋਂ ਲੈ ਕੇ ਇਸ਼ੂ ਬਣਦਾ ਆ, ਜੇ ਕਿਰਪਾਨ ਤੋਂ ਲੈ ਕੇ ਇਸ਼ੂ ਬਣਦਾ ਆ, ਜ਼ਿਆਦਾਤਰ ਇਹਨਾਂ ਦੋ ਚੀਜ਼ਾਂ ਤੋਂ ਬਣਦਾ। ਹੋਰ ਕੇਸਾਂ ਤੋਂ ਇਸ਼ੂ ਨਹੀਂ ਬਣਦਾ, ਹਨਾ, ਸਾਡੇ ਕਸ਼ਹਿਰੇ ਤੋਂ ਇਸ਼ੂ ਨਹੀਂ ਬਣਦਾ। ਹੁਣ ਕੜੇ ਤੋਂ ਇਸ਼ੂ ਬਣ ਜਾਂਦਾ ਹੈ ਤੇ ਜਾਂ ਬਣ ਜਾਂਦਾ ਹੈ ਕਿਰਪਾਨ ਤੋਂ ਇਸ਼ੂ, ਹੈ ਤਾਂ ਕਕਾਰਾਂ ਦੇ ਵਿੱਚ ਹੀ ਹੈ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ PM ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ, ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ PM ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸੋ ਇਹ ਸਾਨੂੰ ਹਰ ਚੀਜ਼ ਨੂੰ ਨਾ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਖਿੱਚਾਂਗੇ। ਇੱਕ ਤੇ ਹੁੰਦਾ ਵੀ ਮੈਂ ਪਹਿਲਾਂ ਹੀ ਮਨ ਹੀ ਬਣਾ ਕੇ ਬੈਠਾ ਵੀ ਖਿੱਚਣਾ ਹੀ ਖਿੱਚਣਾ। ਦੂਜੀ ਗੱਲ, ਜੇ ਕੌਮ ਦਾ ਕੋਈ ਸਮਝੌਤਾ ਕਰਕੇ ਆਏ ਨੇ ਤੇ ਦੱਸੋ, ਮੈਂ ਅੱਜ ਵਿਰੋਧ ਕਰਨ ਨੂੰ ਤਿਆਰ ਹਾਂ, ਮੇਰਾ ਕੀ ਜਾਂਦਾ ਹੈ ਨਾ। ਪਰ ਜੇ ਆਪਣੀ ਕੌਮ ਦੇ ਲਈ ਕੋਈ ਕਾਰਜ ਦੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਗਏ ਨੇ ਵੀ ਸਿੱਖ ਯੂਨੀਵਰਸਿਟੀ ਹੋਵੇ, ਸਿੱਖ ਸਕੂਲ ਹੋਵੇ, ਉਹਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ, ਭਾਵੇਂ ਜਗ੍ਹਾ ਤੁਹਾਡੀ ਆਪਣੀ ਹੋਵੇ, ਪ੍ਰਵਾਨਗੀਆਂ ਤਾਂ ਲੈਣੀਆਂ ਪੈਂਦੀਆਂ ਸਰਕਾਰ ਦੇ ਕੋਲੋਂ। ਜੇ ਮੈਨੇਜਮੈਂਟ ਦੇ ਨਾਲ ਹਾਂ ਚੁੱਪ ਚਪੀਤੇ ਕੋਈ ਗੁਪਤ ਮੀਟਿੰਗ ਕਰਕੇ ਆਏ ਨੇ ਤੇ ਦੱਸਿਆ ਜਾਵੇ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇੱਕੋ ਗੱਲ ਨੂੰ ਕਿਸੇ ਵੀ ਬੰਦੇ ਦੇ, ਦੇਖੋ ਭਾਈ ਰਣਜੀਤ ਸਿੰਘ ਦੀ ਗੱਲ ਦੀ ਮੈਂ ਇਕੱਲੀ ਕਰਦਾ, ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ। ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਜੇ ਤੇ ਔਗਣ ਲੋੜ ਤੋਂ ਵੱਧ ਕੇ ਨੇ ਤੇ ਪਾਸੇ ਕਰ ਦਿਓ। ਭਾਈ ਰਣਜੀਤ ਸਿੰਘ, ਮੈਨੂੰ ਇਹ ਪਤਾ ਲੱਗਾ ਪਿਛਲੇ ਸਮੇਂ ਜਦੋਂ ਸਿੱਖ ਕਿਸਾਨ ਐਜੀਟੇਸ਼ਨ ਚੱਲਿਆ ਹੈਗਾ, ਉਦੋਂ ਵੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ। ਜਦੋਂ 3 ਕਾਲੇ ਕਾਨੂੰਨਾਂ ਦੀ ਆਪਾਂ ਲੜਾਈ ਲੜੀ ਹੈ, ਉਹਦੇ ਵਿੱਚ ਮੈਨੂੰ ਬਹੁਤ ਲੰਮਾ ਸਮਾਂ ਉੱਥੇ ਰਹਿਣਾ ਵੀ ਪਿਆ ਜੀ, ਕਿਉਂਕਿ ਜਾਣੇ ਸਾਂ 2-2 3 ਦਿਨ ਰਹਿੰਦੇ ਸਾਂ, ਫਿਰ ਕਿਤੇ ਆ ਜਾਂਦੇ ਸਾਂ, ਰਜੇਵੇਂ ਹੁੰਦੇ ਸੀ, ਫਿਰ ਉੱਥੇ ਜਾਂਦੇ ਸਾਂ, ਫਿਰ ਰਹਿੰਦੇ ਸਾਂ। ਉਹਨਾਂ ਦਿਨਾਂ ਦੇ ਵਿੱਚ ਮੈਂ ਉੱਥੇ ਅਕਾਲ ਚੈਨਲ ਦਾ ਜਿਹੜਾ ਬਿਲਕੁਲ ਸਟੇਜ ਦੇ ਮਗਰਲੇ ਪਾਸੇ ਲੱਗਾ ਹੋਇਆ ਸੀ, ਤੰਬੂ ਕਹਿ ਲਓ, ਟੈਂਟ ਕਹਿ ਲਓ, ਕੁਛ ਵੀ ਕਹਿ ਲਓ, ਉਹਦੇ ਵਿੱਚ ਵੀ ਪੈਂਦਾ ਰਿਹਾ ਵਾਂ। ਉਸ ਤੋਂ ਬਾਅਦ ਮੈਂ ਬੰਗਲਾ ਸਾਹਿਬ ਵੀ ਜਾਂਦਾ ਰਿਹਾ ਵਾਂ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਵੀ ਕਿਸਾਨੀ ਹੱਕ ਦੇ ਵਿੱਚ ਬੋਲਣਾ, ਇਹਨਾਂ ਦੀ ਪੁਸਤ ਪਨਾਹੀ ਕਰਨਾ, ਅਰਦਾਸਾਂ ਕਰਨੀਆਂ, ਸੰਗਤਾਂ ਨੂੰ ਅਪੀਲਾਂ ਕਰਨੀਆਂ, ਠੀਕ ਹੈ। ਉਸ ਤੋਂ ਪਹਿਲਾਂ ਮੈਂ ਵੀ ਵਿਰੋਧੀ ਸਾਂ। ਜਦੋਂ ਮੈਂ ਆਹ ਚੀਜ਼ ਵੇਖੀ, ਮੈਂ ਕਿਹਾ ਯਾਰ ਕਿਸਾਨੀ ਅੰਦੋਲਨ ਦੇ ਵਿੱਚ ਘੱਟੋ ਘੱਟ ਅਰਦਾਸ ਤੇ ਹੋ ਰਹੀ ਹੈ ਨਾ, ਕੋਈ ਬੰਦਾ ਸਾਡੀ ਪੁਸਤ ਪਨਾਹੀ ਤੇ ਕਰਦਾ ਪਿਆ ਨਾ ਇਸ ਪਾਵਨ ਸਥਾਨ ਦੇ ਉੱਪਰ ਬੈਠ ਕੇ, ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ ਸਾਨੂੰ, ਹਰ ਬੰਦੇ ਦਾ ਪਿਛੋਕੜ ਵੇਖਣਾ ਪਏਗਾ। ਨਾਲੇ ਦੇਖੋ, ਮੈਂ ਇਹ ਗੱਲ ਨਹੀਂ ਕਹਿੰਦਾ ਵੀ ਕੋਈ ਗਲਤੀ ਕਿਸੇ ਕੋਲੋਂ ਹੋ ਨਹੀਂ ਸਕਦੀ, ਕੋਈ ਰੱਬ ਨਹੀਂ ਹੈ, ਹਰ ਕਿਸੇ ਕੋਲੋਂ ਗਲਤੀਆਂ, ਦੋ ਨਹੀਂ ਭੁੱਲਦੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ, ਤੇ ਨਾ ਅਸੀਂ ਗੁਰੂ ਆ ਤੇ ਨਾ ਅਸੀਂ ਕਰਤਾਰ ਆ, ਭੁੱਲਣਹਾਰ ਆ। ਇਸ ਕਰਕੇ ਗਲਤੀਆਂ ਸੁਭਾਵਿਕ ਨੇ, ਪਰ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ।
ਜੀ 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 ਉਦੋਂ ਤੁਸੀਂ ਕਾਮਯਾਬ ਹੋ। ਜੀ। ਹੁਣ ਪੀਐਮ ਮੋਦੀ ਨੇ ਮੰਨ ਲਓ ਪੀਐਮ ਹਾਊਸ ਦੇ ਵਿੱਚ ਗਏ, ਫੋਟੋ ਇਹਨਾਂ ਦੇ ਤੇ ਮੋਬਾਈਲ ਬਾਹਰ ਨੇ, ਕੈਮਰੇ ਇਹਨਾਂ ਦੇ ਬਾਹਰ ਨੇ, ਫੋਟੋ ਅੰਦਰੋਂ ਖਿੱਚੀ ਗਈ, ਉਹ ਪੈ ਗਈ ਟਵਿੱਟਰ ਦੇ ਉੱਪਰ। ਇੱਕ ਤੇ ਇਹ ਪੱਖ ਹੈ, ਸਿੰਘ ਸਾਹਿਬ ਮੀਟਿੰਗ ਕਰਕੇ ਆਏ, ਪੀਐਮ ਮੋਦੀ ਨੇ ਹੱਥ ਫੜਿਆ, ਹੱਥ ਫੜ ਕੇ ਸੈਰ ਕਰਾਈ, ਠੀਕ ਹੋ ਗਿਆ। ਇੱਕ ਇਹ ਹੈ ਵੀ ਹੁਣ ਇਸੇ ਚੀਜ਼ ਨੂੰ ਲੈਨੇ ਆ ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ, ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਬਿਲਕੁਲ। ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਲੌਜਿਕ ਤੇ ਹੈ ਨਾ ਸਾਡੇ ਕੋਲੇ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਤਰੀਕੇ ਨਾਲ ਚੱਲਣਾ ਪਏਗਾ। ਦੇਖੋ ਹਰ ਜਗ੍ਹਾ ਦੇ ਉੱਪਰ ਜ਼ਰੂਰੀ ਨਹੀਂ ਹੁੰਦਾ ਟੱਕਰ ਹੀ ਮਾਰੀ ਜਾਵੇ, ਪੋਜ਼ਿਟਿਵ ਹੀ ਲੈਣਾ ਪੈਸਾ। ਹਾਂ, ਕਿਸੇ ਗੱਲ ਨੂੰ ਪੋਜ਼ਿਟਿਵ ਵੀ ਲੈਣਾ ਪਏਗਾ। ਬਾਕੀ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਨੇ, ਏਡੀ ਵੀ ਗੱਲ ਕੋਈ ਨਹੀਂਗੀ। ਵੀਰ ਹਰਪ੍ਰੀਤ ਸਿੰਘ ਜੀ, ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਨੇ, ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ, ਜੀ ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਜਦੋਂ ਉੱਥੇ ਗਏ ਹੈ, ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਕ ਚੀਜ਼ ਤੇ ਇੱਕ ਤੇ ਇਹ ਹੈ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ, ਪੀਐਮ ਮੋਦੀ ਦੀ ਤੇ ਭਾਈ ਰਣਜੀਤ ਸਿੰਘ। ਇਹ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ ਪੀਐਮ, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ ਹੈ? ਇੱਥੇ ਗਲਤ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ ਸਿੱਖ ਬੱਚੀ ਦਾ, ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ। ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਵੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ, ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਆਓ ਸਾਡੇ ਨਾਲ ਜੁੜੇ ਨੇ ਵੀਰ ਹਰਪ੍ਰੀਤ ਸਿੰਘ ਜੀ ਮਖੂ। ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ, ਗੱਲਬਾਤ ਕਰਦੇ ਰਹਿੰਦੇ ਨੇ। ਪਰ ਪਿਛਲੇ ਸਮੇਂ ਇੱਕ ਬਹੁਤ ਵੱਡਾ ਮਸਲਾ ਜੋ ਸਿੱਖ ਮੀਡੀਆ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਪੀਐਮ ਮੋਦੀ ਨੂੰ ਮਿਲਦੇ ਨੇ ਤੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਪਰ ਮੈਂ ਵੇਖਦਾ ਹੁੰਨਾ ਕਿ ਵੀਰ ਸੋਸ਼ਲ ਮੀਡੀਆ ਤੇ ਅਕਸਰ ਹੀ ਲਾਈਵ ਹੋ ਜਾਂਦੇ ਨੇ, ਚਾਹੇ ਕੋਈ ਐਸਜੀਪੀਸੀ ਦਾ ਮਸਲਾ ਹੋਵੇ ਜਾਂ ਸਿੰਘ ਸਾਹਿਬ ਦੇ ਪ੍ਰਤੀ ਕੋਈ ਮਸਲਾ ਹੋਵੇ। ਪਰ ਵੇਖਣ ਵਿੱਚ ਆਇਆ ਕਿ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ,
ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਬਿਲ ਸਿੰਘ ਜੀ, ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾ ਦੇਖੋ, ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ ਜੀ ਜੀ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ ਜੀ, ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ, ਜਿੰਨੇ ਜੋਗਾ ਵਾਂ ਉਹਨਾਂ ਆਪਣਾ ਕਾਰਜ ਕਰਦਾ ਵਾਂ। ਰਹੀ ਗੱਲ ਉਸ ਮੁੱਦੇ ਦੇ ਉੱਪਰ, ਮੈਨੂੰ ਕਈਆਂ ਵੀਰਾਂ ਦੇ ਫੋਨ ਆਏ, ਇੱਥੋਂ ਤੱਕ ਵੀ ਮੈਨੂੰ ਚੰਡੀਗੜ੍ਹ ਤੋਂ ਵੀ ਕਈਆਂ ਵੀਰਾਂ ਦੇ ਫੋਨ ਆਏ ਵੀ ਇੱਥੇ ਭਾਈ ਰਣਜੀਤ ਸਿੰਘ ਜੀ ਨੇ ਆਉਣਾ, ਬੰਗਲਾ ਸਾਹਿਬ ਵਾਲਿਆਂ ਨੇ, ਤੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਆ। ਤੇ ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਵੀ ਕਿਸ ਮਸਲੇ ਤੇ ਲੈ ਕੇ? ਕਹਿਣ ਲੱਗੇ ਪੀਐਮ ਮੋਦੀ ਨਾਲ ਮੁਲਾਕਾਤ ਕਰਕੇ ਆਏ ਨੇ। ਦੇਖੋ ਮੇਰਾ ਮੰਨਣਾ ਇਹ ਹੈ, ਗੱਲ ਇਹ ਨਹੀਂ ਹੈ ਵੀ ਉੱਥੇ ਗਏ ਨੇ, ਗੱਲ ਇਹ ਵੀ ਕੀ ਕਰਨ ਗਏ ਨੇ। ਮੁੱਦਾ ਆ ਹੈ ਨਾ ਜੀ ਜੀ, ਅਸੀਂ ਸ਼ਮਸ਼ਾਨ ਘਾਟ ਵਿੱਚ ਜਾਣਾ ਮਨਾ ਨਹੀਂ ਗਾ, ਸ਼ਮਸ਼ਾਨ ਪੂਜਣਾ ਮਨਾ ਹੈ। ਜਾਣ ਦੀ ਤਾਂ ਕੋਈ ਮਨਾਹੀ ਨਹੀਂ, ਸੰਸਕਾਰ ਤੇ ਆਪਾਂ ਜਾਂਦੇ ਆ, ਪੂਜਣਾ ਮਨਾ ਹੈ। ਗੱਲ ਇਹ ਨਹੀਂ ਹੈ ਵੀ ਉੱਥੇ ਗਏ, ਗੱਲ ਇਹ ਵੀ ਕਿਸ ਮਸਲੇ ਨੂੰ ਲੈ ਕੇ ਗਏ। ਜਿੰਨੀ ਦੇਰ ਤੱਕ ਮਸਲਾ ਮੈਨੂੰ ਨਹੀਂ ਪਤਾ ਹੋਵੇਗਾ, ਮੈਂ ਕਿਵੇਂ ਉੱਥੇ ਬੋਲ ਦਿਆਂਗਾ। ਫਿਰ ਉਸ ਮਸਲੇ ਦੀ ਜਦੋਂ ਬਾਰ-ਬਾਰ ਫੋਨ ਆਏ, ਮੈਂ ਥੋੜੀ ਜਿਹੀ ਤਹਿਕੀਕਾਤ ਕੀਤੀ ਹੈ ਵੀ ਉੱਥੇ ਯਾਰ ਵੀਡੀਓ ਵਾਇਰਲ ਹੋਈਆਂ ਨੇ। ਫਿਰ ਮੈਂ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਪਰ ਦੇਖਣ ਦਾ ਯਤਨ ਕੀਤਾ, ਮੈਨੂੰ ਨਹੀਂ ਮਿਲੀਆਂ। ਫਿਰ ਫੋਟੋਆਂ ਆਈਆਂ ਕਿੱਥੋਂ, ਸਵਾਲ ਇਹ ਆ ਗਿਆ ਹੈ ਨਾ। ਥੋੜੀ ਜਿਹੀ ਮੈਂ ਗਹਿਰਾਈ ਦੇ ਵਿੱਚ ਗਿਆ, ਹੋਰ ਜਿਹੜੇ ਮੇਰੇ ਆਪਣੇ ਸੂਤਰਧਾਰ ਨੇ ਉਹਨਾਂ ਦੇ ਕੋਲੋਂ ਪਤਾ ਕੀਤਾ ਅਸਲ ਦੇ ਵਿੱਚ ਮਸਲਾ ਕੀ ਹੈ। ਗਈ ਸੀ ਉੱਥੇ ਗੁਰਦੁਆਰਾ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਚੱਲੋ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਤੁਸੀਂ ਸਾਡੇ ਨਾਲ ਚੱਲੋ, ਪੀਐਮ ਮੋਦੀ ਨੂੰ ਮਿਲਣਾ ਹੈ। ਉੱਥੋਂ ਦੇ ਮੁਲਾਜ਼ਮ ਨੇ ਇਹ ਜਾਣਾ ਪੈਣਾ ਸੀਗਾ। ਉਹ ਕਹਿੰਦੇ ਵੀ ਕਿਸ ਪਰਪਸ ਦੇ ਲਈ ਮਿਲਣਾ? ਕਹਿੰਦੇ ਵੀ ਇੱਕ ਤਾਂ ਸਿੱਖ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ, ਇਹ ਕਿਸੇ ਹਸਪੀਟਲ ਦੀ ਗੱਲ ਕਰਨੀ ਹੈ ਵੀ ਜਿਹਦੇ ਵਿੱਚ ਸਿੱਖ ਬੱਚੇ ਪੜ੍ਹ ਵੀ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਹੁਣ ਜੇ ਆਪਾਂ ਇਹ ਗੱਲ ਕਹੀਏ ਵੀ ਪੀਐਮ ਮੋਦੀ ਦੇ ਕੋਲੋਂ ਮੰਗ, ਜੇ ਕਾਲੇ ਕਾਨੂੰਨ ਰੱਦ ਕਰਵਾਉਣੇ ਤਾਂ ਵੀ ਮੰਗ ਤੇ ਉੱਥੇ ਹੀ ਆ ਨਾ। ਜੇ ਭਾਖੜਾ ਵਾਲਾ ਮੁੱਦਾ ਆ ਗਿਆ, ਮੰਗ ਤੇ ਫਿਰ ਉੱਥੇ ਹੀ ਹੈ ਨਾ, ਹੈ ਨਾ। ਗੱਲ ਇਹ ਹੈ ਵੀ ਅਗਲਾ ਮੰਨਦਾ ਜਾਂ ਨਹੀਂ ਮੰਨਦਾ, ਉਹ ਵੱਖਰਾ ਵਿਸ਼ਾ ਆ ਜਾਂਦਾ ਆ। ਮੈਨੇਜਮੈਂਟ ਨੇ ਕਿਹਾ, ਉਹ ਕਹਿੰਦੇ ਮੈਂ ਚਲਾ ਜਾਣਾ ਵਾਂ। ਬੱਸ ਤੇ ਗਏ ਹੈ, ਜਿਸ ਬੱਸ ਦੇ ਉੱਪਰ ਗਏ ਆ ਨਾ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੈਂ ਸਗੋਂ ਚਾਹਾਂਗਾ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਥੋੜੇ ਦਰੁਸਤਗੀ ਵੀ ਕਰ ਦੇਣ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ ਜੀ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ ਹੈ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਹੁਣ ਆਹ ਤਾਂ ਸਟੈਂਡ ਹੈ ਨਾ, ਇੰਨਾ ਕਿ ਤਾਂ ਹੋਣਾ ਵੀ ਚਾਹੀਦਾ। ਗੱਲ ਭਾਈ ਰਣਜੀਤ ਸਿੰਘ ਨੇ ਕਹੀ, ਭਾਈ ਰਣਜੀਤ ਸਿੰਘ ਨੇ ਸਰਦਾਰ ਤਰਲੋਚਨ ਸਿੰਘ ਸਾਬਕਾ ਐਮਪੀ ਨੂੰ ਇਹ ਗੱਲ ਕਹੀ ਵੀ ਜੇ ਕਿਰਪਾਨ ਅੰਦਰ ਨਹੀਂ ਜਾਊਗੀ ਤੇ ਫਿਰ ਰਣਜੀਤ ਸਿੰਘ ਵੀ ਅੰਦਰ ਨਹੀਂ ਜਾਊਗਾ। ਇੰਨਾ ਕਿ ਚਲੋ ਸਾਡੇ ਹੈਡ ਗ੍ਰੰਥੀ ਦਾ ਇੰਨਾ ਕਿ ਸਟੈਂਡ ਹੋਣਾ ਵੀ ਚਾਹੀਦਾ। ਠੀਕ ਹੈ, ਜਿੱਥੇ ਗਲਤ ਨੇ ਮੈਂ ਠੋਕ ਕੇ ਵਿਰੋਧ ਵੀ ਕਰਦਾ ਵਾਂ, ਜਿੱਥੇ ਸਹੀ ਹੈ ਸਹੀ ਨੂੰ ਤਾਂ ਯਾਰ ਆਪਾਂ ਸਹੀ ਪੇਸ਼ ਕਰਦੀ ਹੈ ਨਾ। ਬਾਕੀ ਦੇਖੋ ਬ੍ਰਹਮ ਗਿਆਨੀ ਕੋਈ ਵੀ ਨਹੀਂ, ਗਲਤੀਆਂ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੰਮ ਕਰਦੇ ਆ ਮੇਰੇ ਕੋਲ ਵੀ ਹੁੰਦੀਆਂ ਨੇ, ਆਪਣੀ ਗਲਤੀ ਨੂੰ ਸਵੀਕਾਰ ਲੈਣਾ ਚਾਹੀਦਾ। ਹਾਂ, ਹੁਣ ਜਦੋਂ ਉੱਥੇ ਗਏ ਹੈ, ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਹੈ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਕਿਵੇਂ? ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਵਾਪਰੀ, ਸਿੱਖ ਬੱਚੇ ਨੂੰ ਮੈਟਰੋ ਤੇ ਰੋਕਿਆ ਗਿਆ ਤੇ ਇਸ ਕਰਕੇ ਰੋਕਿਆ ਗਿਆ ਵੀ ਤੂੰ ਆਪਣੀ ਕਿਰਪਾਨ ਕੱਢ ਕੇ ਵਿਖਾ। ਬਿਲਕੁਲ, ਕਿਰਪਾਨ ਕੱਢ ਕੇ ਵਿਖਾ। ਅੱਖਾਂ ਤੇ ਮੇਰੀਆਂ ਵੀ ਕੰਮ ਕਰਦੀਆਂ ਪਈਆਂ ਨੇ ਨਾ ਵੀ ਇਹ ਕਿਰਪਾਨ 6 ਇੰਚੀ ਦੇ ਲਾਗੇ ਤੱਕ ਹੋਵੇਗੀ, ਇਹਦਾ ਸਾਈਜ਼ ਜਿਹੜਾ 6 ਇੰਚੀ ਹੋਵੇਗਾ, ਪਰ ਉਹ ਕਹਿੰਦੇ ਕਿਰਪਾਨ ਕੱਢ ਕੇ ਵਿਖਾ। ਮੈਂ ਕਹਿੰਦਾ ਕਿਰਪਾਨ ਕੱਢ ਕੇ ਨਹੀਂ ਵਿਖਾ। ਤੁਹਾਡੇ ਕੋਲੇ ਇਹ ਜਿਹੜੀ ਫੋਟੋ ਹੈ, ਮੇਰੇ ਖਿਆਲ ਦੇ ਵਿੱਚ ਪੀਐਮ ਮੋਦੀ ਨੇ ਆਪਣੇ ਜਾਂ ਇੰਸਟਾ ਤੇ ਪਾਈ ਹੈ, ਟਵਿੱਟਰ ਤੇ ਪਾਈ, ਕਿੱਥੇ ਪਾਈ ਮੈਨੂੰ ਨਹੀਂ ਪਤਾ, ਹੈ ਨਾ। ਵਾਇਰਲ ਉੱਥੋਂ ਹੋਈ ਹੈ, ਕਿਉਂਕਿ ਜੇ ਇਹਨਾਂ ਦੇ ਫੋਨ ਨਹੀਂ ਗਏ ਤੇ ਇਹਦਾ ਮਤਲਬ ਪੀਐਮ ਹਾਊਸ ਵੱਲੋਂ ਚੀਜ਼ ਪਈ ਹੋਈ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ ਪੀਐਮ ਮੋਦੀ ਦੀ ਤੇ ਭਾਈ ਰਣਜੀਤ ਸਿੰਘ ਜੀ ਦੀ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ ਪੀਐਮ, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਦਾ? ਇੱਥੇ ਇਹ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਹੁਣ ਦੂਜੇ ਪਾਸੇ ਆ ਇੱਕ ਹੋਰ ਘਟਨਾ ਆ ਗਈ, ਜੰਮੂ ਵਾਲੀ। ਬਿਲਕੁਲ, ਸਿੱਖ ਬੱਚੀ ਦੇ ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਤੋਂ ਲੈ ਕੇ ਇਸ਼ੂ ਬਣਦਾ ਆ, ਜੇ ਕਿਰਪਾਨ ਤੋਂ ਲੈ ਕੇ ਇਸ਼ੂ ਬਣਦਾ ਆ, ਜ਼ਿਆਦਾਤਰ ਇਹਨਾਂ ਦੋ ਚੀਜ਼ਾਂ ਤੋਂ ਬਣਦਾ। ਹੋਰ ਕੇਸਾਂ ਤੋਂ ਇਸ਼ੂ ਨਹੀਂ ਬਣਦਾ, ਹਨਾ। ਸਾਡੇ ਕਸ਼ਹਿਰੇ ਤੋਂ ਇਸ਼ੂ ਨਹੀਂ ਬਣਦਾ। ਹੁਣ ਕੜੇ ਤੋਂ ਇਸ਼ੂ ਬਣ ਜਾਂਦਾ ਹੈ ਤੇ ਜਾਂ ਬਣ ਜਾਂਦਾ ਹੈ ਕਿਰਪਾਨ ਤੋਂ ਇਸ਼ੂ। ਹੈ ਤਾਂ ਕਕਾਰਾਂ ਦੇ ਵਿੱਚ ਹੀ ਹੈ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ,
ਤੇ ਤੁਹਾਡੇ ਕੋਲ ਲੌਜੀਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ, ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸੋ ਇਹ ਸਾਨੂੰ ਹਰ ਚੀਜ਼ ਨੂੰ ਨਾ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਖਿੱਚਾਂਗੇ, ਇੱਕ ਤੇ ਹੁੰਦਾ ਵੀ ਮੈਂ ਪਹਿਲਾਂ ਹੀ ਮਨ ਹੀ ਬਣਾ ਕੇ ਬੈਠਾ ਵੀ ਖਿੱਚਣਾ ਹੀ ਖਿੱਚਣਾ। ਦੂਜੀ ਗੱਲ, ਜੇ ਕੌਮ ਦਾ ਕੋਈ ਸਮਝੌਤਾ ਕਰਕੇ ਆਏ ਨੇ ਤੇ ਦੱਸੋ, ਮੈਂ ਅੱਜ ਵਿਰੋਧ ਕਰਨ ਨੂੰ ਤਿਆਰ ਹਾਂ, ਮੇਰਾ ਕੀ ਜਾਂਦਾ ਹੈ ਨਾ। ਪਰ ਜੇ ਆਪਣੀ ਕੌਮ ਦੇ ਲਈ ਕੋਈ ਕਾਰਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਗਏ ਨੇ ਵੀ ਸਿੱਖ ਯੂਨੀਵਰਸਿਟੀ ਹੋਵੇ, ਸਿੱਖ ਸਕੂਲ ਹੋਵੇ, ਉਹਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ, ਭਾਵੇਂ ਜਗ੍ਹਾ ਤੁਹਾਡੀ ਆਪਣੀ ਹੋਵੇ, ਪ੍ਰਵਾਨਗੀਆਂ ਤਾਂ ਲੈਣੀਆਂ ਪੈਂਦੀਆਂ ਸਰਕਾਰ ਦੇ ਕੋਲੋਂ। ਜੇ ਮੈਨੇਜਮੈਂਟ ਦੇ ਨਾਲ ਹਾਂ ਚੁੱਪ ਚਪੀਤੇ ਕੋਈ ਗੁਪਤ ਮੀਟਿੰਗ ਕਰਕੇ ਆਏ ਨੇ ਤੇ ਦੱਸਿਆ ਜਾਵੇ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇੱਕੋ ਗੱਲ ਨੂੰ ਕਿਸੇ ਵੀ ਬੰਦੇ ਦੇ, ਦੇਖੋ ਭਾਈ ਰਣਜੀਤ ਸਿੰਘ ਦੀ ਗੱਲ ਦੀ ਮੈਂ ਇਕੱਲੀ ਕਰਦਾ, ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ, ਜੇ ਤੇ ਔਗਣ ਲੋੜ ਤੋਂ ਵੱਧ ਕੇ ਨੇ ਤੇ ਪਾਸੇ ਕਰ ਦਿਓ। ਭਾਈ ਰਣਜੀਤ ਸਿੰਘ, ਮੈਨੂੰ ਇਹ ਪਤਾ ਲੱਗਾ ਪਿਛਲੇ ਸਮੇਂ ਜਦੋਂ ਸਿੱਖ ਕਿਸਾਨ ਐਜੀਟੇਸ਼ਨ ਚੱਲਿਆ ਹੈਗਾ, ਉਦੋਂ ਵੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ। ਜਦੋਂ 3 ਕਾਲੇ ਕਾਨੂੰਨਾਂ ਦੀ ਆਪਾਂ ਲੜਾਈ ਲੜੀ ਹੈ, ਉਹਦੇ ਵਿੱਚ ਮੈਨੂੰ ਬਹੁਤ ਲੰਮਾ ਸਮਾਂ ਉੱਥੇ ਰਹਿਣਾ ਵੀ ਪਿਆ ਜੀ, ਕਿਉਂਕਿ ਜਾਣੇ ਸਾਂ 2-2 3 ਦਿਨ ਰਹਿੰਦੇ ਸਾਂ, ਫਿਰ ਕਿਤੇ ਆ ਜਾਂਦੇ ਸਾਂ, ਰਜੇਵੇਂ ਹੁੰਦੇ ਸੀ, ਫਿਰ ਉੱਥੇ ਜਾਂਦੇ ਸਾਂ, ਫਿਰ ਰਹਿੰਦੇ ਸਾਂ। ਉਹਨਾਂ ਦਿਨਾਂ ਦੇ ਵਿੱਚ ਮੈਂ ਉੱਥੇ ਅਕਾਲ ਚੈਨਲ ਦਾ ਜਿਹੜਾ ਬਿਲਕੁਲ ਸਟੇਜ ਦੇ ਮਗਰਲੇ ਪਾਸੇ ਲੱਗਾ ਹੋਇਆ ਸੀ, ਤੰਬੂ ਕਹਿ ਲਓ, ਟੈਂਟ ਕਹਿ ਲਓ, ਕੁਛ ਵੀ ਕਹਿ ਲਓ, ਉਹਦੇ ਵਿੱਚ ਵੀ ਪੈਂਦਾ ਰਿਹਾ ਵਾਂ। ਉਸ ਤੋਂ ਬਾਅਦ ਮੈਂ ਬੰਗਲਾ ਸਾਹਿਬ ਵੀ ਜਾਂਦਾ ਰਿਹਾ ਵਾਂ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਵੀ ਕਿਸਾਨੀ ਹੱਕ ਦੇ ਵਿੱਚ ਬੋਲਣਾ, ਇਹਨਾਂ ਦੀ ਪੁਸਤ ਪਨਾਹੀ ਕਰਨਾ, ਅਰਦਾਸਾਂ ਕਰਨੀਆਂ, ਸੰਗਤਾਂ ਨੂੰ ਅਪੀਲਾਂ ਕਰਨੀਆਂ, ਠੀਕ ਹੈ। ਉਸ ਤੋਂ ਪਹਿਲਾਂ ਮੈਂ ਵੀ ਵਿਰੋਧੀ ਸਾਂ। ਜਦੋਂ ਮੈਂ ਆਹ ਚੀਜ਼ ਵੇਖੀ, ਮੈਂ ਕਿਹਾ ਯਾਰ ਕਿਸਾਨੀ ਅੰਦੋਲਨ ਦੇ ਵਿੱਚ ਘੱਟੋ ਘੱਟ ਅਰਦਾਸ ਤੇ ਹੋ ਰਹੀ ਹੈ ਨਾ, ਕੋਈ ਬੰਦਾ ਸਾਡੀ ਪੁਸਤ ਪਨਾਹੀ ਤਾਂ ਕਰਦਾ ਪਿਆ ਨਾ ਇਸ ਪਾਵਨ ਸਥਾਨ ਦੇ ਉੱਪਰ ਬੈਠ ਕੇ। ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ, ਸਾਨੂੰ ਹਰ ਬੰਦੇ ਦਾ ਪਿਛੋਕੜ ਵੇਖਣਾ ਪਏਗਾ। ਨਾਲੇ ਦੇਖੋ, ਮੈਂ ਇਹ ਗੱਲ ਨਹੀਂ ਕਹਿੰਦਾ ਵੀ ਕੋਈ ਗਲਤੀ ਕਿਸੇ ਕੋਲੋਂ ਖੋੜ ਨਹੀਂ ਸਕਦੀ, ਕੋਈ ਰੱਬ ਨਹੀਂ ਹੈ, ਹਰ ਕਿਸੇ ਕੋਲੋਂ ਗਲਤੀਆਂ ਦੋ ਨਹੀਂ ਭੁੱਲਦੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ, ਤੇ ਨਾ ਅਸੀਂ ਗੁਰੂ ਆ ਤੇ ਨਾ ਅਸੀਂ ਕਰਤਾਰ ਆ, ਭੁੱਲਣਹਾਰ ਆ। ਇਸ ਕਰਕੇ ਗਲਤੀਆਂ ਸੁਭਾਵਿਕ ਨੇ, ਪਰ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਉਦੋਂ ਤੁਸੀਂ ਕਾਮਯਾਬ ਹੋ। ਹੁਣ ਪੀਐਮ ਮੋਦੀ ਨੇ, ਮੰਨ ਲਓ ਪੀਐਮ ਹਾਊਸ ਦੇ ਵਿੱਚ ਗਏ, ਫੋਟੋ ਇਹਨਾਂ ਦੇ ਤੇ ਮੋਬਾਈਲ ਬਾਹਰ ਨੇ, ਕੈਮਰੇ ਇਹਨਾਂ ਦੇ ਬਾਹਰ ਨੇ, ਫੋਟੋ ਅੰਦਰੋਂ ਖਿੱਚੀ ਗਈ, ਉਹ ਪੈ ਗਈ ਟਵਿੱਟਰ ਦੇ ਉੱਪਰ। ਇੱਕ ਤੇ ਇਹ ਪੱਖ ਹੈ, ਸਿੰਘ ਸਾਹਿਬ ਮੀਟਿੰਗ ਕਰਕੇ ਆਏ, ਪੀਐਮ ਮੋਦੀ ਨੇ ਹੱਥ ਫੜਿਆ, ਹੱਥ ਫੜ ਕੇ ਸੈਰ ਕਰਾਈ, ਠੀਕ ਹੋ ਗਿਆ। ਇੱਕ ਇਹ ਹੈ ਵੀ ਹੁਣ ਇਸੇ ਚੀਜ਼ ਨੂੰ ਲੈਨੇ ਆ, ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਬਿਲਕੁਲ। ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਲੌਜਿਕ ਤੇ ਹੈ ਨਾ ਸਾਡੇ ਕੋਲੇ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਤਰੀਕੇ ਨਾਲ ਚੱਲਣਾ ਪਏਗਾ। ਦੇਖੋ, ਹਰ ਜਗ੍ਹਾ ਦੇ ਉੱਪਰ ਜ਼ਰੂਰੀ ਨਹੀਂ ਹੁੰਦਾ ਟੱਕਰ ਹੀ ਮਾਰੀ ਜਾਵੇ, ਪੋਜ਼ਿਟਿਵ ਵੀ ਲੈਣਾ ਪਏਗਾ। ਹਾਂ, ਕਿਸੇ ਗੱਲ ਨੂੰ ਪੋਜ਼ਿਟਿਵ ਵੀ ਲੈਣਾ ਪਏਗਾ। ਬਾਕੀ ਗਲਤੀਆਂ ਸਾਰਿਆਂ ਕੋਲੋਂ ਹੁੰਦੀਆਂ ਨੇ, ਏਡੀ ਵੀ ਗੱਲ ਕੋਈ ਨਹੀਂਗੀ। ਵੀਰ ਹਰਪ੍ਰੀਤ ਸਿੰਘ ਜੀ, ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਜਾਂ ਤੇ ਮੇਰੀ ਛਵੀ ਇਹੋ ਜਿਹੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ, ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ, ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਜਦੋਂ ਉੱਥੇ ਗਏ ਹੈ, ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇਹ ਆ ਵੀ ਵਿਰੋਧ ਕਰੀਏ,
ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ PM ਮੋਦੀ ਦੀ ਤੇ ਭਾਈ ਰਣਜੀਤ ਸਿੰਘ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ PM, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ ਹੈ? ਇੱਥੇ ਇਹ ਗੱਲ ਤੇ ਲੌਜੀਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ ਸਿੱਖ ਬੱਚੀ ਦਾ। ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜੀਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ PM ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ। ਇਹ ਸਾਡੇ ਸਿੰਘ ਸਾਹਿਬ ਨੇ ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ PM ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ। 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਵੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ PM ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਜੇ PM ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਆਓ ਸਾਡੇ ਨਾਲ ਜੁੜੇ ਨੇ ਵੀਰ ਹਰਪ੍ਰੀਤ ਸਿੰਘ ਜੀ ਮਖੂ। ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ, ਗੱਲਬਾਤ ਕਰਦੇ ਰਹਿੰਦੇ ਨੇ। ਪਰ ਪਿਛਲੇ ਸਮੇਂ ਇੱਕ ਬਹੁਤ ਵੱਡਾ ਮਸਲਾ ਜੋ ਸਿੱਖ ਮੀਡੀਆ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ PM ਮੋਦੀ ਨੂੰ ਮਿਲਦੇ ਨੇ ਤੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਪਰ ਮੈਂ ਵੇਖਦਾ ਹੁੰਨਾ ਕਿ ਵੀਰ ਸੋਸ਼ਲ ਮੀਡੀਆ ਤੇ ਅਕਸਰ ਹੀ ਲਾਈਵ ਹੋ ਜਾਂਦੇ ਨੇ, ਚਾਹੇ ਕੋਈ SGPC ਦਾ ਮਸਲਾ ਹੋਵੇ ਜਾਂ ਸਿੰਘ ਸਾਹਿਬ ਦੇ ਪ੍ਰਤੀ ਕੋਈ ਮਸਲਾ ਹੋਵੇ। ਪਰ ਵੇਖਣ ਵਿੱਚ ਆਇਆ ਕਿ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ PM ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਬੇਅੰਤ ਸਿੰਘ ਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾ ਦੇਖੋ, ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ ਜੀ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ, ਜਿੰਨੇ ਜੋਗਾ ਵਾਂ ਉਹਨਾਂ ਆਪਣਾ ਕਾਰਜ ਕਰਦਾ ਵਾਂ। ਰਹੀ ਗੱਲ ਉਸ ਮੁੱਦੇ ਦੇ ਉੱਪਰ, ਮੈਨੂੰ ਕਈਆਂ ਵੀਰਾਂ ਦੇ ਫੋਨ ਆਏ, ਇੱਥੋਂ ਤੱਕ ਵੀ ਮੈਨੂੰ ਚੰਡੀਗੜ੍ਹ ਤੋਂ ਵੀ ਕਈਆਂ ਵੀਰਾਂ ਦੇ ਫੋਨ ਆਏ ਵੀ ਇੱਥੇ ਭਾਈ ਰਣਜੀਤ ਸਿੰਘ ਜੀ ਨੇ ਆਉਣਾ ਬੰਗਲਾ ਸਾਹਿਬ ਵਾਲਿਆਂ ਨੇ, ਤੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਆ। ਤੇ ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਵੀ ਕਿਸ ਮਸਲੇ ਤੇ ਲੈ ਕੇ? ਕਹਿਣ ਲੱਗੇ PM ਮੋਦੀ ਨਾਲ ਮੁਲਾਕਾਤ ਕਰਕੇ ਆਏ ਨੇ। ਦੇਖੋ ਮੇਰਾ ਮੰਨਣਾ ਇਹ ਹੈ, ਗੱਲ ਇਹ ਨਹੀਂ ਹੈ ਵੀ ਉੱਥੇ ਗਏ ਨੇ, ਗੱਲ ਇਹ ਵੀ ਕੀ ਕਰਨ ਗਏ ਨੇ। ਮੁੱਦਾ ਆਹ ਹੈ ਨਾ ਜੀ, ਅਸੀਂ ਸ਼ਮਸ਼ਾਨ ਘਾਟ ਵਿੱਚ ਜਾਣਾ ਮਨਾ ਨਹੀਂ ਗਾ, ਸ਼ਮਸ਼ਾਨ ਪੂਜਣਾ ਮਨਾ ਹੈ। ਜਾਣ ਦੀ ਤਾਂ ਕੋਈ ਮਨਾਹੀ ਨਹੀਂ, ਸੰਸਕਾਰ ਤੇ ਆਪਾਂ ਜਾਂਦੇ ਆ, ਪੂਜਣਾ ਮਨਾ ਹੈ। ਗੱਲ ਇਹ ਨਹੀਂ ਹੈ ਵੀ ਉੱਥੇ ਗਏ, ਗੱਲ ਇਹ ਵੀ ਕਿਸ ਮਸਲੇ ਨੂੰ ਲੈ ਕੇ ਗਏ। ਜਿੰਨੀ ਦੇਰ ਤੱਕ ਮਸਲਾ ਮੈਨੂੰ ਨਹੀਂ ਪਤਾ ਹੋਵੇਗਾ ਮੈਂ ਕਿਵੇਂ ਉੱਥੇ ਬੋਲ ਦਿਆਂਗਾ। ਫਿਰ ਉਸ ਮਸਲੇ ਦੀ ਜਦੋਂ ਬਾਰ-ਬਾਰ ਫੋਨ ਆਏ, ਮੈਂ ਥੋੜੀ ਜਿਹੀ ਤਹਿਕੀਕਾਤ ਕੀਤੀ ਹੈ ਵੀ ਉੱਥੇ ਯਾਰ ਵੀਡੀਓ ਵਾਇਰਲ ਹੋਈਆਂ ਨੇ। ਫਿਰ ਮੈਂ ਉਹਨਾਂ ਦੇ Facebook ਅਕਾਊਂਟ ਦੇ ਉੱਪਰ ਦੇਖਣ ਦਾ ਯਤਨ ਕੀਤਾ, ਮੈਨੂੰ ਨਹੀਂ ਮਿਲੀਆਂ। ਫਿਰ ਫੋਟੋਆਂ ਆਈਆਂ ਕਿੱਥੋਂ, ਸਵਾਲ ਇਹ ਆ ਗਿਆ ਹੈ ਨਾ। ਥੋੜੀ ਜਿਹੀ ਮੈਂ ਗਹਿਰਾਈ ਦੇ ਵਿੱਚ ਗਿਆ, ਹੋਰ ਜਿਹੜੇ ਮੇਰੇ ਆਪਣੇ ਸੂਤਰਧਾਰ ਨੇ ਉਹਨਾਂ ਦੇ ਕੋਲੋਂ ਪਤਾ ਕੀਤਾ ਅਸਲ ਦੇ ਵਿੱਚ ਮਸਲਾ ਕੀ ਹੈ। ਗਈ ਸੀ ਉੱਥੇ ਗੁਰਦੁਆਰਾ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਚੱਲੋ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਤੁਸੀਂ ਸਾਡੇ ਨਾਲ ਚੱਲੋ, PM ਮੋਦੀ ਨੂੰ ਮਿਲਣਾ ਹੈ। ਉੱਥੋਂ ਦੇ ਮੁਲਾਜ਼ਮ ਨੇ ਇਹ ਜਾਣਾ ਪੈਣਾ ਸੀਗਾ। ਉਹ ਕਹਿੰਦੇ ਵੀ ਕਿਸ ਪਰਪਸ ਦੇ ਲਈ ਮਿਲਣਾ? ਕਹਿੰਦੇ ਵੀ ਇੱਕ ਤਾਂ ਸਿੱਖ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ, ਇਹ ਕਿਸੇ ਹਸਪੀਟਲ ਦੀ ਗੱਲ ਕਰਨੀ ਹੈ ਵੀ ਜਿਹਦੇ ਵਿੱਚ ਸਿੱਖ ਬੱਚੇ ਪੜ੍ਹ ਵੀ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਹੁਣ ਜੇ ਆਪਾਂ ਇਹ ਗੱਲ ਕਹੀਏ ਵੀ PM ਮੋਦੀ ਦੇ ਕੋਲੋਂ ਮੰਗ, ਜੇ ਕਾਲੇ ਕਾਨੂੰਨ ਰੱਦ ਕਰਵਾਉਣੇ ਤਾਂ ਵੀ ਮੰਗ ਤੇ ਉੱਥੇ ਹੀ ਹੈ ਨਾ। ਜੇ ਭਾਖੜਾ ਵਾਲਾ ਮੁੱਦਾ ਆ ਗਿਆ, ਮੰਗ ਤੇ ਫਿਰ ਉੱਥੇ ਹੀ ਹੈ ਨਾ, ਹੈ ਨਾ। ਗੱਲ ਇਹ ਹੈ ਵੀ ਅਗਲਾ ਮੰਨਦਾ ਜਾਂ ਨਹੀਂ ਮੰਨਦਾ, ਉਹ ਵੱਖਰਾ ਵਿਸ਼ਾ ਆ ਜਾਂਦਾ ਆ। ਮੈਨੇਜਮੈਂਟ ਨੇ ਕਿਹਾ, ਉਹ ਕਹਿੰਦੇ ਮੈਂ ਚਲਾ ਜਾਂਦਾ ਵਾਂ।
ਬੱਸ ਤੇ ਗਏ ਹੈ, ਜਿਸ ਬੱਸ ਦੇ ਉੱਪਰ ਗਏ ਆ ਨਾ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੈਂ ਸਗੋਂ ਚਾਹਾਂਗਾ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਥੋੜੇ ਦਰੁਸਤਗੀ ਵੀ ਕਰ ਦੇਣ ਜੀ। ਉਹਦੇ ਵਿੱਚ ਸਨ ਸਾਬਕਾ MP ਤਰਲੋਚਨ ਸਿੰਘ ਜੀ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ PM ਹਾਊਸ ਦੇ ਵਿੱਚ ਜਾਣਾ ਹੈ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਹੁਣ ਆਹ ਤਾਂ ਸਟੈਂਡ ਹੈ ਨਾ, ਇੰਨਾ ਕਿ ਹੋਣਾ ਵੀ ਚਾਹੀਦਾ। ਗੱਲ ਭਾਈ ਰਣਜੀਤ ਸਿੰਘ ਨੇ ਕਹੀ। ਭਾਈ ਰਣਜੀਤ ਸਿੰਘ ਨੇ ਸਰਦਾਰ ਤਰਲੋਚਨ ਸਿੰਘ ਸਾਬਕਾ MP ਨੂੰ ਇਹ ਗੱਲ ਕਹੀ ਵੀ ਜੇ ਕਿਰਪਾਨ ਅੰਦਰ ਨਹੀਂ ਜਾਊਗੀ ਤੇ ਫਿਰ ਰਣਜੀਤ ਸਿੰਘ ਵੀ ਅੰਦਰ ਨਹੀਂ ਜਾਊਗਾ। ਇਹਨਾਂ ਤੇ ਚਲੋ ਸਾਡੇ ਹੈਡ ਗ੍ਰੰਥੀ ਦਾ ਇਹਨਾਂ ਤੇ ਸਟੈਂਡ ਹੋਣਾ ਵੀ ਚਾਹੀਦਾ। ਠੀਕ ਹੈ, ਜਿੱਥੇ ਗਲਤ ਨੇ ਮੈਂ ਠੋਕ ਕੇ ਵਿਰੋਧ ਵੀ ਕਰਦਾ ਵਾਂ, ਜਿੱਥੇ ਸਹੀ ਹੈ ਸਹੀ ਨੂੰ ਤੇ ਯਾਰ ਆਪਾਂ ਸਹੀ ਪੇਸ਼ ਕਰ ਦਈਏ ਨਾ। ਬਾਕੀ ਦੇਖੋ ਬ੍ਰਹਮ ਗਿਆਨੀ ਕੋਈ ਵੀ ਨਹੀਂ, ਗਲਤੀਆਂ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੰਮ ਕਰ ਕਰਦੇ ਆ ਮੇਰੇ ਕੋਲ ਵੀ ਹੁੰਦੀਆਂ ਨੇ, ਆਪਣੀ ਗਲਤੀ ਨੂੰ ਸਵੀਕਾਰ ਲੈਣਾ ਚਾਹੀਦਾ। ਹਾਂ, ਹੁਣ ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਹੈ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਕਿਵੇਂ? ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਵਾਪਰੀ, ਸਿੱਖ ਬੱਚੇ ਨੂੰ ਮੈਟਰੋ ਤੇ ਰੋਕਿਆ ਗਿਆ ਤੇ ਇਸ ਕਰਕੇ ਰੋਕਿਆ ਗਿਆ ਵੀ ਤੂੰ ਆਪਣੀ ਕਿਰਪਾਨ ਕੱਢ ਕੇ ਵਿਖਾ। ਬਿਲਕੁਲ ਕਿਰਪਾਨ ਕੱਢ ਕੇ ਵਿਖਾ। ਅੱਖਾਂ ਤੇ ਮੇਰੀਆਂ ਵੀ ਕੰਮ ਕਰਦੀਆਂ ਪਈਆਂ ਨੇ ਨਾ ਵੀ ਇਹ ਕਿਰਪਾਨ 6 ਇੰਚੀ ਦੇ ਲਾਗੇ ਤੱਕ ਹੀ ਹੋਵੇਗੀ, ਇਹਦਾ ਸਾਈਜ਼ ਜਿਹੜਾ 6 ਇੰਚੀ ਹੋਵੇਗਾ, ਪਰ ਉਹ ਕਹਿੰਦੇ ਕਿਰਪਾਨ ਕੱਢ ਕੇ ਵਿਖਾ। ਮੈਂ ਕਹਿੰਦਾ ਕਿਰਪਾਨ ਕੱਢ ਕੇ ਨਹੀਂ ਵਿਖਾ। ਤੁਹਾਡੇ ਕੋਲੇ ਇਹ ਜਿਹੜੀ ਫੋਟੋ ਹੈ ਮੇਰੇ ਖਿਆਲ ਦੇ ਵਿੱਚ PM ਮੋਦੀ ਨੇ ਆਪਣੇ ਜਾਂ ਇੰਸਟਾ ਤੇ ਪਾਈ ਹੈ, ਟਵਿੱਟਰ ਤੇ ਪਾਈ, ਕਿੱਥੇ ਪਾਈ ਮੈਨੂੰ ਨਹੀਂ ਪਤਾ, ਹੈ ਨਾ, ਵਾਇਰਲ ਉੱਥੋਂ ਹੋਈ ਹੈ। ਕਿਉਂਕਿ ਜੇ ਇਹਨਾਂ ਦੇ ਫੋਨ ਨਹੀਂ ਗਏ ਤੇ ਇਹਦਾ ਮਤਲਬ PM ਹਾਊਸ ਵੱਲੋਂ ਚੀਜ਼ ਪਈ ਹੋਈ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ PM ਮੋਦੀ ਦੀ ਤੇ ਭਾਈ ਰਣਜੀਤ ਸਿੰਘ ਜੀ ਦੀ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ PM, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਦਾ? ਇੱਥੇ ਇਹ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਹੁਣ ਦੂਜੇ ਪਾਸੇ ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ। ਬਿਲਕੁਲ ਸਿੱਖ ਬੱਚੀ ਦੇ ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਤੋਂ ਲੈ ਕੇ ਇਸ਼ੂ ਬਣਦਾ ਆ, ਜੇ ਕਿਰਪਾਨ ਤੋਂ ਲੈ ਕੇ ਇਸ਼ੂ ਬਣਦਾ ਆ, ਜ਼ਿਆਦਾਤਰ ਇਹਨਾਂ ਦੋ ਚੀਜ਼ਾਂ ਤੋਂ ਬਣਦਾ ਹੈ। ਹੋਰ ਕੇਸਾਂ ਤੋਂ ਇਸ਼ੂ ਨਹੀਂ ਬਣਦਾ, ਹਨਾ, ਸਾਡੇ ਕਸ਼ਹਿਰੇ ਤੋਂ ਇਸ਼ੂ ਨਹੀਂ ਬਣਦਾ। ਹੁਣ ਕੜੇ ਤੋਂ ਇਸ਼ੂ ਬਣ ਜਾਂਦਾ ਹੈ ਤੇ ਜਾਂ ਬਣ ਜਾਂਦਾ ਹੈ ਕਿਰਪਾਨ ਤੋਂ ਇਸ਼ੂ, ਹੈ ਤਾਂ ਕਕਾਰਾਂ ਦੇ ਵਿੱਚ ਹੀ ਹੈ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ PM ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ, ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ PM ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸੋ ਇਹ ਸਾਨੂੰ ਹਰ ਚੀਜ਼ ਨੂੰ ਨਾ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਖਿੱਚਾਂਗੇ। ਇੱਕ ਤੇ ਹੁੰਦਾ ਵੀ ਮੈਂ ਪਹਿਲਾਂ ਮਨ ਹੀ ਬਣਾ ਕੇ ਬੈਠਾ ਵੀ ਖਿੱਚਣਾ ਹੀ ਖਿੱਚਣਾ। ਦੂਜੀ ਗੱਲ, ਜੇ ਕੌਮ ਦਾ ਕੋਈ ਸਮਝੌਤਾ ਕਰਕੇ ਆਏ ਨੇ ਤੇ ਦੱਸੋ, ਮੈਂ ਅੱਜ ਵਿਰੋਧ ਕਰਨ ਨੂੰ ਤਿਆਰ ਹਾਂ, ਮੇਰਾ ਕੀ ਜਾਂਦਾ ਹੈ ਨਾ। ਪਰ ਜੇ ਆਪਣੀ ਕੌਮ ਦੇ ਲਈ ਕੋਈ ਕਾਰਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਗਏ ਨੇ ਵੀ ਸਿੱਖ ਯੂਨੀਵਰਸਿਟੀ ਹੋਵੇ, ਸਿੱਖ ਸਕੂਲ ਹੋਵੇ, ਉਹਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ, ਭਾਵੇਂ ਜਗ੍ਹਾ ਤੁਹਾਡੀ ਆਪਣੀ ਹੋਵੇ, ਪ੍ਰਵਾਨਗੀਆਂ ਤਾਂ ਲੈਣੀਆਂ ਪੈਂਦੀਆਂ ਸਰਕਾਰ ਦੇ ਕੋਲੋਂ। ਜੇ ਮੈਨੇਜਮੈਂਟ ਦੇ ਨਾਲ ਹਾਂ ਚੁੱਪ ਚਪੀਤੇ ਕੋਈ ਗੁਪਤ ਮੀਟਿੰਗ ਕਰਕੇ ਆਏ ਨੇ ਤੇ ਦੱਸਿਆ ਜਾਵੇ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇੱਕੋ ਗੱਲ ਨੂੰ ਕਿਸੇ ਵੀ ਬੰਦੇ ਦੇ, ਦੇਖੋ ਭਾਈ ਰਣਜੀਤ ਸਿੰਘ ਦੀ ਗੱਲ ਦੀ ਮੈਂ ਇਕੱਲੀ ਕਰਦਾ, ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ। ਬਾਈ ਜੀ ਤੋਲੀ ਦਾ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਜੇ ਤੇ ਔਗਣ ਲੋੜ ਤੋਂ ਵੱਧ ਕੇ ਨੇ ਤੇ ਪਾਸੇ ਕਰ ਦਿਓ। ਭਾਈ ਰਣਜੀਤ ਸਿੰਘ, ਮੈਨੂੰ ਇਹ ਪਤਾ ਲੱਗਾ ਪਿਛਲੇ ਸਮੇਂ ਜਦੋਂ ਸਿੱਖ ਕਿਸਾਨ ਐਜੀਟੇਸ਼ਨ ਚੱਲਿਆ ਹੈਗਾ, ਉਦੋਂ ਵੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ। ਜਦੋਂ 3 ਕਾਲੇ ਕਾਨੂੰਨਾਂ ਦੀ ਆਪਾਂ ਲੜਾਈ ਲੜੀ ਹੈ, ਉਹਦੇ ਵਿੱਚ ਮੈਨੂੰ ਬਹੁਤ ਲੰਮਾ ਸਮਾਂ ਉੱਥੇ ਰਹਿਣਾ ਵੀ ਪਿਆ ਜੀ, ਕਿਉਂਕਿ ਜਾਣੇ ਸਾਂ 2-2 3 ਦਿਨ ਦੇ ਰਹਿੰਦੇ ਸਾਂ, ਫਿਰ ਕਿਤੇ ਆ ਜਾਂਦੇ ਸਾਂ, ਰਜੇਵੇਂ ਹੁੰਦੇ ਸੀ, ਫਿਰ ਉੱਥੇ ਜਾਂਦੇ ਸਾਂ, ਫਿਰ ਰਹਿੰਦੇ ਸਾਂ। ਉਹਨਾਂ ਦਿਨਾਂ ਦੇ ਵਿੱਚ ਮੈਂ ਉੱਥੇ ਅਕਾਲ ਚੈਨਲ ਦਾ ਜਿਹੜਾ ਬਿਲਕੁਲ ਸਟੇਜ ਦੇ ਮਗਰਲੇ ਪਾਸੇ ਲੱਗਾ ਹੋਇਆ ਸੀ, ਤੰਬੂ ਕਹਿ ਲਓ, ਟੈਂਟ ਕਹਿ ਲਓ, ਕੁਛ ਵੀ ਕਹਿ ਲਓ, ਉਹਦੇ ਵਿੱਚ ਵੀ ਪੈਂਦਾ ਰਿਹਾ ਵਾਂ। ਉਸ ਤੋਂ ਬਾਅਦ ਮੈਂ ਬੰਗਲਾ ਸਾਹਿਬ ਵੀ ਜਾਂਦਾ ਰਿਹਾ ਵਾਂ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਵੀ ਕਿਸਾਨੀ ਹੱਕ ਦੇ ਵਿੱਚ ਬੋਲਣਾ, ਇਹਨਾਂ ਦੀ ਪੁਸਤ ਪਨਾਹੀ ਕਰਨਾ, ਅਰਦਾਸਾਂ ਕਰਨੀਆਂ, ਸੰਗਤਾਂ ਨੂੰ ਅਪੀਲਾਂ ਕਰਨੀਆਂ, ਠੀਕ ਹੈ। ਉਸ ਤੋਂ ਪਹਿਲਾਂ ਮੈਂ ਵੀ ਵਿਰੋਧੀ ਸਾਂ। ਜਦੋਂ ਮੈਂ ਆਹ ਚੀਜ਼ ਵੇਖੀ, ਮੈਂ ਕਿਹਾ ਯਾਰ ਕਿਸਾਨੀ ਅੰਦੋਲਨ ਦੇ ਵਿੱਚ ਘੱਟੋ ਘੱਟ
ਅਰਦਾਸ ਤੇ ਹੋ ਰਹੀ ਹੈ ਨਾ, ਜੀ 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 ਕੋਈ ਬੰਦਾ ਸਾਡੀ ਪੁਸ਼ਤ ਪਨਾਹੀ ਤੇ ਕਰਦਾ ਪਿਆ ਨਾ ਇਸ ਪਾਵਨ ਸਥਾਨ ਦੇ ਉੱਪਰ ਬੈਠ ਕੇ, ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ ਸਾਨੂੰ, ਹਰ ਬੰਦੇ ਦਾ ਪਿਛੋਕੜ ਵੇਖਣਾ ਪਏਗਾ। ਨਾਲੇ ਦੇਖੋ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਕੋਈ ਗਲਤੀ ਕਿਸੇ ਕੋਲੋਂ ਹੋ ਨਹੀਂ ਸਕਦੀ, ਕੋਈ ਰੱਬ ਨਹੀਂ ਹੈ, ਜੀ ਜੀ ਹਰ ਕਿਸੇ ਕੋਲੋਂ ਗਲਤੀਆਂ ਦੋ ਨਹੀਂ ਭੁੱਲਦੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਨਹੀਂ ਭੁੱਲਦਾ ਕਰਤਾਰ ਨਹੀਂ ਭੁੱਲਦਾ, ਜੀ ਜੀ ਤੇ ਨਾ ਅਸੀਂ ਗੁਰੂਆਂ ਤੇ ਨਾ ਅਸੀਂ ਕਰਤਾਰ ਆ, ਭੁੱਲਣਹਾਰ ਆ। ਇਸ ਕਰਕੇ ਗਲਤੀਆਂ ਸੁਭਾਵਿਕ ਨੇ, ਪਰ ਉਹ ਜਿਹੜੀ ਚੀਜ਼ ਹੈ ਨਾ ਉਹਨੂੰ, ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ, ਜੀ 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 ਉਦੋਂ ਤੁਸੀਂ ਕਾਮਯਾਬ ਹੋ। ਹੁਣ ਪੀਐਮ ਮੋਦੀ ਨੇ ਮੰਨ ਲਓ ਪੀਐਮ ਹਾਊਸ ਦੇ ਵਿੱਚ ਗਏ, ਫੋਟੋ ਇਹਨਾਂ ਦੇ ਤੇ ਮੋਬਾਈਲ ਬਾਹਰ ਨੇ, ਕੈਮਰੇ ਇਹਨਾਂ ਦੇ ਬਾਹਰ ਨੇ, ਫੋਟੋ ਅੰਦਰੋਂ ਖਿੱਚੀ ਗਈ, ਉਹ ਪੈ ਗਈ ਟਵਿੱਟਰ ਦੇ ਉੱਪਰ। ਇੱਕ ਤੇ ਇਹ ਪੱਖ ਹੈ, ਸਿੰਘ ਸਾਹਿਬ ਮੀਟਿੰਗ ਕਰਕੇ ਆਏ, ਪੀਐਮ ਮੋਦੀ ਨੇ ਹੱਥ ਫੜਿਆ, ਹੱਥ ਫੜ ਕੇ ਸੈਰ ਕਰਾਈ, ਠੀਕ ਹੋ ਗਿਆ। ਇੱਕ ਇਹ ਹੈ ਵੀ ਹੁਣ ਇਸੇ ਚੀਜ਼ ਨੂੰ ਲੈਨੇ ਆ, ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਬਿਲਕੁਲ। ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਲੌਜਿਕ ਤੇ ਹੈ ਨਾ ਸਾਡੇ ਕੋਲੇ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਤਰੀਕੇ ਨਾਲ ਚੱਲਣਾ ਪਏਗਾ। ਦੇਖੋ ਹਰ ਜਗ੍ਹਾ ਦੇ ਉੱਪਰ ਜ਼ਰੂਰੀ ਨਹੀਂ ਹੁੰਦਾ ਟੱਕਰ ਹੀ ਮਾਰੀ ਜਾਵੇ, ਪੋਜ਼ਿਟਿਵ ਹੀ ਲੈਣਾ ਪੈਸਾ, ਹਾਂ ਕਿਸੇ ਗੱਲ ਨੂੰ ਪੋਜ਼ਿਟਿਵ ਹੀ ਲੈਣਾ ਪਏਗਾ। ਬਾਕੀ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਨੇ, ਏਡੀ ਵੀ ਗੱਲ ਕੋਈ ਨਹੀਂਗੀ। ਵੀਰ ਹਰਪ੍ਰੀਤ ਸਿੰਘ ਜੀ, ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਨੇ, ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ, ਜੀ ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ, ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਜਦੋਂ ਉੱਥੇ ਗਏ ਹੈ, ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਆ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ, ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ, ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ ਪੀਐਮ ਮੋਦੀ ਦੀ ਤੇ ਭਾਈ ਰਣਜੀਤ ਸਿੰਘ। ਇਹ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ ਪੀਐਮ, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ ਹੈ? ਇੱਥੇ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ, ਸਿੱਖ ਬੱਚੀ ਦਾ, ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ, ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਆਓ ਸਾਡੇ ਨਾਲ ਜੁੜੇ ਨੇ ਵੀਰ ਹਰਪ੍ਰੀਤ ਸਿੰਘ ਜੀ ਮਖੂ, ਅਕਸਰ ਹੀ
ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ ਗੱਲਬਾਤ ਕਰਦੇ ਰਹਿੰਦੇ ਨੇ। ਪਰ ਪਿਛਲੇ ਸਮੇਂ ਇੱਕ ਬਹੁਤ ਵੱਡਾ ਮਸਲਾ ਜੋ ਸਿੱਖ ਮੀਡੀਆ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ PM ਮੋਦੀ ਨੂੰ ਮਿਲਦੇ ਨੇ ਤੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਪਰ ਮੈਂ ਵੇਖਦਾ ਹੁੰਨਾ ਕਿ ਵੀਰ ਸੋਸ਼ਲ ਮੀਡੀਆ ਤੇ ਅਕਸਰ ਹੀ ਲਾਈਵ ਹੋ ਜਾਂਦੇ ਨੇ, ਚਾਹੇ ਕੋਈ SGPC ਦਾ ਮਸਲਾ ਹੋਵੇ ਜਾਂ ਸਿੰਘ ਸਾਹਿਬ ਦੇ ਪ੍ਰਤੀ ਕੋਈ ਮਸਲਾ ਹੋਵੇ। ਪਰ ਵੇਖਣ ਵਿੱਚ ਆਇਆ ਕਿ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹ PM ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਬੇਅੰਤ ਸਿੰਘ ਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾ ਦੇਖੋ, ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜੀ ਜੀ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ ਜੀ, ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ, ਜਿੰਨੇ ਜੋਗਾ ਵਾਂ ਉਹਨਾਂ ਆਪਣਾ ਕਾਰਜ ਕਰਦਾ ਵਾਂ। ਰਹੀ ਗੱਲ ਉਸ ਮੁੱਦੇ ਦੇ ਉੱਪਰ, ਮੈਨੂੰ ਕਈਆਂ ਵੀਰਾਂ ਦੇ ਫੋਨ ਆਏ, ਇੱਥੋਂ ਤੱਕ ਵੀ ਮੈਨੂੰ ਚੰਡੀਗੜ੍ਹ ਤੋਂ ਵੀ ਕਈਆਂ ਵੀਰਾਂ ਦੇ ਫੋਨ ਆਏ ਵੀ ਇੱਥੇ ਭਾਈ ਰਣਜੀਤ ਸਿੰਘ ਜੀ ਨੇ ਆਉਣਾ ਬੰਗਲਾ ਸਾਹਿਬ ਵਾਲਿਆਂ ਨੇ ਤੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਆ। ਤੇ ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਵੀ ਕਿਸ ਮਸਲੇ ਤੇ ਲੈ ਕੇ? ਕਹਿਣ ਲੱਗੇ PM ਮੋਦੀ ਨਾਲ ਮੁਲਾਕਾਤ ਕਰਕੇ ਆਏ ਨੇ। ਦੇਖੋ ਮੇਰਾ ਮੰਨਣਾ ਇਹ ਹੈ, ਗੱਲ ਇਹ ਨਹੀਂ ਹੈ ਵੀ ਉੱਥੇ ਗਏ ਨੇ, ਗੱਲ ਇਹ ਵੀ ਕੀ ਕਰਨ ਗਏ ਨੇ। ਮੁੱਦਾ ਆ ਹੈ ਨਾ ਜੀ ਜੀ, ਅਸੀਂ ਸ਼ਮਸ਼ਾਨ ਘਾਟ ਵਿੱਚ ਜਾਣਾ ਮਨਾ ਨਹੀਂ ਗਾ, ਸ਼ਮਸ਼ਾਨ ਪੂਜਣਾ ਮਨਾ ਹੈ। ਜਾਣ ਦੀ ਤਾਂ ਕੋਈ ਮਨਾਹੀ ਨਹੀਂ, ਸੰਸਕਾਰ ਤੇ ਆਪਾਂ ਜਾਂਦੇ ਆ, ਪੂਜਣਾ ਮਨਾ ਹੈ। ਗੱਲ ਇਹ ਨਹੀਂ ਹੈ ਵੀ ਉੱਥੇ ਗਏ, ਗੱਲ ਇਹ ਵੀ ਕਿਸ ਮਸਲੇ ਨੂੰ ਲੈ ਕੇ ਗਏ। ਜਿੰਨੀ ਦੇਰ ਤੱਕ ਮਸਲਾ ਮੈਨੂੰ ਨਹੀਂ ਪਤਾ ਹੋਵੇਗਾ ਮੈਂ ਕਿਵੇਂ ਉੱਥੇ ਬੋਲ ਦਿਆਂਗਾ। ਫਿਰ ਉਸ ਮਸਲੇ ਦੀ ਜਦੋਂ ਬਾਰ-ਬਾਰ ਫੋਨ ਆਏ, ਮੈਂ ਥੋੜੀ ਜਿਹੀ ਤਹਿਕੀਕਾਤ ਕੀਤੀ ਹੈ ਵੀ ਉੱਥੇ ਯਾਰ ਵੀਡੀਓ ਵਾਇਰਲ ਹੋਈਆਂ ਨੇ। ਫਿਰ ਮੈਂ ਉਹਨਾਂ ਦੇ Facebook ਅਕਾਊਂਟ ਦੇ ਉੱਪਰ ਦੇਖਣ ਦਾ ਯਤਨ ਕੀਤਾ, ਮੈਨੂੰ ਨਹੀਂ ਮਿਲੀਆਂ। ਫਿਰ ਫੋਟੋਆਂ ਆਈਆਂ ਕਿੱਥੋਂ, ਸਵਾਲ ਇਹ ਆ ਗਿਆ ਹੈ ਨਾ। ਥੋੜੀ ਜਿਹੀ ਮੈਂ ਗਹਿਰਾਈ ਦੇ ਵਿੱਚ ਗਿਆ, ਹੋਰ ਜਿਹੜੇ ਮੇਰੇ ਆਪਣੇ ਸੂਤਰਧਾਰ ਨੇ ਉਹਨਾਂ ਦੇ ਕੋਲ ਪਤਾ ਕੀਤਾ ਅਸਲ ਦੇ ਵਿੱਚ ਮਸਲਾ ਕੀ ਹੈ। ਗਈ ਸੀ ਉੱਥੇ ਗੁਰਦੁਆਰਾ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ, ਮੈਨੇਜਮੈਂਟ ਕਮੇਟੀ ਕਹਿੰਦੀ ਵੀ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਚੱਲੋ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਤੁਸੀਂ ਸਾਡੇ ਨਾਲ ਚੱਲੋ, PM ਮੋਦੀ ਨੂੰ ਮਿਲਣਾ ਹੈ। ਉੱਥੋਂ ਦੇ ਮੁਲਾਜ਼ਮ ਨੇ ਇਹ ਜਾਣਾ ਪੈਣਾ ਸੀਗਾ। ਉਹ ਕਹਿੰਦੇ ਵੀ ਕਿਸ ਪਰਪਸ ਦੇ ਲਈ ਮਿਲਣਾ? ਕਹਿੰਦੇ ਵੀ ਇੱਕ ਤਾਂ ਸਿੱਖ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ, ਇਹ ਕਿਸੇ ਹਸਪੀਟਲ ਦੀ ਗੱਲ ਕਰਨੀ ਹੈ ਵੀ ਜਿਹਦੇ ਵਿੱਚ ਸਿੱਖ ਬੱਚੇ ਪੜ੍ਹ ਵੀ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਹੁਣ ਜੇ ਆਪਾਂ ਇਹ ਗੱਲ ਕਹੀਏ ਵੀ PM ਮੋਦੀ ਦੇ ਕੋਲੋਂ ਮੰਗ, ਜੇ ਕਾਲੇ ਕਾਨੂੰਨ ਰੱਦ ਕਰਵਾਉਣੇ ਤਾਂ ਵੀ ਮੰਗ ਤੇ ਉੱਥੇ ਹੀ ਆ ਨਾ। ਜੇ ਭਾਖੜਾ ਵਾਲਾ ਮੁੱਦਾ ਆ ਗਿਆ, ਮੰਗ ਤੇ ਫਿਰ ਉੱਥੇ ਹੀ ਆ ਨਾ, ਹੈ ਨਾ। ਗੱਲ ਇਹ ਵੀ ਅਗਲਾ ਮੰਨਦਾ ਜਾਂ ਨਹੀਂ ਮੰਨਦਾ ਉਹ ਵੱਖਰਾ ਵਿਸ਼ਾ ਆ ਜਾਂਦਾ ਆ। ਮੈਨੇਜਮੈਂਟ ਨੇ ਕਿਹਾ, ਉਹ ਕਹਿੰਦੇ ਮੈਂ ਚਲਾ ਜਾਣਾ ਵਾਂ। ਬੱਸ ਤੇ ਗਏ ਐ, ਜਿਸ ਬੱਸ ਦੇ ਉੱਪਰ ਗਏ ਆ ਨਾ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੈਂ ਸਗੋਂ ਚਾਹਾਂਗਾ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਥੋੜੇ ਦਰੁਸਤਗੀ ਵੀ ਕਰ ਦੇਣ। ਉਹਦੇ ਵਿੱਚ ਸਨ ਸਾਬਕਾ MP ਤਰਲੋਚਨ ਸਿੰਘ ਜੀ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ PM ਹਾਊਸ ਦੇ ਵਿੱਚ ਜਾਣਾ ਹੈ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਹੁਣ ਆਹ ਤਾਂ ਸਟੈਂਡ ਹੈ ਨਾ, ਇੰਨਾ ਕਿ ਤਾਂ ਹੋਣਾ ਵੀ ਚਾਹੀਦਾ। ਗੱਲ ਭਾਈ ਰਣਜੀਤ ਸਿੰਘ ਨੇ ਕਹੀ, ਭਾਈ ਰਣਜੀਤ ਸਿੰਘ ਨੇ ਸਰਦਾਰ ਤਰਲੋਚਨ ਸਿੰਘ ਸਾਬਕਾ MP ਨੂੰ ਇਹ ਗੱਲ ਕਹੀ ਵੀ ਜੇ ਕਿਰਪਾਨ ਅੰਦਰ ਨਹੀਂ ਜਾਊਗੀ ਤੇ ਫਿਰ ਰਣਜੀਤ ਸਿੰਘ ਵੀ ਅੰਦਰ ਨਹੀਂ ਜਾਊਗਾ। ਇੰਨਾ ਕਿ ਤਾਂ ਚਲੋ ਸਾਡੇ ਹੈੱਡ ਗ੍ਰੰਥੀ ਦਾ ਇੰਨਾ ਕਿ ਤਾਂ ਸਟੈਂਡ ਹੋਣਾ ਵੀ ਚਾਹੀਦਾ। ਠੀਕ ਹੈ, ਜਿੱਥੇ ਗਲਤ ਨੇ ਮੈਂ ਠੋਕ ਕੇ ਵਿਰੋਧ ਵੀ ਕਰਦਾ ਵਾਂ, ਜਿੱਥੇ ਸਹੀ ਹੈ ਸਹੀ ਨੂੰ ਤਾਂ ਯਾਰ ਆਪਾਂ ਸਹੀ ਪੇਸ਼ ਕਰ ਦਈਏ ਨਾ। ਬਾਕੀ ਦੇਖੋ ਬ੍ਰਹਮ ਗਿਆਨੀ ਕੋਈ ਵੀ ਨਹੀਂ, ਗਲਤੀਆਂ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੰਮ ਕਰਦੇ ਆ ਮੇਰੇ ਕੋਲ ਵੀ ਹੁੰਦੀਆਂ ਨੇ, ਆਪਣੀ ਗਲਤੀ ਨੂੰ ਸਵੀਕਾਰ ਲੈਣਾ ਚਾਹੀਦਾ। ਹਾਂ, ਹੁਣ ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਕਿਵੇਂ? ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਵਾਪਰੀ, ਸਿੱਖ ਬੱਚੇ ਨੂੰ ਮੈਟਰੋ ਤੇ ਰੋਕਿਆ ਗਿਆ ਤੇ ਇਸ ਕਰਕੇ ਰੋਕਿਆ ਗਿਆ ਵੀ ਤੂੰ ਆਪਣੀ ਕਿਰਪਾਨ ਕੱਢ ਕੇ ਵਿਖਾ। ਬਿਲਕੁਲ, ਕਿਰਪਾਨ ਕੱਢ ਕੇ ਵਿਖਾ। ਅੱਖਾਂ ਤੇ ਮੇਰੀਆਂ ਵੀ ਕੰਮ ਕਰਦੀਆਂ ਪਈਆਂ ਨੇ ਨਾ ਵੀ ਇਹ ਕਿਰਪਾਨ 6 ਇੰਚੀ ਦੇ ਲਾਗੇ ਤੱਕ ਹੀ ਹੋਵੇਗੀ, ਇਹਦਾ ਸਾਈਜ਼ ਜਿਹੜਾ 6 ਇੰਚੀ ਹੋਵੇਗਾ, ਪਰ ਉਹ ਕਹਿੰਦੇ ਕਿਰਪਾਨ ਕੱਢ ਕੇ ਵਿਖਾ। ਮੈਂ ਕਹਿੰਦਾ ਕਿਰਪਾਨ ਕੱਢ ਕੇ ਨਹੀਂ ਵਿਖਾ। ਤੁਹਾਡੇ ਕੋਲੇ ਇਹ ਜਿਹੜੀ ਫੋਟੋ ਹੈ, ਮੇਰੇ ਖਿਆਲ ਦੇ ਵਿੱਚ PM ਮੋਦੀ ਨੇ ਆਪਣੇ ਜਾਂ ਇੰਸਟਾ ਤੇ ਪਾਈ ਹੈ, ਟਵਿੱਟਰ ਤੇ ਪਾਈ, ਕਿੱਥੇ ਪਾਈ ਮੈਨੂੰ ਨਹੀਂ ਪਤਾ, ਹੈ ਨਾ। ਵਾਇਰਲ ਉੱਥੋਂ ਹੋਈ ਹੈ, ਕਿਉਂਕਿ ਜੇ ਇਹਨਾਂ ਦੇ ਫੋਨ ਨਹੀਂ ਗਏ ਤੇ ਇਹਦਾ ਮਤਲਬ PM ਹਾਊਸ ਵੱਲੋਂ ਚੀਜ਼ ਪਈ ਹੋਈ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ PM ਮੋਦੀ ਦੀ ਤੇ ਭਾਈ ਰਣਜੀਤ ਸਿੰਘ ਜੀ ਦੀ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ?
3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਬਿਲਕੁਲ। ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ ਪੀਐਮ, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਦ ਹੈ? ਬਿਲਕੁਲ। ਇੱਥੇ ਇਹ ਗੱਲ ਤੇ ਲੌਜੀਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਹੁਣ ਦੂਜੇ ਪਾਸੇ ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ। ਬਿਲਕੁਲ। ਸਿੱਖ ਬੱਚੀ ਦੇ ਨਾਲ ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਤੋਂ ਲੈ ਕੇ ਇਸ਼ੂ ਬਣਦਾ ਆ, ਜੇ ਕਿਰਪਾਨ ਤੋਂ ਲੈ ਕੇ ਇਸ਼ੂ ਬਣਦਾ ਆ, ਜ਼ਿਆਦਾਤਰ ਇਹਨਾਂ ਦੋ ਚੀਜ਼ਾਂ ਤੋਂ ਬਣਦਾ ਹੈ। ਹੋਰ ਕੇਸਾਂ ਤੋਂ ਇਸ਼ੂ ਨਹੀਂ ਬਣਦਾ, ਹਨਾ? ਸਾਡੇ ਕਸ਼ਹਿਰੇ ਤੋਂ ਇਸ਼ੂ ਨਹੀਂ ਬਣਦਾ। ਹੁਣ ਕੜੇ ਤੋਂ ਇਸ਼ੂ ਬਣ ਜਾਂਦਾ ਹੈ ਤੇ ਜਾਂ ਬਣ ਜਾਂਦਾ ਹੈ ਕਿਰਪਾਨ ਤੋਂ ਇਸ਼ੂ। ਹੈ ਤਾਂ ਕਕਾਰਾਂ ਦੇ ਵਿੱਚ ਹੀ ਹੈ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜੀਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸੋ ਇਹ ਸਾਨੂੰ ਹਰ ਚੀਜ਼ ਨੂੰ ਨਾ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਖਿੱਚਾਂਗੇ। ਇੱਕ ਤੇ ਹੁੰਦਾ ਵੀ ਮੈਂ ਪਹਿਲਾਂ ਮਨ ਹੀ ਬਣਾ ਕੇ ਬੈਠਾ ਵੀ ਖਿੱਚਣਾ ਹੀ ਖਿੱਚਣਾ। ਦੂਜੀ ਗੱਲ, ਜੇ ਕੌਮ ਦਾ ਕੋਈ ਸਮਝੌਤਾ ਕਰਕੇ ਆਏ ਨੇ ਤੇ ਦੱਸੋ, ਮੈਂ ਅੱਜ ਵਿਰੋਧ ਕਰਨ ਨੂੰ ਤਿਆਰ ਹਾਂ, ਮੇਰਾ ਕੀ ਜਾਂਦਾ ਹੈ ਨਾ? ਪਰ ਜੇ ਆਪਣੀ ਕੌਮ ਦੇ ਲਈ ਕੋਈ ਕਾਰਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਗਏ ਨੇ ਵੀ ਸਿੱਖ ਯੂਨੀਵਰਸਿਟੀ ਹੋਵੇ, ਸਿੱਖ ਸਕੂਲ ਹੋਵੇ, ਉਹਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ, ਭਾਵੇਂ ਜਗ੍ਹਾ ਤੁਹਾਡੀ ਆਪਣੀ ਹੋਵੇ, ਪ੍ਰਵਾਨਗੀਆਂ ਤਾਂ ਲੈਣੀਆਂ ਪੈਂਦੀਆਂ ਸਰਕਾਰ ਦੇ ਕੋਲੋਂ। ਜੇ ਮੈਨੇਜਮੈਂਟ ਦੇ ਨਾਲ ਹਾਂ ਚੁੱਪ ਚਪੀਤੇ ਕੋਈ ਗੁਪਤ ਮੀਟਿੰਗ ਕਰਕੇ ਆਏ ਨੇ ਤੇ ਦੱਸਿਆ ਜਾਵੇ, ਠੀਕ ਹੈ ਨਾ? ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇੱਕੋ ਗੱਲ ਨੂੰ ਕਿਸੇ ਵੀ ਬੰਦੇ ਦੇ, ਦੇਖੋ ਭਾਈ ਰਣਜੀਤ ਸਿੰਘ ਦੀ ਗੱਲ ਨਹੀਂ ਮੈਂ ਇਕੱਲੀ ਕਰਦਾ, ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ। ਬਾਈ ਜੀ ਤੋਲੀ ਦਾ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ, ਜੇ ਤੇ ਔਗਣ ਲੋੜ ਤੋਂ ਵੱਧ ਕੇ ਨੇ ਤੇ ਪਾਸੇ ਕਰ ਦਿਓ। ਭਾਈ ਰਣਜੀਤ ਸਿੰਘ, ਮੈਨੂੰ ਇਹ ਪਤਾ ਲੱਗਾ ਪਿਛਲੇ ਸਮੇਂ ਜਦੋਂ ਸਿੱਖ ਕਿਸਾਨ ਐਜੀਟੇਸ਼ਨ ਚੱਲਿਆ ਹੈਗਾ, ਉਦੋਂ ਵੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ। ਜਦੋਂ 3 ਕਾਲੇ ਕਾਨੂੰਨਾਂ ਦੀ ਆਪਾਂ ਲੜਾਈ ਲੜੀ ਹੈ, ਉਹਦੇ ਵਿੱਚ ਮੈਨੂੰ ਬਹੁਤ ਲੰਮਾ ਸਮਾਂ ਉੱਥੇ ਰਹਿਣਾ ਵੀ ਪਿਆ ਜੀ, ਕਿਉਂਕਿ ਜਾਣੇ ਸਾਂ 2-2 3 ਦਿਨ ਰਹਿੰਦੇ ਸਾਂ, ਫਿਰ ਕਿਤੇ ਆ ਜਾਂਦੇ ਸਾਂ, ਰਜੇਵੇਂ ਹੁੰਦੇ ਸੀ, ਫਿਰ ਉੱਥੇ ਜਾਂਦੇ ਸਾਂ, ਫਿਰ ਰਹਿੰਦੇ ਸਾਂ। ਉਹਨਾਂ ਦਿਨਾਂ ਦੇ ਵਿੱਚ ਮੈਂ ਉੱਥੇ ਅਕਾਲ ਚੈਨਲ ਦਾ ਜਿਹੜਾ ਬਿਲਕੁਲ ਸਟੇਜ ਦੇ ਮਗਰਲੇ ਪਾਸੇ ਲੱਗਾ ਹੋਇਆ ਸੀ, ਤੰਬੂ ਕਹਿ ਲਓ, ਟੈਂਟ ਕਹਿ ਲਓ, ਕੁਛ ਵੀ ਕਹਿ ਲਓ, ਉਹਦੇ ਵਿੱਚ ਵੀ ਪੈਂਦਾ ਰਿਹਾ ਵਾਂ। ਉਸ ਤੋਂ ਬਾਅਦ ਮੈਂ ਬੰਗਲਾ ਸਾਹਿਬ ਵੀ ਜਾਂਦਾ ਰਿਹਾ ਵਾਂ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਵੀ ਕਿਸਾਨੀ ਹੱਕ ਦੇ ਵਿੱਚ ਬੋਲਣਾ, ਇਹਨਾਂ ਦੀ ਪੁਸਤ ਪਨਾਹੀ ਕਰਨਾ, ਅਰਦਾਸਾਂ ਕਰਨੀਆਂ, ਸੰਗਤਾਂ ਨੂੰ ਅਪੀਲਾਂ ਕਰਨੀਆਂ, ਠੀਕ ਹੈ? ਉਸ ਤੋਂ ਪਹਿਲਾਂ ਮੈਂ ਵੀ ਵਿਰੋਧੀ ਸਾਂ। ਜਦੋਂ ਮੈਂ ਆਹ ਚੀਜ਼ ਵੇਖੀ, ਮੈਂ ਕਿਹਾ ਯਾਰ ਕਿਸਾਨੀ ਅੰਦੋਲਨ ਦੇ ਵਿੱਚ ਘੱਟੋ ਘੱਟ ਅਰਦਾਸ ਤੇ ਹੋ ਰਹੀ ਹੈ ਨਾ, ਕੋਈ ਬੰਦਾ ਸਾਡੀ ਪੁਸਤ ਪਨਾਹੀ ਤਾਂ ਕਰਦਾ ਪਿਆ ਨਾ ਇਸ ਪਾਵਨ ਸਥਾਨ ਦੇ ਉੱਪਰ ਬੈਠ ਕੇ। ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ, ਸਾਨੂੰ ਹਰ ਬੰਦੇ ਦਾ ਪਿਛੋਕੜ ਵੇਖਣਾ ਪਏਗਾ। ਨਾਲੇ ਦੇਖੋ, ਮੈਂ ਇਹ ਗੱਲ ਨਹੀਂ ਕਹਿੰਦਾ ਵੀ ਕੋਈ ਗਲਤੀ ਕਿਸੇ ਕੋਲੋਂ ਹੋ ਨਹੀਂ ਸਕਦੀ, ਕੋਈ ਰੱਬ ਨਹੀਂ ਹੈ, ਹਰ ਕਿਸੇ ਕੋਲੋਂ ਗਲਤੀਆਂ, ਦੋ ਨਹੀਂ ਭੁੱਲਦੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ, ਤੇ ਨਾ ਅਸੀਂ ਗੁਰੂ ਆ ਤੇ ਨਾ ਅਸੀਂ ਕਰਤਾਰ ਆ, ਭੁੱਲਣਹਾਰ ਆ। ਇਸ ਕਰਕੇ ਗਲਤੀਆਂ ਸੁਭਾਵਿਕ ਨੇ, ਪਰ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਉਦੋਂ ਤੁਸੀਂ ਕਾਮਯਾਬ ਹੋ। ਹੁਣ ਪੀਐਮ ਮੋਦੀ ਨੇ, ਮੰਨ ਲਓ ਪੀਐਮ ਹਾਊਸ ਦੇ ਵਿੱਚ ਗਏ, ਫੋਟੋ ਇਹਨਾਂ ਦੇ ਤੇ ਮੋਬਾਈਲ ਬਾਹਰ ਨੇ, ਕੈਮਰੇ ਇਹਨਾਂ ਦੇ ਬਾਹਰ ਨੇ, ਫੋਟੋ ਅੰਦਰੋਂ ਖਿੱਚੀ ਗਈ, ਉਹ ਪੈ ਗਈ ਟਵਿੱਟਰ ਦੇ ਉੱਪਰ। ਇੱਕ ਤੇ ਇਹ ਪੱਖ ਹੈ, ਸਿੰਘ ਸਾਹਿਬ ਮੀਟਿੰਗ ਕਰਕੇ ਆਏ, ਪੀਐਮ ਮੋਦੀ ਨੇ ਖੱਤ ਫੜਿਆ, ਹੱਥ ਫੜ ਕੇ ਸੈਰ ਕਰਾਈ, ਠੀਕ ਹੋ ਗਿਆ। ਇੱਕ ਇਹ ਹੈ ਵੀ ਹੁਣ ਇਸੇ ਚੀਜ਼ ਨੂੰ ਲੈਨੇ ਆ, ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਬਿਲਕੁਲ। ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਲੌਜਿਕ ਤੇ ਹੈ ਨਾ ਸਾਡੇ ਕੋਲੇ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਤਰੀਕੇ ਨਾਲ ਚੱਲਣਾ ਪਏਗਾ। ਦੇਖੋ, ਹਰ ਜਗ੍ਹਾ ਦੇ ਉੱਪਰ ਜ਼ਰੂਰੀ ਨਹੀਂ ਹੁੰਦਾ ਟੱਕਰ ਹੀ ਮਾਰੀ ਜਾਵੇ, ਪੋਜ਼ਿਟਿਵ ਹੀ ਲੈਣਾ ਪਏਗਾ। ਹਾਂ, ਕਿਸੇ ਗੱਲ ਨੂੰ ਪੋਜ਼ਿਟਿਵ ਹੀ ਲੈਣਾ ਪਏਗਾ। ਬਾਕੀ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਨੇ, ਐਡੀ ਵੀ ਗੱਲ ਕੋਈ ਨਹੀਂ ਗੀ। ਵੀਰ ਹਰਪ੍ਰੀਤ ਸਿੰਘ ਜੀ, ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ।
ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ। ਉਹਦੇ ਵਿੱਚ ਸਨ ਸਾਬਕਾ MP ਤਰਲੋਚਨ ਸਿੰਘ। ਜੀ ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ PM ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਆ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ। PM ਮੋਦੀ ਜੀ ਤੇ ਭਾਈ ਰਣਜੀਤ ਸਿੰਘ, ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ PM, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ ਹੈ? ਇੱਥੇ ਗੱਲ ਤੇ ਲੌਜੀਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ ਸਿੱਖ ਬੱਚੀ ਦਾ। ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜੀਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ PM ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ। ਇਹ ਸਾਡੇ ਸਿੰਘ ਸਾਹਿਬ ਨੇ ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ PM ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ। 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਵੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ PM ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਜੇ PM ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਆਓ ਸਾਡੇ ਨਾਲ ਜੁੜੇ ਨੇ ਵੀਰ ਹਰਪ੍ਰੀਤ ਸਿੰਘ ਜੀ ਮਖੂ। ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ, ਗੱਲਬਾਤ ਕਰਦੇ ਰਹਿੰਦੇ ਨੇ। ਪਰ ਪਿਛਲੇ ਸਮੇਂ ਇੱਕ ਬਹੁਤ ਵੱਡਾ ਮਸਲਾ ਜੋ ਸਿੱਖ ਮੀਡੀਆ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ PM ਮੋਦੀ ਨੂੰ ਮਿਲਦੇ ਨੇ ਤੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਪਰ ਮੈਂ ਵੇਖਦਾ ਹੁੰਨਾ ਕਿ ਵੀਰ ਸੋਸ਼ਲ ਮੀਡੀਆ ਤੇ ਅਕਸਰ ਹੀ ਲਾਈਵ ਹੋ ਜਾਂਦੇ ਨੇ, ਚਾਹੇ ਕੋਈ SGPC ਦਾ ਮਸਲਾ ਹੋਵੇ ਜਾਂ ਸਿੰਘ ਸਾਹਿਬ ਦੇ ਪ੍ਰਤੀ ਕੋਈ ਮਸਲਾ ਹੋਵੇ। ਪਰ ਵੇਖਣ ਵਿੱਚ ਆਇਆ ਕਿ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ PM ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਬਿਲ ਸਿੰਘ ਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾ ਦੇਖੋ, ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ ਜੀ ਜੀ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ ਜੀ, ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ, ਜਿੰਨੇ ਜੋਗਾ ਵਾਂ ਉਹਨਾਂ ਆਪਣਾ ਕਾਰਜ ਕਰਦਾ ਵਾਂ। ਰਹੀ ਗੱਲ ਉਸ ਮੁੱਦੇ ਦੇ ਉੱਪਰ, ਮੈਨੂੰ ਕਈਆਂ ਵੀਰਾਂ ਦੇ ਫੋਨ ਆਏ, ਇੱਥੋਂ ਤੱਕ ਵੀ ਮੈਨੂੰ ਚੰਡੀਗੜ੍ਹ ਤੋਂ ਵੀ ਕਈਆਂ ਵੀਰਾਂ ਦੇ ਫੋਨ ਆਏ ਵੀ ਇੱਥੇ ਭਾਈ ਰਣਜੀਤ ਸਿੰਘ ਜੀ ਨੇ ਆਉਣਾ, ਬੰਗਲਾ ਸਾਹਿਬ ਵਾਲਿਆਂ ਨੇ, ਤੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਆ। ਤੇ ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਵੀ ਕਿਸ ਮਸਲੇ ਤੇ ਲੈ ਕੇ? ਕਹਿਣ ਲੱਗੇ PM ਮੋਦੀ ਨਾਲ ਮੁਲਾਕਾਤ ਕਰਕੇ ਆਏ ਨੇ। ਦੇਖੋ ਮੇਰਾ ਮੰਨਣਾ ਇਹ ਹੈ, ਗੱਲ ਇਹ ਨਹੀਂ ਹੈ ਵੀ ਉੱਥੇ ਗਏ ਨੇ, ਗੱਲ ਇਹ ਵੀ ਕੀ ਕਰਨ ਗਏ ਨੇ। ਮੁੱਦਾ ਆ ਹੈ ਨਾ ਜੀ ਜੀ, ਅਸੀਂ ਸ਼ਮਸ਼ਾਨ ਘਾਟ ਵਿੱਚ ਜਾਣਾ ਮਨਾ ਨਹੀਂ ਗਾ, ਸ਼ਮਸ਼ਾਨ ਪੂਜਣਾ ਮਨਾ ਹੈ। ਜਾਣ ਦੀ ਤਾਂ ਕੋਈ ਮਨਾਹੀ ਨਹੀਂ, ਸੰਸਕਾਰ ਤੇ ਆਪਾਂ ਜਾਂਦੇ ਹਾਂ, ਪੂਜਣਾ ਮਨਾ ਹੈ। ਗੱਲ ਇਹ ਨਹੀਂ ਹੈ ਵੀ ਉੱਥੇ ਗਏ, ਗੱਲ ਇਹ ਵੀ ਕਿਸ ਮਸਲੇ ਨੂੰ ਲੈ ਕੇ ਗਏ। ਜਿੰਨੀ ਦੇਰ ਤੱਕ ਮਸਲਾ ਮੈਨੂੰ ਨਹੀਂ ਪਤਾ ਹੋਵੇਗਾ ਮੈਂ ਕਿਵੇਂ ਉੱਥੇ ਬੋਲ ਦਿਆਂਗਾ। ਫਿਰ ਉਸ ਮਸਲੇ ਦੀ ਜਦੋਂ ਬਾਰ-ਬਾਰ ਫੋਨ ਆਏ, ਮੈਂ ਥੋੜੀ ਜਿਹੀ ਤਹਿਕੀਕਾਤ ਕੀਤੀ ਹੈ ਵੀ ਉੱਥੇ ਯਾਰ ਵੀਡੀਓ ਵਾਇਰਲ ਹੋਈਆਂ ਨੇ। ਫਿਰ ਮੈਂ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਪਰ ਦੇਖਣ ਦਾ ਯਤਨ ਕੀਤਾ, ਮੈਨੂੰ ਨਹੀਂ ਮਿਲੀਆਂ। ਫਿਰ ਫੋਟੋਆਂ ਆਈਆਂ ਕਿੱਥੋਂ, ਸਵਾਲ ਇਹ ਆ ਗਿਆ ਹੈ ਨਾ। ਥੋੜੀ ਜਿਹੀ ਮੈਂ ਗਹਿਰਾਈ ਦੇ ਵਿੱਚ ਗਿਆ, ਹੋਰ ਜਿਹੜੇ ਮੇਰੇ ਆਪਣੇ ਸੂਤਰਧਾਰ ਨੇ ਉਹਨਾਂ ਦੇ ਕੋਲੋਂ ਪਤਾ ਕੀਤਾ। ਅਸਲ ਦੇ ਵਿੱਚ ਮਸਲਾ ਕੀ ਹੈ, ਗਈ ਸੀ ਉੱਥੇ
ਗੁਰਦੁਆਰਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ ਮੈਨੇਜਮੈਂਟ ਕਮੇਟੀ ਕਹਿੰਦੀ ਵੀ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਚੱਲੋ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਤੁਸੀਂ ਸਾਡੇ ਨਾਲ ਚੱਲੋ, ਪੀਐਮ ਮੋਦੀ ਨੂੰ ਮਿਲਣਾ ਹੈ। ਉੱਥੋਂ ਦੇ ਮੁਲਾਜ਼ਮ ਨੇ ਇਹ ਜਾਣਾ ਪੈਣਾ ਸੀਗਾ। ਉਹ ਕਹਿੰਦੇ ਵੀ ਕਿਸ ਪਰਪਸ ਦੇ ਲਈ ਮਿਲਣਾ, ਕਹਿੰਦੇ ਵੀ ਇੱਕ ਤਾਂ ਸਿੱਖ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ, ਇਹ ਕਿਸੇ ਹਸਪੀਟਲ ਦੀ ਗੱਲ ਕਰਨੀ ਹੈ ਵੀ ਜਿਹਦੇ ਵਿੱਚ ਸਿੱਖ ਬੱਚੇ ਪੜ੍ਹ ਵੀ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਹੁਣ ਜੇ ਆਪਾਂ ਇਹ ਗੱਲ ਕਹੀਏ ਵੀ ਪੀਐਮ ਮੋਦੀ ਦੇ ਕੋਲੋਂ ਮੰਗ, ਜੇ ਕਾਲੇ ਕਾਨੂੰਨ ਰੱਦ ਕਰਵਾਉਣੇ ਤਾਂ ਵੀ ਮੰਗ ਤੇ ਉੱਥੇ ਹੀ ਹੈ ਨਾ। ਜੇ ਭਾਖੜਾ ਵਾਲਾ ਮੁੱਦਾ ਆ ਗਿਆ ਮੰਗ ਤੇ ਫਿਰ ਉੱਥੇ ਹੀ ਹੈ ਨਾ, ਹੈ ਨਾ। ਗੱਲ ਇਹ ਹੈ ਵੀ ਅਗਲਾ ਮੰਨਦਾ ਜਾਂ ਨਹੀਂ ਮੰਨਦਾ ਉਹ ਵੱਖਰਾ ਵਿਸ਼ਾ ਆ ਜਾਂਦਾ ਆ। ਮੈਨੇਜਮੈਂਟ ਨੇ ਕਿਹਾ, ਉਹ ਕਹਿੰਦੇ ਮੈਂ ਚਲਾ ਜਾਣਾ ਵਾਂ। ਬੱਸ ਤੇ ਗਏ ਹੈ, ਜਿਸ ਬੱਸ ਦੇ ਉੱਪਰ ਗਏ ਆ ਨਾ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੈਂ ਸਗੋਂ ਚਾਹਾਂਗਾ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਥੋੜੇ ਦਰੁਸਤਗੀ ਵੀ ਕਰ ਦੇਣ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ ਜੀ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਹੁਣ ਆਹ ਤਾਂ ਸਟੈਂਡ ਹੈ ਨਾ, ਇੰਨਾ ਕਿ ਤਾਂ ਹੋਣਾ ਵੀ ਚਾਹੀਦਾ। ਗੱਲ ਭਾਈ ਰਣਜੀਤ ਸਿੰਘ ਨੇ ਕਹੀ। ਭਾਈ ਰਣਜੀਤ ਸਿੰਘ ਨੇ ਸਰਦਾਰ ਤਰਲੋਚਨ ਸਿੰਘ ਸਾਬਕਾ ਐਮਪੀ ਨੂੰ ਇਹ ਗੱਲ ਕਹੀ ਵੀ ਜੇ ਕਿਰਪਾਨ ਅੰਦਰ ਨਹੀਂ ਜਾਊਗੀ ਤੇ ਫਿਰ ਰਣਜੀਤ ਸਿੰਘ ਵੀ ਅੰਦਰ ਨਹੀਂ ਜਾਊਗਾ। ਇੰਨਾ ਕਿ ਤਾਂ ਚਲੋ ਸਾਡੇ ਹੈਡ ਗ੍ਰੰਥੀ ਦਾ ਇੰਨਾ ਕਿ ਤਾਂ ਸਟੈਂਡ ਹੋਣਾ ਵੀ ਚਾਹੀਦਾ। ਠੀਕ ਹੈ, ਜਿੱਥੇ ਗਲਤ ਨੇ ਮੈਂ ਠੋਕ ਕੇ ਵਿਰੋਧ ਵੀ ਕਰਦਾ ਵਾਂ, ਜਿੱਥੇ ਸਹੀ ਹੈ ਸਹੀ ਨੂੰ ਤਾਂ ਯਾਰ ਆਪਾਂ ਸਹੀ ਪੇਸ਼ ਕਰ ਦਈਏ ਨਾ। ਬਾਕੀ ਦੇਖੋ ਬ੍ਰਹਮ ਗਿਆਨੀ ਕੋਈ ਵੀ ਨਹੀਂ, ਗਲਤੀਆਂ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੰਮ ਕਰਦੇ ਆ ਮੇਰੇ ਕੋਲ ਵੀ ਹੁੰਦੀਆਂ ਨੇ, ਆਪਣੀ ਗਲਤੀ ਨੂੰ ਸਵੀਕਾਰ ਲੈਣਾ ਚਾਹੀਦਾ। ਹਾਂ, ਹੁਣ ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਕਿਵੇਂ? ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਵਾਪਰੀ, ਸਿੱਖ ਬੱਚੇ ਨੂੰ ਮੈਟਰੋ ਤੇ ਰੋਕਿਆ ਗਿਆ ਤੇ ਇਸ ਕਰਕੇ ਰੋਕਿਆ ਗਿਆ ਵੀ ਤੂੰ ਆਪਣੀ ਕਿਰਪਾਨ ਕੱਢ ਕੇ ਵਿਖਾ। ਕਿਰਪਾਨ ਕੱਢ ਕੇ ਵਿਖਾ। ਅੱਖਾਂ ਤੇ ਮੇਰੀਆਂ ਵੀ ਕੰਮ ਕਰਦੀਆਂ ਪਈਆਂ ਨੇ ਨਾ ਵੀ ਇਹ ਕਿਰਪਾਨ 6 ਇੰਚੀ ਦੇ ਲਾਗੇ ਤੱਕ ਹੀ ਹੋਵੇਗੀ, ਇਹਦਾ ਸਾਈਜ਼ ਜਿਹੜਾ 6 ਇੰਚੀ ਹੋਵੇਗਾ, ਪਰ ਉਹ ਕਹਿੰਦੇ ਕਿਰਪਾਨ ਕੱਢ ਕੇ ਵਿਖਾ। ਮੈਂ ਕਹਿੰਦਾ ਕਿਰਪਾਨ ਕੱਢ ਕੇ ਨਹੀਂ ਵਿਖਾ, ਤੁਹਾਡੇ ਕੋਲੇ ਇਹ ਜਿਹੜੀ ਫੋਟੋ ਹੈ ਮੇਰੇ ਖਿਆਲ ਦੇ ਵਿੱਚ ਪੀਐਮ ਮੋਦੀ ਨੇ ਆਪਣੇ ਜਾਂ ਇੰਸਟਾ ਤੇ ਪਾਈ ਹੈ, ਟਵਿੱਟਰ ਤੇ ਪਾਈ, ਕਿੱਥੇ ਪਾਈ ਮੈਨੂੰ ਨਹੀਂ ਪਤਾ, ਹੈ ਨਾ। ਵਾਇਰਲ ਉੱਥੋਂ ਹੋਈ ਹੈ, ਕਿਉਂਕਿ ਜੇ ਇਹਨਾਂ ਦੇ ਫੋਨ ਨਹੀਂ ਗਏ ਤੇ ਇਹਦਾ ਮਤਲਬ ਪੀਐਮ ਹਾਊਸ ਵੱਲੋਂ ਚੀਜ਼ ਪਈ ਹੋਈ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ ਪੀਐਮ ਮੋਦੀ ਦੀ ਤੇ ਭਾਈ ਰਣਜੀਤ ਸਿੰਘ ਜੀ ਦੀ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ ਪੀਐਮ, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ? ਇੱਥੇ ਇਹ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਹੁਣ ਦੂਜੇ ਪਾਸੇ ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ। ਬਿਲਕੁਲ ਸਿੱਖ ਬੱਚੀ ਦੇ ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਤੋਂ ਲੈ ਕੇ ਇਸ਼ੂ ਬਣਦਾ ਆ, ਜੇ ਕਿਰਪਾਨ ਤੋਂ ਲੈ ਕੇ ਇਸ਼ੂ ਬਣਦਾ ਆ, ਜ਼ਿਆਦਾਤਰ ਇਹਨਾਂ ਦੋ ਚੀਜ਼ਾਂ ਤੋਂ ਬਣਦਾ ਹੈ। ਹੋਰ ਕੇਸਾਂ ਤੋਂ ਇਸ਼ੂ ਨਹੀਂ ਬਣਦਾ, ਹਨਾ। ਸਾਡੇ ਕਸ਼ਹਿਰੇ ਤੋਂ ਇਸ਼ੂ ਨਹੀਂ ਬਣਦਾ। ਹੁਣ ਕੜੇ ਤੋਂ ਇਸ਼ੂ ਬਣ ਜਾਂਦਾ ਹੈ ਤੇ ਜਾਂ ਬਣ ਜਾਂਦਾ ਹੈ ਕਿਰਪਾਨ ਤੋਂ ਇਸ਼ੂ। ਹੈ ਤਾਂ ਕਕਾਰਾਂ ਦੇ ਵਿੱਚ ਹੀ ਹੈ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸੋ ਇਹ ਸਾਨੂੰ ਹਰ ਚੀਜ਼ ਨੂੰ ਨਾ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਖਿੱਚਾਂਗੇ। ਇੱਕ ਤੇ ਹੁੰਦਾ ਵੀ ਮੈਂ ਪਹਿਲਾਂ ਹੀ ਮਨ ਹੀ ਬਣਾ ਕੇ ਬੈਠਾ ਵੀ ਖਿੱਚਣਾ ਹੀ ਖਿੱਚਣਾ। ਦੂਜੀ ਗੱਲ, ਜੇ ਕੌਮ ਦਾ ਕੋਈ ਸਮਝੌਤਾ ਕਰਕੇ ਆਏ ਨੇ ਤੇ ਦੱਸੋ, ਮੈਂ ਅੱਜ ਵਿਰੋਧ ਕਰਨ ਨੂੰ ਤਿਆਰ ਹਾਂ, ਮੇਰਾ ਕੀ ਜਾਂਦਾ ਹੈ ਨਾ। ਪਰ ਜੇ ਆਪਣੀ ਕੌਮ ਦੇ ਲਈ ਕੋਈ ਕਾਰਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਗਏ ਨੇ ਵੀ ਸਿੱਖ ਯੂਨੀਵਰਸਿਟੀ ਹੋਵੇ, ਸਿੱਖ ਸਕੂਲ ਹੋਵੇ, ਉਹਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ, ਭਾਵੇਂ ਜਗ੍ਹਾ ਤੁਹਾਡੀ ਆਪਣੀ ਹੋਵੇ, ਪ੍ਰਵਾਨਗੀਆਂ ਤਾਂ ਲੈਣੀਆਂ ਪੈਂਦੀਆਂ ਸਰਕਾਰ ਦੇ ਕੋਲੋਂ। ਜੇ ਮੈਨੇਜਮੈਂਟ ਦੇ ਨਾਲ ਹਾਂ ਚੁੱਪ ਚਪੀਤੇ ਕੋਈ ਗੁਪਤ ਮੀਟਿੰਗ ਕਰਕੇ ਆਏ ਨੇ ਤੇ ਦੱਸਿਆ ਜਾਵੇ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇੱਕੋ ਗੱਲ ਨੂੰ ਕਿਸੇ ਵੀ ਬੰਦੇ ਦੇ, ਦੇਖੋ ਭਾਈ ਰਣਜੀਤ ਸਿੰਘ ਦੀ ਗੱਲ ਦੀ ਮੈਂ ਇਕੱਲੀ ਕਰਦਾ, ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ ਹੈ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ। ਬਾਈ ਜੀ ਤੋਲੀ ਦਾ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਜੇ ਤੇ ਔਗਣ ਲੋੜ ਤੋਂ ਵੱਧ ਕੇ ਨੇ ਤੇ ਪਾਸੇ ਕਰ ਦਿਓ। ਭਾਈ ਰਣਜੀਤ ਸਿੰਘ, ਮੈਨੂੰ ਇਹ ਪਤਾ ਲੱਗਾ ਪਿਛਲੇ ਸਮੇਂ ਜਦੋਂ ਸਿੱਖ ਕਿਸਾਨ ਐਜੀਟੇਸ਼ਨ ਚੱਲਿਆ ਸੀਗਾ, ਉਦੋਂ ਵੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ। ਜਦੋਂ 3 ਕਾਲੇ ਕਾਨੂੰਨਾਂ ਦੀ ਆਪਾਂ ਲੜਾਈ ਲੜੀ ਹੈ, ਉਹਦੇ ਵਿੱਚ ਮੈਨੂੰ ਬਹੁਤ ਲੰਮਾ ਸਮਾਂ ਉੱਥੇ ਰਹਿਣਾ ਵੀ ਪਿਆ।
ਕਿਉਂਕਿ ਜਾਣੇ ਸਾਂ 2-2 3 ਦਿਨ ਰਹਿੰਦੇ ਸਾਂ, ਫਿਰ ਕਿਤੇ ਆ ਜਾਂਦੇ ਸਾਂ, ਰਜੇਵੇਂ ਹੁੰਦੇ ਸੀ, ਫਿਰ ਉੱਥੇ ਜਾਂਦੇ ਸਾਂ, ਫਿਰ ਰਹਿੰਦੇ ਸਾਂ। ਉਹਨਾਂ ਦਿਨਾਂ ਦੇ ਵਿੱਚ ਮੈਂ ਉੱਥੇ ਅਕਾਲ ਚੈਨਲ ਦਾ ਜਿਹੜਾ ਬਿਲਕੁਲ ਸਟੇਜ ਦੇ ਮਗਰਲੇ ਪਾਸੇ ਲੱਗਾ ਹੋਇਆ ਸੀ, ਤੰਬੂ ਕਹਿ ਲਓ, ਟੈਂਟ ਕਹਿ ਲਓ, ਕੁਛ ਵੀ ਕਹਿ ਲਓ, ਉਹਦੇ ਵਿੱਚ ਵੀ ਪੈਂਦਾ ਰਿਹਾ ਵਾਂ। ਉਸ ਤੋਂ ਬਾਅਦ ਮੈਂ ਬੰਗਲਾ ਸਾਹਿਬ ਵੀ ਜਾਂਦਾ ਰਿਹਾ ਵਾਂ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਵੀ ਕਿਸਾਨੀ ਹੱਕ ਦੇ ਵਿੱਚ ਬੋਲਣਾ, ਇਹਨਾਂ ਦੀ ਪੁਸਤ ਪਨਾਹੀ ਕਰਨਾ, ਅਰਦਾਸਾਂ ਕਰਨੀਆਂ, ਸੰਗਤਾਂ ਨੂੰ ਅਪੀਲਾਂ ਕਰਨੀਆਂ, ਠੀਕ ਹੈ। ਉਸ ਤੋਂ ਪਹਿਲਾਂ ਮੈਂ ਵੀ ਵਿਰੋਧੀ ਸਾਂ। ਜਦੋਂ ਮੈਂ ਆਹ ਚੀਜ਼ ਵੇਖੀ, ਮੈਂ ਕਿਹਾ ਯਾਰ ਕਿਸਾਨੀ ਅੰਦੋਲਨ ਦੇ ਵਿੱਚ ਘੱਟੋ ਘੱਟ ਅਰਦਾਸ ਤੇ ਹੋ ਰਹੀ ਹੈ ਨਾ, ਕੋਈ ਬੰਦਾ ਸਾਡੀ ਪੁਸਤ ਪਨਾਹੀ ਤਾਂ ਕਰਦਾ ਪਿਆ ਨਾ ਇਸ ਪਾਵਨ ਸਥਾਨ ਦੇ ਉੱਪਰ ਬੈਠ ਕੇ। ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ ਸਾਨੂੰ, ਹਰ ਬੰਦੇ ਦਾ ਪਿਛੋਕੜ ਵੇਖਣਾ ਪਏਗਾ। ਨਾਲੇ ਦੇਖੋ, ਮੈਂ ਇਹ ਗੱਲ ਨਹੀਂ ਕਹਿੰਦਾ ਵੀ ਕੋਈ ਗਲਤੀ ਕਿਸੇ ਕੋਲੋਂ ਹੋ ਨਹੀਂ ਸਕਦੀ, ਕੋਈ ਰੱਬ ਨਹੀਂ ਹੈ, ਹਰ ਕਿਸੇ ਕੋਲੋਂ ਗਲਤੀਆਂ ਦੋ ਨਹੀਂ ਭੁੱਲਦੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ। ਤੇ ਨਾ ਅਸੀਂ ਗੁਰੂ ਆ ਤੇ ਨਾ ਅਸੀਂ ਕਰਤਾਰ ਆ, ਭੁੱਲਣਹਾਰ ਆ। ਇਸ ਕਰਕੇ ਗਲਤੀਆਂ ਸੁਭਾਵਿਕ ਨੇ, ਪਰ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਉਦੋਂ ਤੁਸੀਂ ਕਾਮਯਾਬ ਹੋ। ਹੁਣ PM ਮੋਦੀ ਨੇ, ਮੰਨ ਲਓ PM ਹਾਊਸ ਦੇ ਵਿੱਚ ਗਏ, ਫੋਟੋ ਇਹਨਾਂ ਦੇ ਤੇ ਮੋਬਾਈਲ ਬਾਹਰ ਨੇ, ਕੈਮਰੇ ਇਹਨਾਂ ਦੇ ਬਾਹਰ ਨੇ, ਫੋਟੋ ਅੰਦਰੋਂ ਖਿੱਚੀ ਗਈ, ਉਹ ਪੈ ਗਈ ਟਵਿੱਟਰ ਦੇ ਉੱਪਰ। ਇੱਕ ਤੇ ਇਹ ਪੱਖ ਹੈ, ਸਿੰਘ ਸਾਹਿਬ ਮੀਟਿੰਗ ਕਰਕੇ ਆਏ, PM ਮੋਦੀ ਨੇ ਹੱਥ ਫੜਿਆ, ਹੱਥ ਫੜ ਕੇ ਸੈਰ ਕਰਾਈ, ਠੀਕ ਹੋ ਗਿਆ। ਇੱਕ ਇਹ ਹੈ ਵੀ ਹੁਣ ਇਸੇ ਚੀਜ਼ ਨੂੰ ਲੈਨੇ ਆ, ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ। ਵੀ ਬਾਈ ਜੀ ਇਹ ਗੱਲ ਦੱਸੋ, ਜੇ PM ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਬਿਲਕੁਲ। ਜੇ PM ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਸਾਡੇ ਨਾਲ ਚੱਲਣਾ ਪਏਗਾ। ਦੇਖੋ, ਹਰ ਜਗ੍ਹਾ ਦੇ ਉੱਪਰ ਜ਼ਰੂਰੀ ਨਹੀਂ ਹੁੰਦਾ ਟੱਕਰ ਹੀ ਮਾਰੀ ਜਾਵੇ, ਪੋਜ਼ਿਟਿਵ ਹੀ ਲੈਣਾ ਪਏਗਾ। ਹਾਂ, ਕਿਸੇ ਗੱਲ ਨੂੰ ਪੋਜ਼ਿਟਿਵ ਹੀ ਲੈਣਾ ਪਏਗਾ। ਬਾਕੀ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਨੇ, ਐਡੀ ਵੀ ਗੱਲ ਕੋਈ ਨਹੀਂ ਗੀ। ਵੀਰ ਹਰਪ੍ਰੀਤ ਸਿੰਘ ਜੀ, ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ PM ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ, ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ। ਉਹਦੇ ਵਿੱਚ ਸਨ ਸਾਬਕਾ MP ਤਰਲੋਚਨ ਸਿੰਘ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ PM ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਜਦੋਂ ਉੱਥੇ ਗਏ ਹੈ, ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਆ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ। PM ਮੋਦੀ ਜੀ ਤੇ ਭਾਈ ਰਣਜੀਤ ਸਿੰਘ, ਇਹ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ PM, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ ਹੈ? ਇੱਥੇ ਇਹ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ ਸਿੱਖ ਬੱਚੀ ਦਾ। ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ PM ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ, ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ PM ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ। ਬਾਈ ਜੀ ਤੋਲੀ ਦਾ ਹੁੰਦਾ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ
ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਬਿਲਕੁਲ। ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਆਓ ਸਾਡੇ ਨਾਲ ਜੁੜੇ ਨੇ ਵੀਰ ਹਰਪ੍ਰੀਤ ਸਿੰਘ ਜੀ ਮਖੂ। ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ ਗੱਲਬਾਤ ਕਰਦੇ ਰਹਿੰਦੇ ਨੇ। ਪਰ ਪਿਛਲੇ ਸਮੇਂ ਇੱਕ ਬਹੁਤ ਵੱਡਾ ਮਸਲਾ ਜੋ ਸਿੱਖ ਮੀਡੀਆ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਪੀਐਮ ਮੋਦੀ ਨੂੰ ਮਿਲਦੇ ਨੇ ਤੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਪਰ ਮੈਂ ਵੇਖਦਾ ਹੁੰਨਾ ਕਿ ਵੀਰ ਸੋਸ਼ਲ ਮੀਡੀਆ ਤੇ ਅਕਸਰ ਹੀ ਲਾਈਵ ਹੋ ਜਾਂਦੇ ਨੇ, ਚਾਹੇ ਕੋਈ ਐਸਜੀਪੀਸੀ ਦਾ ਮਸਲਾ ਹੋਵੇ ਜਾਂ ਸਿੰਘ ਸਾਹਿਬ ਦੇ ਪ੍ਰਤੀ ਕੋਈ ਮਸਲਾ ਹੋਵੇ। ਪਰ ਵੇਖਣ ਵਿੱਚ ਆਇਆ ਕਿ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਬੇਅੰਤ ਸਿੰਘ ਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾ ਦੇਖੋ, ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜੀ ਜੀ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ ਜੀ, ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ। ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ, ਜਿੰਨੇ ਜੋਗਾ ਵਾਂ ਉਹਨਾਂ ਆਪਣਾ ਕਾਰਜ ਕਰਦਾ ਵਾਂ। ਰਹੀ ਗੱਲ ਉਸ ਮੁੱਦੇ ਦੇ ਉੱਪਰ, ਮੈਨੂੰ ਕਈਆਂ ਵੀਰਾਂ ਦੇ ਫੋਨ ਆਏ, ਇੱਥੋਂ ਤੱਕ ਵੀ ਮੈਨੂੰ ਚੰਡੀਗੜ੍ਹ ਤੋਂ ਵੀ ਕਈਆਂ ਵੀਰਾਂ ਦੇ ਫੋਨ ਆਏ ਵੀ ਇੱਥੇ ਭਾਈ ਰਣਜੀਤ ਸਿੰਘ ਜੀ ਨੇ ਆਉਣਾ ਬੰਗਲਾ ਸਾਹਿਬ ਵਾਲਿਆਂ ਨੇ ਤੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਆ। ਤੇ ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਵੀ ਕਿਸ ਮਸਲੇ ਤੇ ਲੈ ਕੇ? ਕਹਿਣ ਲੱਗੇ ਪੀਐਮ ਮੋਦੀ ਨਾਲ ਮੁਲਾਕਾਤ ਕਰਕੇ ਆਏ ਨੇ। ਦੇਖੋ ਮੇਰਾ ਮੰਨਣਾ ਇਹ ਹੈ, ਗੱਲ ਇਹ ਨਹੀਂ ਹੈ ਵੀ ਉੱਥੇ ਗਏ ਨੇ, ਗੱਲ ਇਹ ਵੀ ਕੀ ਕਰਨ ਗਏ ਨੇ। ਮੁੱਦਾ ਆ ਹੈ ਨਾ ਜੀ ਜੀ, ਅਸੀਂ ਸ਼ਮਸ਼ਾਨ ਘਾਟ ਵਿੱਚ ਜਾਣਾ ਮਨਾ ਨਹੀਂ ਗਾ, ਸ਼ਮਸ਼ਾਨ ਪੂਜਣਾ ਮਨਾ ਹੈ। ਜਾਣ ਦੀ ਤਾਂ ਕੋਈ ਮਨਾਹੀ ਨਹੀਂ, ਸੰਸਕਾਰ ਤੇ ਆਪਾਂ ਜਾਂਦੇ ਆ, ਪੂਜਣਾ ਮਨਾ ਹੈ। ਗੱਲ ਇਹ ਨਹੀਂ ਹੈ ਵੀ ਉੱਥੇ ਗਏ, ਗੱਲ ਇਹ ਵੀ ਕਿਸ ਮਸਲੇ ਨੂੰ ਲੈ ਕੇ ਗਏ। ਜਿੰਨੀ ਦੇਰ ਤੱਕ ਮਸਲਾ ਮੈਨੂੰ ਨਹੀਂ ਪਤਾ ਹੋਵੇਗਾ ਮੈਂ ਕਿਵੇਂ ਉੱਥੇ ਬੋਲ ਦਿਆਂਗਾ। ਫਿਰ ਉਸ ਮਸਲੇ ਦੀ ਜਦੋਂ ਬਾਰ-ਬਾਰ ਫੋਨ ਆਏ, ਮੈਂ ਥੋੜੀ ਜਿਹੀ ਤਹਿਕੀਕਾਤ ਕੀਤੀ ਹੈ ਵੀ ਉੱਥੇ ਯਾਰ ਵੀਡੀਓ ਵਾਇਰਲ ਹੋਈਆਂ ਨੇ। ਫਿਰ ਮੈਂ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਪਰ ਦੇਖਣ ਦਾ ਯਤਨ ਕੀਤਾ, ਮੈਨੂੰ ਨਹੀਂ ਮਿਲੀਆਂ। ਫਿਰ ਫੋਟੋਆਂ ਆਈਆਂ ਕਿੱਥੋਂ, ਸਵਾਲ ਇਹ ਆ ਗਿਆ ਹੈ ਨਾ। ਥੋੜੀ ਜਿਹੀ ਮੈਂ ਗਹਿਰਾਈ ਦੇ ਵਿੱਚ ਗਿਆ, ਹੋਰ ਜਿਹੜੇ ਮੇਰੇ ਆਪਣੇ ਸੂਤਰਧਾਰ ਨੇ ਉਹਨਾਂ ਦੇ ਕੋਲੋਂ ਪਤਾ ਕੀਤਾ ਅਸਲ ਦੇ ਵਿੱਚ ਮਸਲਾ ਕੀ ਹੈ। ਗਈ ਸੀ ਉੱਥੇ ਗੁਰਦੁਆਰਾ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਚੱਲੋ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਤੁਸੀਂ ਸਾਡੇ ਨਾਲ ਚੱਲੋ, ਪੀਐਮ ਮੋਦੀ ਨੂੰ ਮਿਲਣਾ ਹੈ। ਉੱਥੋਂ ਦੇ ਮੁਲਾਜ਼ਮ ਨੇ ਇਹ ਜਾਣਾ ਪੈਣਾ ਸੀਗਾ। ਉਹ ਕਹਿੰਦੇ ਵੀ ਕਿਸ ਪਰਪਸ ਦੇ ਲਈ ਮਿਲਣਾ? ਕਹਿੰਦੇ ਵੀ ਇੱਕ ਤਾਂ ਸਿੱਖ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ, ਇਹ ਕਿਸੇ ਹਸਪੀਟਲ ਦੀ ਗੱਲ ਕਰਨੀ ਹੈ ਵੀ ਜਿਹਦੇ ਵਿੱਚ ਸਿੱਖ ਬੱਚੇ ਪੜ੍ਹ ਵੀ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਹੁਣ ਜੇ ਆਪਾਂ ਇਹ ਗੱਲ ਕਹੀਏ ਵੀ ਪੀਐਮ ਮੋਦੀ ਦੇ ਕੋਲੋਂ ਮੰਗ, ਜੇ ਕਾਲੇ ਕਾਨੂੰਨ ਰੱਦ ਕਰਵਾਉਣੇ ਤਾਂ ਵੀ ਮੰਗ ਤੇ ਉੱਥੇ ਹੀ ਹੈ ਨਾ। ਜੇ ਭਾਖੜਾ ਵਾਲਾ ਮੁੱਦਾ ਆ ਗਿਆ, ਮੰਗ ਤੇ ਫਿਰ ਉੱਥੇ ਹੀ ਹੈ ਨਾ, ਹੈ ਨਾ। ਗੱਲ ਇਹ ਵੀ ਅਗਲਾ ਮੰਨਦਾ ਜਾਂ ਨਹੀਂ ਮੰਨਦਾ ਉਹ ਵੱਖਰਾ ਵਿਸ਼ਾ ਆ ਜਾਂਦਾ ਆ। ਮੈਨੇਜਮੈਂਟ ਨੇ ਕਿਹਾ, ਉਹ ਕਹਿੰਦੇ ਮੈਂ ਚਲਾ ਜਾਣਾ ਵਾਂ। ਬੱਸ ਤੇ ਗਏ ਹੈ, ਜਿਸ ਬੱਸ ਦੇ ਉੱਪਰ ਗਏ ਆ ਨਾ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੈਂ ਸਗੋਂ ਚਾਹਾਂਗਾ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਥੋੜੇ ਦਰੁਸਤਗੀ ਵੀ ਕਰ ਦੇਣ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ ਜੀ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ ਹੈ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਹੁਣ ਆਹ ਤਾਂ ਸਟੈਂਡ ਹੈ ਨਾ, ਇੰਨਾ ਕਿ ਤਾਂ ਹੋਣਾ ਵੀ ਚਾਹੀਦਾ। ਗੱਲ ਭਾਈ ਰਣਜੀਤ ਸਿੰਘ ਨੇ ਕਹੀ। ਭਾਈ ਰਣਜੀਤ ਸਿੰਘ ਨੇ ਸਰਦਾਰ ਤਰਲੋਚਨ ਸਿੰਘ ਸਾਬਕਾ ਐਮਪੀ ਨੂੰ ਇਹ ਗੱਲ ਕਹੀ ਵੀ ਜੇ ਕਿਰਪਾਨ ਅੰਦਰ ਨਹੀਂ ਜਾਊਗੀ ਤੇ ਫਿਰ ਰਣਜੀਤ ਸਿੰਘ ਵੀ ਅੰਦਰ ਨਹੀਂ ਜਾਊਗਾ। ਇਹਨਾਂ ਕਿ ਤਾਂ ਚਲੋ ਸਾਡੇ ਹੈੱਡ ਗ੍ਰੰਥੀ ਦਾ ਇਹਨਾਂ ਕਿ ਤਾਂ ਸਟੈਂਡ ਹੋਣਾ ਵੀ ਚਾਹੀਦਾ। ਠੀਕ ਹੈ, ਜਿੱਥੇ ਗਲਤ ਨੇ ਮੈਂ ਠੋਕ ਕੇ ਵਿਰੋਧ ਵੀ ਕਰਦਾ ਵਾਂ, ਜਿੱਥੇ ਸਹੀ ਹੈ ਸਹੀ ਨੂੰ ਤਾਂ ਯਾਰ ਆਪਾਂ ਸਹੀ ਪੇਸ਼ ਕਰ ਦਈਏ ਨਾ। ਬਾਕੀ ਦੇਖੋ ਬ੍ਰਹਮ ਗਿਆਨੀ ਕੋਈ ਵੀ ਨਹੀਂ, ਗਲਤੀਆਂ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੰਮ ਕਰਦੇ ਆ ਮੇਰੇ ਕੋਲ ਵੀ ਹੁੰਦੀਆਂ ਨੇ, ਆਪਣੀ ਗਲਤੀ ਨੂੰ ਸਵੀਕਾਰ ਲੈਣਾ ਚਾਹੀਦਾ। ਹਾਂ, ਹੁਣ ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਕਿਵੇਂ? ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਵਾਪਰੀ, ਸਿੱਖ ਬੱਚੇ ਨੂੰ ਮੈਟਰੋ ਤੇ ਰੋਕਿਆ ਗਿਆ ਤੇ ਇਸ ਕਰਕੇ ਰੋਕਿਆ ਗਿਆ ਵੀ ਤੂੰ ਆਪਣੀ ਕਿਰਪਾਨ ਕੱਢ ਕੇ ਵਿਖਾ। ਬਿਲਕੁਲ, ਕਿਰਪਾਨ ਕੱਢ ਕੇ ਵਿਖਾ। ਅੱਖਾਂ ਤੇ ਮੇਰੀਆਂ ਵੀ ਕੰਮ ਕਰਦੀਆਂ ਪਈਆਂ ਨੇ ਨਾ ਵੀ ਇਹ ਕਿਰਪਾਨ 6 ਇੰਚੀ ਦੇ ਲਾਗੇ ਤੱਕ ਹੀ ਹੋਵੇਗੀ, ਇਹਦਾ ਸਾਈਜ਼ ਜਿਹੜਾ 6 ਇੰਚੀ ਹੋਵੇਗਾ। ਪਰ ਉਹ ਕਹਿੰਦੇ ਕਿਰਪਾਨ ਕੱਢ ਕੇ ਵਿਖਾ। ਮੈਂ ਕਹਿੰਦਾ ਕਿਰਪਾਨ ਕੱਢ ਕੇ ਨਹੀਂ ਵਿਖਾ। ਤੁਹਾਡੇ ਕੋਲੇ ਇਹ ਜਿਹੜੀ ਫੋਟੋ ਹੈ, ਮੇਰੇ ਖਿਆਲ ਦੇ ਵਿੱਚ ਪੀਐਮ ਮੋਦੀ ਨੇ
ਆਪਣੇ ਜਾਂ ਇੰਸਟਾ ਤੇ ਪਾਈ ਹੈ, ਟਵਿੱਟਰ ਤੇ ਪਾਈ, ਕਿੱਥੇ ਪਾਈ ਮੈਨੂੰ ਨਹੀਂ ਪਤਾ, ਹੈ ਨਾ, ਵਾਇਰਲ ਉੱਥੋਂ ਹੋਈ ਹੈ। ਕਿਉਂਕਿ ਜੇ ਇਹਨਾਂ ਦੇ ਫੋਨ ਨਹੀਂ ਗਏ ਤੇ ਇਹਦਾ ਮਤਲਬ ਪੀਐਮ ਹਾਊਸ ਵੱਲੋਂ ਚੀਜ਼ ਪਈ ਹੋਈ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ ਪੀਐਮ ਮੋਦੀ ਦੀ ਤੇ ਭਾਈ ਰਣਜੀਤ ਸਿੰਘ ਜੀ ਦੀ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ ਪੀਐਮ, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ? ਇੱਥੇ ਇਹ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਹੁਣ ਦੂਜੇ ਪਾਸੇ ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ। ਬਿਲਕੁਲ ਸਿੱਖ ਬੱਚੀ ਦੇ ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਤੋਂ ਲੈ ਕੇ ਇਸ਼ੂ ਬਣਦਾ ਆ, ਜੇ ਕਿਰਪਾਨ ਤੋਂ ਲੈ ਕੇ ਇਸ਼ੂ ਬਣਦਾ ਆ, ਜ਼ਿਆਦਾਤਰ ਇਹਨਾਂ ਦੋ ਚੀਜ਼ਾਂ ਤੋਂ ਬਣਦਾ ਹੈ। ਹੋਰ ਕੇਸਾਂ ਤੋਂ ਇਸ਼ੂ ਨਹੀਂ ਬਣਦਾ, ਹਨਾ, ਸਾਡੇ ਕਸ਼ਹਿਰੇ ਤੋਂ ਇਸ਼ੂ ਨਹੀਂ ਬਣਦਾ। ਹੁਣ ਕੜੇ ਤੋਂ ਇਸ਼ੂ ਬਣ ਜਾਂਦਾ ਹੈ ਤੇ ਜਾਂ ਬਣ ਜਾਂਦਾ ਹੈ ਕਿਰਪਾਨ ਤੋਂ ਇਸ਼ੂ, ਹੈ ਤਾਂ ਕਕਾਰਾਂ ਦੇ ਵਿੱਚ ਹੀ ਹੈ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸੋ ਇਹ ਸਾਨੂੰ ਹਰ ਚੀਜ਼ ਨੂੰ ਨਾ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਖਿੱਚਾਂਗੇ। ਇੱਕ ਤਾਂ ਹੁੰਦਾ ਵੀ ਮੈਂ ਪਹਿਲਾਂ ਮਨ ਹੀ ਬਣਾ ਕੇ ਬੈਠਾ ਵੀ ਖਿੱਚਣਾ ਹੀ ਖਿੱਚਣਾ। ਦੂਜੀ ਗੱਲ, ਜੇ ਕੌਮ ਦਾ ਕੋਈ ਸਮਝੌਤਾ ਕਰਕੇ ਆਏ ਨੇ ਤੇ ਦੱਸੋ, ਮੈਂ ਅੱਜ ਵਿਰੋਧ ਕਰਨ ਨੂੰ ਤਿਆਰ ਹਾਂ, ਮੇਰਾ ਕੀ ਜਾਂਦਾ ਹੈ ਨਾ। ਪਰ ਜੇ ਆਪਣੀ ਕੌਮ ਦੇ ਲਈ ਕੋਈ ਕਾਰਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਗਏ ਨੇ ਵੀ ਸਿੱਖ ਯੂਨੀਵਰਸਿਟੀ ਹੋਵੇ, ਸਿੱਖ ਸਕੂਲ ਹੋਵੇ, ਉਹਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ, ਭਾਵੇਂ ਜਗ੍ਹਾ ਤੁਹਾਡੀ ਆਪਣੀ ਹੋਵੇ, ਪ੍ਰਵਾਨਗੀਆਂ ਤਾਂ ਲੈਣੀਆਂ ਪੈਂਦੀਆਂ ਸਰਕਾਰ ਦੇ ਕੋਲੋਂ। ਜੇ ਮੈਨੇਜਮੈਂਟ ਦੇ ਨਾਲ ਹਾਂ ਚੁੱਪ ਚਪੀਤੇ ਕੋਈ ਗੁਪਤ ਮੀਟਿੰਗ ਕਰਕੇ ਆਏ ਨੇ ਤੇ ਦੱਸਿਆ ਜਾਵੇ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਹੁਣ ਇੱਕੋ ਗੱਲ ਨੂੰ ਕਿਸੇ ਵੀ ਬੰਦੇ ਦੇ, ਦੇਖੋ ਭਾਈ ਰਣਜੀਤ ਸਿੰਘ ਦੀ ਗੱਲ ਦੀ ਮੈਂ ਇਕੱਲੀ ਕਰਦਾ, ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਸਾਨੂੰ ਦੇਖ ਲੈਣਾ ਚਾਹੀਦਾ ਹੈ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਜੇ ਤੇ ਔਗਣ ਲੋੜ ਤੋਂ ਵੱਧ ਕੇ ਨੇ ਤੇ ਪਾਸੇ ਕਰ ਦਿਓ। ਭਾਈ ਰਣਜੀਤ ਸਿੰਘ, ਮੈਨੂੰ ਇਹ ਪਤਾ ਲੱਗਾ ਪਿਛਲੇ ਸਮੇਂ ਜਦੋਂ ਸਿੱਖ ਕਿਸਾਨ ਐਜੀਟੇਸ਼ਨ ਚੱਲਿਆ ਹੈਗਾ, ਉਦੋਂ ਵੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ। ਜਦੋਂ 3 ਕਾਲੇ ਕਾਨੂੰਨਾਂ ਦੀ ਆਪਾਂ ਲੜਾਈ ਲੜੀ ਹੈ, ਉਹਦੇ ਵਿੱਚ ਮੈਨੂੰ ਬਹੁਤ ਲੰਮਾ ਸਮਾਂ ਉੱਥੇ ਰਹਿਣਾ ਵੀ ਪਿਆ ਜੀ, ਕਿਉਂਕਿ ਜਾਣੇ ਸਾਂ 2-2 3 ਦਿਨ ਰਹਿੰਦੇ ਸਾਂ, ਫਿਰ ਕਿਤੇ ਆ ਜਾਂਦੇ ਸਾਂ, ਰਜੇਵੇਂ ਹੁੰਦੇ ਸੀ, ਫਿਰ ਉੱਥੇ ਜਾਂਦੇ ਸਾਂ, ਫਿਰ ਰਹਿੰਦੇ ਸਾਂ। ਉਹਨਾਂ ਦਿਨਾਂ ਦੇ ਵਿੱਚ ਮੈਂ ਉੱਥੇ ਅਕਾਲ ਚੈਨਲ ਦਾ ਜਿਹੜਾ ਬਿਲਕੁਲ ਸਟੇਜ ਦੇ ਮਗਰਲੇ ਪਾਸੇ ਲੱਗਾ ਹੋਇਆ ਸੀ, ਤੰਬੂ ਕਹਿ ਲਓ, ਟੈਂਟ ਕਹਿ ਲਓ, ਕੁਛ ਵੀ ਕਹਿ ਲਓ, ਉਹਦੇ ਵਿੱਚ ਵੀ ਪੈਂਦਾ ਰਿਹਾ ਵਾਂ। ਉਸ ਤੋਂ ਬਾਅਦ ਮੈਂ ਬੰਗਲਾ ਸਾਹਿਬ ਵੀ ਜਾਂਦਾ ਰਿਹਾ ਵਾਂ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਵੀ ਕਿਸਾਨੀ ਹੱਕ ਦੇ ਵਿੱਚ ਬੋਲਣਾ, ਇਹਨਾਂ ਦੀ ਪੁਸਤ ਪਨਾਹੀ ਕਰਨਾ, ਅਰਦਾਸਾਂ ਕਰਨੀਆਂ, ਸੰਗਤਾਂ ਨੂੰ ਅਪੀਲਾਂ ਕਰਨੀਆਂ, ਠੀਕ ਹੈ। ਉਸ ਤੋਂ ਪਹਿਲਾਂ ਮੈਂ ਵੀ ਵਿਰੋਧੀ ਸਾਂ। ਜਦੋਂ ਮੈਂ ਆਹ ਚੀਜ਼ ਵੇਖੀ, ਮੈਂ ਕਿਹਾ ਯਾਰ ਕਿਸਾਨੀ ਅੰਦੋਲਨ ਦੇ ਵਿੱਚ ਘੱਟੋ ਘੱਟ ਅਰਦਾਸ ਤੇ ਹੋ ਰਹੀ ਹੈ ਨਾ, ਕੋਈ ਬੰਦਾ ਸਾਡੀ ਪੁਸਤ ਪਨਾਹੀ ਤੇ ਕਰਦਾ ਪਿਆ ਨਾ ਇਸ ਪਾਵਨ ਸਥਾਨ ਦੇ ਉੱਪਰ ਬੈਠ ਕੇ। ਫਿਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ, ਸਾਨੂੰ ਹਰ ਬੰਦੇ ਦਾ ਪਿਛੋਕੜ ਵੇਖਣਾ ਪਏਗਾ। ਨਾਲੇ ਦੇਖੋ, ਮੈਂ ਇਹ ਗੱਲ ਨਹੀਂ ਕਹਿੰਦਾ ਵੀ ਕੋਈ ਗਲਤੀ ਕਿਸੇ ਕੋਲੋਂ ਹੋ ਨਹੀਂ ਸਕਦੀ, ਕੋਈ ਰੱਬ ਨਹੀਂ ਹੈ, ਹਰ ਕਿਸੇ ਕੋਲੋਂ ਗਲਤੀਆਂ ਦੋ ਨਹੀਂ ਭੁੱਲਦੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ, ਤੇ ਨਾ ਅਸੀਂ ਗੁਰੂ ਆ ਤੇ ਨਾ ਅਸੀਂ ਕਰਤਾਰ ਆ, ਭੁੱਲਣਹਾਰ ਆ। ਇਸ ਕਰਕੇ ਗਲਤੀਆਂ ਸੁਭਾਵਿਕ ਨੇ, ਪਰ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਬੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਉਦੋਂ ਤੁਸੀਂ ਕਾਮਯਾਬ ਹੋ। ਹੁਣ ਪੀਐਮ ਮੋਦੀ ਨੇ, ਮੰਨ ਲਓ ਪੀਐਮ ਹਾਊਸ ਦੇ ਵਿੱਚ ਗਏ, ਫੋਟੋ ਇਹਨਾਂ ਦੇ ਤੇ ਮੋਬਾਈਲ ਬਾਹਰ ਨੇ, ਕੈਮਰੇ ਇਹਨਾਂ ਦੇ ਬਾਹਰ ਨੇ, ਫੋਟੋ ਅੰਦਰੋਂ ਖਿੱਚੀ ਗਈ, ਉਹ ਪੈ ਗਈ ਟਵਿੱਟਰ ਦੇ ਉੱਪਰ। ਇੱਕ ਤੇ ਇਹ ਪੱਖ ਹੈ, ਸਿੰਘ ਸਾਹਿਬ ਮੀਟਿੰਗ ਕਰਕੇ ਆਏ, ਪੀਐਮ ਮੋਦੀ ਨੇ ਹੱਥ ਫੜਿਆ, ਹੱਥ ਫੜ ਕੇ ਸੈਰ ਕਰਾਈ, ਠੀਕ ਹੋ ਗਿਆ। ਇੱਕ ਇਹ ਹੈ ਵੀ ਹੁਣ ਇਸੇ ਚੀਜ਼ ਨੂੰ ਲੈਨੇ ਆ, ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਬਿਲਕੁਲ। ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਲੌਜਿਕ ਤੇ ਹੈ ਨਾ ਸਾਡੇ ਕੋਲੇ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਤਰੀਕੇ ਨਾਲ ਚੱਲਣਾ ਪਏਗਾ। ਦੇਖੋ, ਹਰ ਜਗ੍ਹਾ ਦੇ ਉੱਪਰ ਜ਼ਰੂਰੀ ਨਹੀਂ ਹੁੰਦਾ ਟੱਕਰ ਹੀ ਮਾਰੀ ਜਾਵੇ, ਪੋਜ਼ਿਟਿਵ ਹੀ ਲੈਣਾ ਪੈਸਾ। ਹਾਂ, ਕਿਸੇ ਗੱਲ ਨੂੰ ਪੋਜ਼ਿਟਿਵ ਹੀ ਲੈਣਾ ਪਏਗਾ। ਬਾਕੀ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਨੇ, ਏਡੀ ਵੀ ਗੱਲ ਕੋਈ ਨਹੀਂ ਗੀ। ਵੀਰ ਹਰਪ੍ਰੀਤ ਸਿੰਘ ਜੀ, ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ,
ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਨੇ, ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਵੀ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ, ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ, ਜੀ, ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ, ਉੱਥੇ ਫੋਨ ਵੀ ਅਲਾਉਡ ਨਹੀਂਗਾ, ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ, ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ ਪੀਐਮ ਮੋਦੀ ਦੀ ਤੇ ਭਾਈ ਰਣਜੀਤ ਸਿੰਘ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ ਪੀਐਮ, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ? ਕਿਤੇ ਗੱਲ ਤੇ ਲੌਜੀਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਆ ਇੱਕ ਹੋਰ ਘਟਨਾ ਆ ਗਈ ਜੰਮੂ ਵਾਲੀ ਸਿੱਖ ਬੱਚੀ ਦਾ, ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜੀਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸਾਨੂੰ ਹਰ ਬੰਦੇ ਦਾ ਪਿਛੋਕੜ ਵੀ ਵੇਖ ਲੈਣਾ ਚਾਹੀਦਾ। ਸਾਡੇ ਵਿੱਚ ਇੱਕ ਆਦਤ ਬਹੁਤ ਭੈੜੀ ਪੈ ਗਈ ਹੈ ਵੀ 99% ਬੰਦੇ ਵਿੱਚ ਗੁਣ ਹੋਣ, ਸਾਨੂੰ ਇੱਕ ਔਗਣ ਮਿਲ ਜਾਵੇ ਅਸੀਂ ਬੰਦਾ ਹੀ ਧੋ ਕੇ ਰੱਖ ਦਿੰਦੇ ਹਾਂ, 99% ਖਤਮ ਕਰ ਦਿੰਦੇ ਬੰਦੇ ਨੂੰ ਬਾਈ ਜੀ ਤੋਲੀ ਦਾ ਹੁੰਦਾ ਵੀ ਇਹਦੇ ਵਿੱਚ ਗੁਣ ਜ਼ਿਆਦੇ ਨੇ ਕਿ ਇਹਦੇ ਵਿੱਚ ਔਗਣ ਜ਼ਿਆਦੇ ਨੇ। ਮੇਰਾ ਮੰਨਣਾ ਇਹ ਹੈ ਵੀ ਵਿਰੋਧੀ ਦੇ ਸੁੱਟੇ ਹੋਏ ਵੱਟੇ ਨੂੰ ਵੀ ਜਦੋਂ ਆਪਣੇ ਖੇਮੇ ਦੇ ਵਿੱਚ ਤੁਹਾਨੂੰ ਪਾਉਣਾ ਆ ਗਿਆ ਨਾ, ਉਹਦੇ ਹਥਿਆਰ ਦੇ ਨਾਲ ਉਹਨੂੰ ਭਜਾਉਣਾ ਆ ਗਿਆ, ਉਦੋਂ ਤੁਸੀਂ ਕਾਮਯਾਬ ਹੋ। ਜਿੱਥੇ ਸਾਨੂੰ ਕਿਰਪਾਨ ਤੇ ਘੇਰਿਆ ਜਾਊਗਾ ਉੱਥੇ ਫੋਟੋ ਵਿਖਾਈ ਜਾਏ, ਨਾਲ ਹੀ ਫੋਟੋ ਵਿਖਾਵਾਂਗੇ ਵੀ ਬਾਈ ਜੀ ਇਹ ਗੱਲ ਦੱਸੋ, ਜੇ ਪੀਐਮ ਮੋਦੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਸਾਡੀ 6 ਇੰਚੀ ਤੋਂ ਤੁਹਾਨੂੰ ਕੋਈ ਦਿੱਕਤ ਹੈ? ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ 3 ਫੁੱਟੀ ਤੋਂ ਕੋਈ ਦਿੱਕਤ ਨਹੀਂ ਹੈ, ਤੇ ਸਾਡੀ 5 ਇੰਚੀ ਤੋਂ ਤੁਹਾਨੂੰ ਕੀ ਦਿੱਕਤ ਹੈ? ਆਓ ਸਾਡੇ ਨਾਲ ਜੁੜੇ ਨੇ ਵੀਰ ਹਰਪ੍ਰੀਤ ਸਿੰਘ ਜੀ ਮਖੂ। ਅਕਸਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ, ਗੱਲਬਾਤ ਕਰਦੇ ਰਹਿੰਦੇ ਨੇ। ਪਰ ਪਿਛਲੇ ਸਮੇਂ ਇੱਕ ਬਹੁਤ ਵੱਡਾ ਮਸਲਾ ਜੋ ਸਿੱਖ ਮੀਡੀਆ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਪੀਐਮ ਮੋਦੀ ਨੂੰ ਮਿਲਦੇ ਨੇ ਤੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ। ਪਰ ਮੈਂ ਵੇਖਦਾ ਹੁੰਨਾ ਕਿ ਵੀਰ ਸੋਸ਼ਲ ਮੀਡੀਆ ਤੇ ਅਕਸਰ ਹੀ ਲਾਈਵ ਹੋ ਜਾਂਦੇ ਨੇ, ਚਾਹੇ ਕੋਈ ਐਸਜੀਪੀਸੀ ਦਾ ਮਸਲਾ ਹੋਵੇ ਜਾਂ ਸਿੰਘ ਸਾਹਿਬ ਦੇ ਪ੍ਰਤੀ ਕੋਈ ਮਸਲਾ ਹੋਵੇ। ਪਰ ਵੇਖਣ ਵਿੱਚ ਆਇਆ ਕਿ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਸਾਰੇ ਮਸਲਿਆਂ ਤੇ ਬੋਲਦੇ ਹੋ ਜੀ, ਪਰ ਕੀ ਕਾਰਨ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਦਿੱਲੀ ਜਿਹੜਾ ਆਪਣੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹ ਪੀਐਮ ਮੋਦੀ ਨੂੰ ਜਾ ਕੇ ਮਿਲੇ, ਕੋਈ ਵੀ ਟਿੱਪਣੀ ਨਹੀਂ, ਕੋਈ ਤੁਹਾਡੇ ਵੱਲੋਂ ਕਿਸੇ ਗੱਲ ਦੀ ਕੋਈ ਵੀ ਆਵਾਜ਼ ਨਹੀਂ ਚੱਕੀ ਗਈ, ਕੀ ਕਾਰਨ ਆ? ਬਿਰਧ ਸਿੰਘ ਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾ ਦੇਖੋ, ਜਾਂ ਤੇ ਮੇਰੀ ਛਵੀ ਇਹੋ ਜੀ ਬਣ ਗਈ ਹੈ ਜੀ, ਕਸੂਰ ਮੈਂ ਆਪਣਾ ਪਹਿਲਾਂ ਮੰਨਦਾ ਵਾਂ, ਜੀ ਜੀ, ਜਾਂ ਤੁਸੀਂ ਆਪਣੇ ਅੰਦਰ ਫਰੇਮ ਮੇਰਾ ਇਹੋ ਜਿਹਾ ਬਣਾ ਕੇ ਬੈਠ ਗਏ ਹੋ ਵੀ ਮੇਰਾ ਸਿਰ ਪੱਥਰ ਦਾ ਆ, ਹਰ ਜਗ੍ਹਾ ਤੇ ਜਾ ਕੇ ਮੈਂ ਆਪਣਾ ਸਿਰ ਮਾਰਨਾ ਹੈ ਨਾ। ਜੀ, ਮੈਨੂੰ ਕਈ ਵਾਰੀ ਇੰਜ ਲੱਗਣ ਲੱਗ ਪੈਂਦਾ ਜਦੋਂ ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਇਸ ਮੁੱਦੇ ਤੇ ਤੁਸੀਂ ਨਹੀਂ ਬੋਲੇ, ਸਾਰੇ ਢੋਲ ਹਰਪ੍ਰੀਤ ਸਿੰਘ ਮਖੂ ਕੱਲਾ ਨਹੀਂ ਵਜਾ ਸਕਦਾ, ਜਿੰਨੇ ਜੋਗਾ ਵਾਂ ਉਹਨਾਂ ਆਪਣਾ ਕਾਰਜ ਕਰਦਾ ਵਾਂ। ਰਹੀ ਗੱਲ ਉਸ ਮੁੱਦੇ ਦੇ ਉੱਪਰ, ਮੈਨੂੰ ਕਈਆਂ ਵੀਰਾਂ ਦੇ ਫੋਨ ਆਏ, ਇੱਥੋਂ ਤੱਕ ਵੀ ਮੈਨੂੰ ਚੰਡੀਗੜ੍ਹ ਤੋਂ ਵੀ ਕਈਆਂ ਵੀਰਾਂ ਦੇ ਫੋਨ ਆਏ ਵੀ ਇੱਥੇ ਭਾਈ ਰਣਜੀਤ ਸਿੰਘ ਜੀ ਨੇ ਆਉਣਾ, ਬੰਗਲਾ ਸਾਹਿਬ ਵਾਲਿਆਂ ਨੇ, ਤੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਆ। ਤੇ ਮੈਂ ਉਦੋਂ ਵੀ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਵੀ ਕਿਸ ਮਸਲੇ ਤੇ ਲੈ ਕੇ? ਕਹਿਣ ਲੱਗੇ ਪੀਐਮ ਮੋਦੀ ਨਾਲ ਮੁਲਾਕਾਤ ਕਰਕੇ ਆਏ ਨੇ। ਦੇਖੋ ਮੇਰਾ ਮੰਨਣਾ ਇਹ ਹੈ, ਗੱਲ ਇਹ ਨਹੀਂ ਹੈ ਵੀ ਉੱਥੇ ਗਏ ਨੇ, ਗੱਲ ਇਹ ਵੀ ਕੀ ਕਰਨ ਗਏ ਨੇ। ਮੁੱਦਾ ਆ ਹੈ ਨਾ ਜੀ ਜੀ, ਅਸੀਂ ਸ਼ਮਸ਼ਾਨ ਘਾਟ ਵਿੱਚ ਜਾਣਾ ਮਨਾ ਨਹੀਂ ਗਾ, ਸ਼ਮਸ਼ਾਨ ਪੂਜਣਾ ਮਨਾ ਹੈ।
ਜਾਣ ਦੀ ਤਾਂ ਕੋਈ ਮਨਾਹੀ ਨਹੀਂ, ਸੰਸਕਾਰ ਤੇ ਆਪਾਂ ਜਾਂਦੇ ਆ, ਪੂਜਣਾ ਮਨਾ ਹੈ। ਗੱਲ ਇਹ ਨਹੀਂ ਹੈ ਵੀ ਉੱਥੇ ਗਏ, ਗੱਲ ਇਹ ਵੀ ਕਿਸ ਮਸਲੇ ਨੂੰ ਲੈ ਕੇ ਗਏ। ਜਿੰਨੀ ਦੇਰ ਤੱਕ ਮਸਲਾ ਮੈਨੂੰ ਨਹੀਂ ਪਤਾ ਹੋਵੇਗਾ ਮੈਂ ਕਿਵੇਂ ਉੱਥੇ ਬੋਲ ਦਿਆਂਗਾ। ਫਿਰ ਉਸ ਮਸਲੇ ਦੀ ਜਦੋਂ ਬਾਰ-ਬਾਰ ਫੋਨ ਆਏ, ਮੈਂ ਥੋੜੀ ਜਿਹੀ ਤਹਿਕੀਕਾਤ ਕੀਤੀ ਹੈ ਵੀ ਉੱਥੇ ਯਾਰ ਵੀਡੀਓ ਵਾਇਰਲ ਹੋਈਆਂ ਨੇ। ਫਿਰ ਮੈਂ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਪਰ ਦੇਖਣ ਦਾ ਯਤਨ ਕੀਤਾ, ਮੈਨੂੰ ਨਹੀਂ ਮਿਲੀਆਂ। ਫਿਰ ਫੋਟੋਆਂ ਆਈਆਂ ਕਿੱਥੋਂ, ਸਵਾਲ ਇਹ ਆ ਗਿਆ, ਹਨਾ। ਥੋੜੀ ਜਿਹੀ ਮੈਂ ਗਹਿਰਾਈ ਦੇ ਵਿੱਚ ਗਿਆ, ਹੋਰ ਜਿਹੜੇ ਮੇਰੇ ਆਪਣੇ ਸੂਤਰਧਾਰ ਨੇ ਉਹਨਾਂ ਦੇ ਕੋਲੋਂ ਪਤਾ ਕੀਤਾ। ਅਸਲ ਦੇ ਵਿੱਚ ਮਸਲਾ ਕੀ ਹੈ, ਗਈ ਸੀ ਉੱਥੇ ਗੁਰਦੁਆਰਾ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਚੱਲੋ। ਮੈਨੇਜਮੈਂਟ ਕਮੇਟੀ ਕਹਿੰਦੀ ਵੀ ਤੁਸੀਂ ਸਾਡੇ ਨਾਲ ਚੱਲੋ, ਪੀਐਮ ਮੋਦੀ ਨੂੰ ਮਿਲਣਾ ਹੈ। ਉੱਥੋਂ ਦੇ ਮੁਲਾਜ਼ਮ ਨੇ ਇਹ ਜਾਣਾ ਪੈਣਾ ਸੀਗਾ। ਉਹ ਕਹਿੰਦੇ ਵੀ ਕਿਸ ਪਰਪਸ ਦੇ ਲਈ ਮਿਲਣਾ, ਕਹਿੰਦੇ ਵੀ ਇੱਕ ਤਾਂ ਸਿੱਖ ਯੂਨੀਵਰਸਿਟੀ ਦੀ ਗੱਲ ਆਪਾਂ ਕਰਨੀ ਹੈ, ਇਹ ਕਿਸੇ ਹਸਪੀਟਲ ਦੀ ਗੱਲ ਕਰਨੀ ਹੈ ਵੀ ਜਿਹਦੇ ਵਿੱਚ ਸਿੱਖ ਬੱਚੇ ਪੜ੍ਹ ਵੀ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਹੁਣ ਜੇ ਆਪਾਂ ਇਹ ਗੱਲ ਕਹੀਏ ਵੀ ਪੀਐਮ ਮੋਦੀ ਦੇ ਕੋਲੋਂ ਮੰਗ, ਜੇ ਕਾਲੇ ਕਾਨੂੰਨ ਰੱਦ ਕਰਵਾਉਣੇ ਤਾਂ ਵੀ ਮੰਗ ਤੇ ਉੱਥੇ ਹੀ ਆ ਨਾ। ਜੇ ਭਾਖੜਾ ਵਾਲਾ ਮੁੱਦਾ ਆ ਗਿਆ, ਮੰਗ ਤੇ ਫਿਰ ਉੱਥੇ ਹੀ ਆ ਨਾ, ਹੈਨਾ। ਗੱਲ ਇਹ ਹੈ ਵੀ ਅਗਲਾ ਮੰਨਦਾ ਜਾਂ ਨਹੀਂ ਮੰਨਦਾ, ਉਹ ਵੱਖਰਾ ਵਿਸ਼ਾ ਆ ਜਾਂਦਾ ਆ। ਮੈਨੇਜਮੈਂਟ ਨੇ ਕਿਹਾ, ਉਹ ਕਹਿੰਦੇ ਮੈਂ ਚਲਾ ਜਾਂਦਾ ਵਾਂ। ਬੱਸ ਤੇ ਗਏ ਹੈ, ਜਿਸ ਬੱਸ ਦੇ ਉੱਪਰ ਗਏ ਆ ਨਾ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੈਂ ਸਗੋਂ ਚਾਹਾਂਗਾ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਥੋੜੇ ਦਰੁਸਤਗੀ ਵੀ ਕਰ ਦੇਣ ਜੀ। ਉਹਦੇ ਵਿੱਚ ਸਨ ਸਾਬਕਾ ਐਮਪੀ ਤਰਲੋਚਨ ਸਿੰਘ ਜੀ। ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬ ਵੀ ਆਪਾਂ ਪੀਐਮ ਹਾਊਸ ਦੇ ਵਿੱਚ ਜਾਣਾ ਹੈ, ਉੱਥੇ ਫੋਨ ਵੀ ਅਲਾਉਡ ਨਹੀਂਗਾ। ਜੇ ਫੋਨ ਅਲਾਉਡ ਨਹੀਂਗਾ ਤੇ ਕਿਰਪਾਨ ਅਲਾਉਡ ਕਿਵੇਂ ਆ? ਵੀ ਕਿਰਪਾਨ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਣ ਦੇਣੀ। ਉਹ ਕਹਿੰਦੇ ਜੇ ਕਿਰਪਾਨ ਨਹੀਂ ਜਾਏਗੀ ਤੇ ਮੈਂ ਵੀ ਨਹੀਂ ਜਾਵਾਂਗਾ। ਹੁਣ ਆਹ ਤਾਂ ਸਟੈਂਡ ਹੈ ਨਾ, ਇੰਨਾ ਕਿ ਤਾਂ ਹੋਣਾ ਵੀ ਚਾਹੀਦਾ। ਗੱਲ ਭਾਈ ਰਣਜੀਤ ਸਿੰਘ ਨੇ ਕਹੀ। ਭਾਈ ਰਣਜੀਤ ਸਿੰਘ ਨੇ ਸਰਦਾਰ ਤਰਲੋਚਨ ਸਿੰਘ ਸਾਬਕਾ ਐਮਪੀ ਨੂੰ ਇਹ ਗੱਲ ਕਹੀ ਵੀ ਜੇ ਕਿਰਪਾਨ ਅੰਦਰ ਨਹੀਂ ਜਾਊਗੀ ਤੇ ਫਿਰ ਰਣਜੀਤ ਸਿੰਘ ਵੀ ਅੰਦਰ ਨਹੀਂ ਜਾਊਗਾ। ਇਹਨਾਂ ਕਿ ਤਾਂ ਚਲੋ ਸਾਡੇ ਹੈਡ ਗ੍ਰੰਥੀ ਦਾ ਇਹਨਾਂ ਕਿ ਤਾਂ ਸਟੈਂਡ ਹੋਣਾ ਵੀ ਚਾਹੀਦਾ। ਠੀਕ ਹੈ, ਜਿੱਥੇ ਗਲਤ ਨੇ ਮੈਂ ਠੋਕ ਕੇ ਵਿਰੋਧ ਵੀ ਕਰਦਾ ਵਾਂ, ਜਿੱਥੇ ਸਹੀ ਹੈ ਸਹੀ ਨੂੰ ਤਾਂ ਯਾਰ ਆਪਾਂ ਸਹੀ ਪੇਸ਼ ਕਰਦੀ ਹੈ ਨਾ। ਬਾਕੀ ਦੇਖੋ ਬ੍ਰਹਮ ਗਿਆਨੀ ਕੋਈ ਵੀ ਨਹੀਂ, ਗਲਤੀਆਂ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੰਮ ਕਰ ਕਰਦੇ ਆ ਮੇਰੇ ਕੋਲ ਵੀ ਹੁੰਦੀਆਂ ਨੇ, ਆਪਣੀ ਗਲਤੀ ਨੂੰ ਸਵੀਕਾਰ ਲੈਣਾ ਚਾਹੀਦਾ। ਹਾਂ, ਹੁਣ ਜਦੋਂ ਉੱਥੇ ਗਏ ਹੈ ਉਹਨਾਂ ਨੇ ਪ੍ਰਵਾਨਗੀ ਲੈਤੀ, ਫੋਨ ਬਾਹਰ ਰਹੇ ਹੈ, ਕਿਰਪਾਨ ਅੰਦਰ ਗਈ ਹੈ। ਹੁਣ ਇੱਥੇ ਆਪਾਂ ਇੱਕ ਚੀਜ਼ ਤੇ ਇੱਕ ਤੇ ਇਹ ਆ ਵੀ ਵਿਰੋਧ ਕਰੀਏ। ਮੇਰਾ ਮੰਨਣਾ ਇਹ ਹੈ ਵੀ ਆਪਾਂ ਨਾ ਹਰ ਗੇਂਦ ਨੂੰ ਆਪਣੇ ਖੇਮੇ ਵਿੱਚ ਸੁੱਟਣਾ ਸਿੱਖ ਲਈਏ। ਕਿਵੇਂ? ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਵਾਪਰੀ, ਸਿੱਖ ਬੱਚੇ ਨੂੰ ਮੈਟਰੋ ਤੇ ਰੋਕਿਆ ਗਿਆ ਤੇ ਇਸ ਕਰਕੇ ਰੋਕਿਆ ਗਿਆ ਵੀ ਤੂੰ ਆਪਣੀ ਕਿਰਪਾਨ ਕੱਢ ਕੇ ਵਿਖਾ। ਬਿਲਕੁਲ ਕਿਰਪਾਨ ਕੱਢ ਕੇ ਵਿਖਾ। ਅੱਖਾਂ ਤੇ ਮੇਰੀਆਂ ਵੀ ਕੰਮ ਕਰਦੀਆਂ ਪਈਆਂ ਨੇ ਨਾ ਵੀ ਇਹ ਕਿਰਪਾਨ 6 ਇੰਚੀ ਦੇ ਲਾਗੇ ਤੱਕ ਹੀ ਹੋਵੇਗੀ, ਇਹਦਾ ਸਾਈਜ਼ ਜਿਹੜਾ 6 ਇੰਚੀ ਹੋਵੇਗਾ, ਪਰ ਉਹ ਕਹਿੰਦੇ ਕਿਰਪਾਨ ਕੱਢ ਕੇ ਵਿਖਾ। ਮੈਂ ਕਹਿੰਦਾ ਕਿਰਪਾਨ ਕੱਢ ਕੇ ਨਹੀਂ ਵਿਖਾ। ਤੁਹਾਡੇ ਕੋਲੇ ਇਹ ਜਿਹੜੀ ਫੋਟੋ ਹੈ, ਮੇਰੇ ਖਿਆਲ ਦੇ ਵਿੱਚ ਪੀਐਮ ਮੋਦੀ ਨੇ ਆਪਣੇ ਜਾਂ ਇੰਸਟਾ ਤੇ ਪਾਈ ਹੈ, ਟਵਿੱਟਰ ਤੇ ਪਾਈ, ਕਿੱਥੇ ਪਾਈ ਮੈਨੂੰ ਨਹੀਂ ਪਤਾ, ਹਨਾ। ਵਾਇਰਲ ਉੱਥੋਂ ਹੋਈ ਹੈ, ਕਿਉਂਕਿ ਜੇ ਇਹਨਾਂ ਦੇ ਫੋਨ ਨਹੀਂ ਗਏ ਤੇ ਇਹਦਾ ਮਤਲਬ ਪੀਐਮ ਹਾਊਸ ਵੱਲੋਂ ਚੀਜ਼ ਪਈ ਹੋਈ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਉੱਥੇ ਕਿਹਾ ਜਾ ਰਿਹਾ ਵੀ ਤੂੰ ਕਿਰਪਾਨ ਕੱਢ ਕੇ ਵਿਖਾ। ਮੇਰਾ ਮੰਨਣਾ ਇਹ ਹੈ ਵੀ ਉੱਥੇ ਕਿਰਪਾਨ ਨਾ ਕੱਢ ਕੇ ਵਿਖਾਓ, ਇਹ ਫੋਟੋ ਕੱਢ ਕੇ ਵਿਖਾਓ ਪੀਐਮ ਮੋਦੀ ਦੀ ਤੇ ਭਾਈ ਰਣਜੀਤ ਸਿੰਘ ਜੀ ਦੀ। ਜੇ ਤੈਨੂੰ ਮੇਰੀ 6 ਇੰਚੀ ਕਿਰਪਾਨ ਤੋਂ ਖਤਰਾ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? 3 ਫੁੱਟੀ ਤੋਂ ਖਤਰਾ ਕਿਉਂ ਨਹੀਂ ਹੈ? ਜੇ ਉਹ 3 ਫੁੱਟੀ ਕਿਰਪਾਨ ਵਾਲਾ ਬੰਦਾ ਉਹਨਾਂ ਦੇ ਨਾਲ ਹੈ, ਉਹ ਮਹਿਸੂਸ ਕਰਦਾ ਪਿਆ ਪੀਐਮ, ਤੇ ਤੁਹਾਨੂੰ 6 ਇੰਚੀ ਤੋਂ ਖਤਰਾ ਕਾਹਦਾ? ਇੱਥੇ ਇਹ ਗੱਲ ਤੇ ਲੌਜਿਕ ਤੇ ਦੇਣਾ ਪਊਗਾ ਨਾ ਤੁਹਾਨੂੰ ਕੋਈ ਨਾ ਕੋਈ। ਹੁਣ ਦੂਜੇ ਪਾਸੇ ਆ ਇੱਕ ਹੋਰ ਘਟਨਾ ਆ ਗਈ, ਜੰਮੂ ਵਾਲੀ। ਬਿਲਕੁਲ ਸਿੱਖ ਬੱਚੀ ਦਾ, ਜੰਮੂ ਦੇ ਵਿੱਚ ਵੀ ਇੱਕ ਬੱਚੀ ਦੇ ਕੋਲੋਂ ਕਕਾਰਾਂ ਨੂੰ ਲੈ ਕੇ ਤੇ ਇਸ਼ੂ ਬਣਾ ਲਿਆ ਗਿਆ। ਜੇ ਕੜੇ ਤੋਂ ਲੈ ਕੇ ਇਸ਼ੂ ਬਣਦਾ ਆ, ਜੇ ਕਿਰਪਾਨ ਤੋਂ ਲੈ ਕੇ ਇਸ਼ੂ ਬਣਦਾ ਆ, ਜ਼ਿਆਦਾਤਰ ਇਹਨਾਂ ਦੋ ਚੀਜ਼ਾਂ ਤੋਂ ਬਣਦਾ ਹੈ। ਹੋਰ ਕੇਸਾਂ ਤੋਂ ਇਸ਼ੂ ਨਹੀਂ ਬਣਦਾ, ਹਨਾ। ਸਾਡੇ ਕਸ਼ਹਿਰੇ ਤੋਂ ਇਸ਼ੂ ਨਹੀਂ ਬਣਦਾ। ਹੁਣ ਕੜੇ ਤੋਂ ਇਸ਼ੂ ਬਣ ਜਾਂਦਾ ਹੈ ਤੇ ਜਾਂ ਬਣ ਜਾਂਦਾ ਹੈ ਕਿਰਪਾਨ ਤੋਂ ਇਸ਼ੂ। ਹੈ ਤਾਂ ਕਕਾਰਾਂ ਦੇ ਵਿੱਚ ਹੀ ਹੈ। ਜੇ ਕੜੇ ਦਾ ਇਸ਼ੂ ਬਣਦਾ ਆ, ਜੇ ਕਿਰਪਾਨ ਦਾ ਇਸ਼ੂ ਬਣਦਾ ਆ, ਤੇ ਤੁਹਾਡੇ ਕੋਲ ਲੌਜਿਕ ਬਹੁਤ ਵਧੀਆ ਹੋਵੇ ਵੀ ਆਹ ਦੇਖੋ ਪੀਐਮ ਮੋਦੀ ਨੇ ਆਪਣੇ ਟਵਿੱਟਰ ਦੇ ਉੱਪਰ ਆ ਫੋਟੋ ਪਾਈ ਹੈ, ਇਹ ਸਾਡੇ ਸਿੰਘ ਸਾਹਿਬ ਨੇ, ਸਾਡੇ ਸਿੰਘ ਸਾਹਿਬ ਨੇ। ਜੇ ਇਹਨਾਂ ਦੀ ਵੱਡੀ ਕਿਰਪਾਨ ਤੋਂ ਪੀਐਮ ਮੋਦੀ ਦੀ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਕੋਈ ਖਤਰਾ ਨਹੀਂ, ਤੇ ਤੁਹਾਨੂੰ ਮੇਰੇ ਕੜੇ ਤੋਂ ਖਤਰਾ ਕਿਉਂ ਹੈ? ਤੁਹਾਨੂੰ ਮੇਰੀ ਕਿਰਪਾਨ ਤੋਂ ਖਤਰਾ ਕਿਉਂ ਹੈ? ਇਹ ਤਾਂ ਸਾਰੀ 6 ਇੰਚੀ ਤੋਂ ਛੋਟੀ ਹੈ। ਸੋ ਇਹ ਸਾਨੂੰ ਹਰ ਚੀਜ਼ ਨੂੰ ਨਾ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਖਿੱਚਾਂਗੇ। ਇੱਕ ਤਾਂ ਹੁੰਦਾ ਵੀ ਮੈਂ ਪਹਿਲਾਂ ਮਨ ਹੀ ਬਣਾ ਕੇ ਬੈਠਾ ਵੀ ਖਿੱਚਣਾ ਹੀ ਖਿੱਚਣਾ। ਦੂਜੀ ਗੱਲ, ਜੇ ਕੌਮ ਦਾ ਕੋਈ ਸਮਝੌਤਾ ਕਰਕੇ ਆਏ ਨੇ ਤੇ ਦੱਸੋ, ਮੈਂ ਅੱਜ ਵਿਰੋਧ ਕਰਨ ਨੂੰ ਤਿਆਰ ਹਾਂ, ਮੇਰਾ ਕੀ ਜਾਂਦਾ ਹੈ ਨਾ। ਪਰ ਜੇ ਆਪਣੀ ਕੌਮ ਦੇ ਲਈ ਕੋਈ ਕਾਰਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਗਏ ਨੇ ਵੀ ਸਿੱਖ ਯੂਨੀਵਰਸਿਟੀ ਹੋਵੇ, ਸਿੱਖ ਸਕੂਲ ਹੋਵੇ, ਉਹਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਨੇ, ਭਾਵੇਂ ਜਗ੍ਹਾ ਤੁਹਾਡੀ ਆਪਣੀ ਹੋਵੇ, ਪ੍ਰਵਾਨਗੀਆਂ ਤਾਂ ਲੈਣੀਆਂ ਪੈਂਦੀਆਂ ਸਰਕਾਰ ਦੇ ਕੋਲੋਂ।